रण में तब जूझ मरो, जब आग की याद निदान बने, अत ही रण में तब जूझ मरो। जब आग की याद निदान बने, अत ही रण में तब जूझ मरो। जब आग की याद निदान बने, अत ही रण में तब जूझ मरो। बोले आज़ादी का दिवस आ, जिमें कौमां ने अपने आज़ाद घर को आज़ाद करवाने लई कोई ऐलाननामा दिवस आज़ादी का दिवस, इस दिन दियां बहुत बड़े पद्धर के उत्ते कौम नूं खुशियां मनाइयां चाहिए कि वे भाई असीं एक विलक्षणता, निर्मलता ਅਤੇ गुरु नानक पातशाह के सरबत के भले के राज की नींह रख दी है। अज के दिहाड़े ते सतगुर सच्चे पातशाह कृपा करनगे, कौम नूं कौम का घर बख्शणगे। हुण बेनती करते हैं पंथ के महान विद्वान भाई बलविंदर सिंह जी खालसा आप जी नूं अज के दिहाड़े के संबंध विच गुरमत अनुसार कौमी शहीदों की याद विच अते बंदी सिंघां की रिहाई वास्ते जो संगतां बेनतियां करदियां अते अजोके समय के हालात ਅਤੇ 29 अप्रैल 1986 ਨੂੰ ਕੀ ਹੋਇਆ ਉਹਦੇ ਸੰਬੰਧ ਵਿੱਚ ਆਪ ਜੀ ਨਾਲ ਵਿਚਾਰ ਪੇਸ਼ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਾਤੇ ਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਇਹੋ ਬੇਸ਼ੁਮਾਰ ਅਥਾਹ, ਅਗਣਿਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲਾਏ। ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਨਤਮਸਤਕ ਹੋ ਰਹੇ ਸਾਧ ਸੰਗੀ ਜਨੋ, ਸਰਵਾ ਸੁਦਾਨੀ ਪਿਤਾ, ਅੰਮ੍ਰਿਤ ਕੇ ਦਾਤੇ, ਸ਼ਮਸ਼ੀਰੇ ਬਹਾਦਰ, ਪੁੱਤਰਾਂ ਦੇ ਦਾਨੀ, ਆਪੇ ਗੁਰਚੇਲਾ। ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਪ੍ਰਵਾਨ ਕਰਦਿਆਂ ਆਪੋ ਆਪਣੇ ਸੀਸ ਝੁਕਾਓ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ
ਬਾ ਅਦਬ ਪ੍ਰੇਮ ਸਹਿਤ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਜੋ ਸਮਾਗਮ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਹੋ ਰਹੇ ਨੇ, 29 ਅਪ੍ਰੈਲ ਸੰਨ 1986 ਵਿੱਚ ਪੰਥਕ ਕਮੇਟੀ ਵੱਲੋਂ ਜੋ ਖਾਲਸਤਾਨ ਜਿਸ ਦਾ ਐਲਾਨਨਾਮਾ ਹੋਇਆ, ਉਹਦੀ ਯਾਦ ਵਿੱਚ ਆਪਾਂ ਅੱਜ ਬੈਠੇ ਹਾਂ। ਹੁਣੇ ਹੁਣ ਪੰਜ ਪਿਆਰਿਆਂ ਵੱਲੋਂ ਸ੍ਰੀ ਨਿਸ਼ਾਨ ਸਾਹਿਬ ਜੀ ਨੂੰ ਸਲਾਮੀ ਦਿੱਤੀ ਗਈ ਹੈ ਅਤੇ ਅਰਦਾਸ ਬੇਨਤੀ ਹੋਈ ਹੈ। ਆਓ ਅੱਜ ਆਪ ਜੀ ਨੇ ਵੱਖ-ਵੱਖ ਬੁਲਾਰਿਆਂ ਨੂੰ ਸ਼ਰਵਣ ਕਰਨਾ ਹੈ, ਜਿਵੇਂ ਕਿ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਉਹ ਵੀ ਸੰਗਤਾਂ ਦੇ ਵਿੱਚ ਸੁਭਾਏਮਾਨ ਨੇ, ਤੇ ਹੋਰ ਸਤਿਕਾਰਯੋਗ ਬੁਲਾਰੇ। ਰਹਿੰਦੇ ਸਮੇਂ ਵਿੱਚ ਆਪਾਂ ਆਪਣੇ ਘਰ ਦੀ ਗੱਲ ਕਰੀਏ। ਸੋ ਅੱਜ ਦਾ ਜੋ ਇਹ ਗੁਰਮਤਿ ਸਮਾਗਮ ਹੈ, ਉਸ ਦੇ ਇਰਦ ਗਿਰਦ ਰਹਿ ਕਰਕੇ ਵਿਚਾਰਾਂ ਦੀ ਸਾਂਝ ਪਾਈਏ। ਸੋ ਇੱਕ ਵਾਰ ਸਾਰੀ ਸੰਗਤ ਅਸੀਸ ਰੂਪ ਵਿੱਚ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਸਵਾਲ ਹੈ ਕਿ ਖਾਲਿਸਤਾਨ ਦੀ ਮੰਗ ਉੱਠੀ ਕਿਉਂ ਹੈ? ਕੋਈ ਚੀਜ਼ ਕਦੋਂ ਮੰਗੀ ਜਾਂਦੀ ਹੈ, ਕਿਸੇ ਵੀ ਚੀਜ਼ ਦੀ ਮੰਗ ਉਦੋਂ ਹੀ ਉੱਠਦੀ ਹੈ ਜਦੋਂ ਉਹਦੀ ਜ਼ਰੂਰਤ ਹੋਵੇ, ਜਦੋਂ ਉਹਦੀ ਲੋੜ ਹੋਵੇ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਘਰ ਹੈ। ਇਸ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਸਭੇ ਸਾਂਝੀ ਵਾਲ ਸਦਾਏ ਨੂੰ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਸਾਡੀ ਜ਼ਿੰਦਗੀ ਦੇ ਚਾਰ ਪੱਖ ਨੇ, ਚਾਰਾਂ ਤੇ ਝਾਤੀ ਮਾਰ ਕੇ ਵੇਖੋ। ਪਹਿਲਾ ਸਿੱਖ ਦਾ ਸਮਾਜ ਹੈ। ਸਾਡਾ ਸਮਾਜ ਕਿਹੋ ਜਿਹਾ ਹੈ? ਪਾਤਸ਼ਾਹ ਜੀ ਦਾ ਵਚਨ ਹੈ, ਅਵਲ ਅਲਹਿ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ। ਸਾਡਾ ਸਮਾਜ ਕਿਹੋ ਜਿਹਾ ਹੈ? ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਸਾਡਾ ਸਮਾਜ ਕਿਹੋ ਜਿਹਾ ਹੈ? ਜਿੱਥੇ ਵਚਨ ਕੀਤਾ ਕਿ ਸਭ ਮੈਂ ਜੋਤ ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਾਡਾ ਸਮਾਜ ਕਿਹੋ ਜਿਹਾ ਹੈ? ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਇਹ ਸਾਡਾ ਸਮਾਜ ਹੈ। ਦੂਸਰਾ ਸਾਡਾ ਆਰਥਿਕ ਪੱਖ। ਸਿੱਖ ਨਾ ਤਾਂ ਕਦੇ ਲੁਕਦਾ, ਨਾ ਚੋਰੀ ਕਰਦਾ, ਨਾ ਬੇਈਮਾਨੀ ਕਰਦਾ, ਨਾ ਠੱਗੀ ਕਰਦਾ, ਨਾ ਡਾਕੇ ਮਾਰਦਾ। ਕਿਉਂਕਿ ਸਾਨੂੰ ਸਾਡੇ ਗੁਰੂ ਦਾ ਵਚਨ ਹੈ, ਹੱਕ ਪਰਾਇਆ ਨਾਨਕਾ, ਉਸ ਸੁਅਰ ਉਸ ਗਾਏ, ਗੁਰ ਪੀਰ ਹਮਾ ਤਾਂ ਭਰੈ, ਜਾ ਮੁਰਦਾਰ ਨਾ ਖਾਏ। ਸਾਡੇ ਗੁਰੂ ਦਾ ਵਚਨ ਹੈ, ਉਦਮ ਕਰਿੰਦਿਆ ਜੀਓ ਤੂੰ, ਕਮਾਵਦਿਆਂ ਸੁਖ ਭੁੰਜ, ਧਿਆਇਂਦਿਆਂ ਤੂੰ ਪ੍ਰਭੂ ਮਿਲ ਜਾਣ, ਨਾਨਕ ਉਤਰੀ ਕਿੰਤ। ਗੁਰੂ ਦਾ ਸਿਧਾਂਤ ਹੈ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਏ। ਇਹ ਸਾਡਾ ਆਰਥਿਕ ਪੱਖ ਕਿਹੋ ਜਿਹਾ ਹੈ? ਸਿੱਖ ਦੇ ਸਿਰ ਤੇ ਜਿਹੜੀ ਦਸਤਾਰ ਹੈ ਨਾ, ਖੂਬ ਤੇਰੀ ਪਾਗੜੀ, ਮਿੱਠੇ ਤੇਰੇ ਬੋਲ। ਸਿੱਖ ਦੇ ਪੈਰਾਂ ਵਿੱਚ ਜਿਹੜਾ ਜੋੜਾ ਹੈ, ਇਹ ਭਗਤ ਰਵਿਦਾਸ ਸਾਹਿਬ ਜੀ ਦੀ ਹੱਡ ਤੋਂ ਬਣਿਆ ਹੋਇਆ ਹੈ। ਸਿੱਖ ਜਿਹੜੇ ਵਸਤਰ ਪਾਉਂਦਾ ਹੈ, ਇਹ ਕਬੀਰ ਸਾਹਿਬ ਦੀ ਖੱਡੀ ਤੇ ਬੁਣੇ ਹੋਏ ਨੇ। ਸਿੱਖ ਜਿਹੜੇ ਖੇਤ ਦਾ ਆਟਾ ਖਾਂਦਾ, ਕਣਕ ਖਾਂਦਾ ਹੈ, ਇਹਨੂੰ ਭਗਤ ਧੰਨਾ ਸਾਹਿਬ ਜੀ ਨੇ ਵਾਇਆ ਹੋਇਆ ਹੈ। ਸਿੱਖ ਜਿਹੜੇ ਵਸਤਰ ਪਾਉਂਦਾ, ਇਹਨੂੰ ਭਗਤ ਨਾਮਦੇਵ ਜੀ ਨੇ
ਮੱਠ ਵਿੱਚ ਪਾ ਕੇ ਰੰਗਿਆ ਹੋਇਆ ਹੈ। ਸਿੱਖ ਦੀ ਜਿਹੜੀ ਕਿਰਤ ਹੈ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਤੱਕੜੀ ਤੋਂ ਸ਼ੁਰੂ ਹੁੰਦੀ ਹੈ। ਸਿੱਖ ਜਦੋਂ ਕਿਰਤ ਕਰਦਾ ਹੈ ਇੱਕੋ ਗੱਲ ਕਹਿੰਦਾ ਹੈ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ, ਕਿਆ ਲਾਗੈ ਮੇਰਾ। ਤੇ ਸਿੱਖ ਦਾ ਪਰਿਵਾਰ ਕੀ ਹੈ? ਸਿੱਖ ਦਾ ਪਰਿਵਾਰ ਸੁਖੀ ਵਸੈ, ਮੋਰੋ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ। ਤੇ ਚੌਥਾ ਹੈ ਰਾਜਨੀਤਿਕ ਪੱਖ। ਇਹ ਤੇ ਥੋੜਾ ਜਿਹਾ ਰੁਕਣਾ ਹੈ। ਸਾਨੂੰ ਇੱਕੋ ਗੱਲ ਸਮਝਾਈ ਹੈ ਕਿ ਇਸ ਦੁਨੀਆ ਵਿੱਚ ਰਾਜਾ ਇੱਕ ਹੈ, ਉਹਦੇ ਵਰਗਾ ਰਾਜਾ ਕੋਈ ਨਹੀਂ, ਕੋ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਪਰ ਦੁਨੀਆ ਦਾ ਕੋਈ ਰਾਜਾ ਜਦੋਂ ਧੱਕਾ ਕਰੇ, ਅਨਿਆਂ ਕਰੇ, ਜ਼ੁਲਮ ਕਰੇ, ਤਾਂ ਉਹ ਵਕਤ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨੂੰ ਬੰਗਾਰ ਪਾਉਂਦੇ ਨੇ। ਖੁਰਾਸਾਨ ਕਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸਤ ਦਈ ਕਰਤਾ ਜੰਗ ਕਰ ਮੁਗੜ ਚਲਾਇਆ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲ ਉਤਾਇਆ, ਜੋੜੀ ਮੰਗੈ ਦਾਨ ਵੇ ਲਾਲੋ। ਇੱਥੇ ਨਹੀਂ ਸਿੱਖ ਰੁਕਦਾ, ਇਹਨੂੰ ਹੋਰ ਵੀ ਇੱਕ ਸਬਕ ਦਿੱਤਾ ਹੈ, ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ। ਮਤਲਬ ਕਿ ਇਹ ਕਿਸੇ ਵੀ ਦੁਨੀਆ ਦੇ ਰਾਜੇ ਦੀ ਈਨ ਨਹੀਂ ਮੰਨਦਾ, ਨਾ ਉਹ ਤੋਂ ਡਰਦਾ ਹੈ, ਨਾ ਉਹਦੇ ਅੱਗੇ ਝੁਕਦਾ ਹੈ, ਕਿਉਂਕਿ ਸਿੱਖ ਦੇ ਸਿਰ ਤੇ ਜਿਹੜੀ ਦਸਤਾਰ ਹੈ ਇਹ ਐਵੇਂ ਨਹੀਂ ਮਿਲੀ। ਇੱਕ ਪਾਸੇ ਜਹਾਂਗੀਰ, ਇੱਕ ਪਾਸੇ ਛੇਵੇਂ ਪਾਤਸ਼ਾਹ। ਉਹ ਵਕਤ ਬਾਬਾ ਨੱਥਵਾਲ ਤੇ ਬਾਬਾ ਅਬਦੁੱਲਾ ਢਾਡੀ ਸਿੰਘ ਸੀ ਸੁਰ ਸਿੰਘ ਦੇ। ਗੁਰੂ ਮਹਾਰਾਜ ਜੀ ਦੇ ਗੁਰਸਿੱਖ ਉਹਨਾਂ ਨੇ ਕੀ ਕਿਹਾ ਸੀ? ਪੱਗ ਤੇਰੀ, ਪੱਗ ਤੇਰੀ ਕੀ ਜਹਾਂਗੀਰ ਦੀ। ਐ ਸੱਚੇ ਪਾਤਸ਼ਾਹ ਦਸਤਾਰ ਤਾਂ ਤੇਰੀ ਹੈ, ਇਹਦੇ ਵਿੱਚ ਸਵੈਮਾਨ ਹੈ, ਇਹਦੇ ਵਿੱਚ ਅਣਖ ਹੈ, ਇਹਦੇ ਵਿੱਚ ਨਿਰਭੈਤਾ ਹੈ, ਇਹਦੇ ਵਿੱਚ ਸੱਚ ਹੈ। ਤੇਰੀ ਦਸਤਾਰ ਦੇ ਅੱਗੇ ਜਹਾਂਗੀਰ ਦੀ ਦਸਤਾਰ ਕੀ ਹੈ? ਸੁਭਾਵਕ ਬਾਤ ਹੈ, ਉਹ ਮੌਕੇ ਦਾ ਹਾਕਮ ਹੈ, ਉਹਦੀ ਦਸਤਾਰ ਮਹਿੰਗੀ ਜ਼ਰੂਰ ਹੋਗੀ, ਪਰ ਗੁਰੂ ਹਰਗੋਬਿੰਦ ਮਹਾਰਾਜ ਦੇ ਬਰਾਬਰ ਨਹੀਂ ਸੀ, ਕਿਉਂਕਿ ਉਸ ਦਸਤਾਰ ਵਿੱਚ ਤਤੀ ਤਵੀ ਹੈ, ਉਪਲਦੀ ਦੇਗ ਹੈ, ਗਰਮ ਰੇਤਾ ਹੈ ਉਸ ਦਸਤਾਰ ਵਿੱਚ। ਅੱਜ ਮੌਕੇ ਦੀ ਹਕੂਮਤ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਿੱਖ ਦੇ ਸਿਰ ਦੀ ਸਰ ਬੁਲੰਦੀ ਜੋ ਹੈ ਇਹ ਐਵੇਂ ਨਹੀਂ ਬਣੀ, ਇਹ ਸਿਰ ਦੇ ਕੇ ਬਣੀ ਹੈ। ਕਦੇ ਉਹ ਵੀ ਸਮਾਂ ਸਾਡੀ ਕੌਮ ਨੇ ਹੰਢਾਇਆ ਜਦੋਂ 80-80 ਰੁਪਏ ਸਿੱਖਾਂ ਦੇ ਸਿਰ ਦੇ ਮੁੱਲ ਪੈਂਦੇ ਸੀ। ਕਿਉਂ? ਕਿਉਂਕਿ ਇਸ ਸਿਰ ਵਿੱਚ ਸੋਚ ਹੈ। ਕਿਹੜੀ ਸੋਚ? ਜਿਹੜੀ ਗੁਰੂ ਵੱਲੋਂ ਬਖਸ਼ੀ ਹੋਈ ਹੈ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਨਵੰਬਰ ਮਹੀਨਾ ਸਨ 1675 ਦੇ ਅੰਦਰ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦਿੱਲੀ ਹੁੰਦੀ ਹੈ ਨਾ, ਹਾਲਾਂਕਿ 8ਵੇਂ ਪਾਤਸ਼ਾਹ ਜੀ ਨੇ ਵੀ ਆਪਣਾ ਸਰੀਰ ਉੱਥੇ ਤਿਆਗਿਆ ਦਿੱਲੀ ਵਿੱਚ। ਜਦੋਂ 9ਵੇਂ ਪਾਤਸ਼ਾਹ ਜੀ ਨੇ ਆਪਣਾ ਸਰੀਰ ਤਿਆਗਣਾ ਸੀ, ਉਹਨਾਂ ਨੇ ਵਚਨ ਕੀਤਾ ਸੀ ਕਿ ਮੇਰਾ ਸੀਸ ਆਨੰਦਾਂ ਦੀ ਪੁਰੀ ਜਾਵੇ, ਧੜ ਰਹੇ ਦਿੱਲੀ ਵਿੱਚ। ਇਸ ਵਿੱਚ ਜਿੰਨਾ ਵੀ ਖੂਨ ਹੈ ਇੱਕ ਇੱਕ ਕਤਰਾ ਦਿੱਲੀ ਦੀ ਹਿੱਕ ਤੇ ਡੁੱਲਣਾ ਚਾਹੀਦਾ ਹੈ। ਇਹਦੇ ਜ਼ੁਲਮਾਂ ਨੂੰ ਪਾਪਾਂ ਨੂੰ ਠੱਲ ਪਵੇ, ਪਰ ਮੇਰਾ ਜਿਹੜਾ ਸੀਸ ਹੈ ਉਹ ਆਨੰਦਾਂ ਦੀ ਪੁਰੀ ਚ ਜਾਵੇ। ਪਾਤਸ਼ਾਹ ਜੀ ਕਿਉਂ? ਕਹਿੰਦੇ ਸੀਸ ਵਿੱਚ ਸੋਚ ਹੁੰਦੀ ਹੈ, ਸਿਰ ਵਿੱਚ ਸੋਚ ਹੁੰਦੀ ਹੈ। ਸਿੱਖ ਦੀ ਸੋਚ ਦਿੱਲੀ ਦੀ ਗੁਲਾਮ ਨਹੀਂ ਬਣੇਗੀ, ਸਿੱਖ ਦੀ ਸੋਚ ਉਹੀ ਰਹੇਗੀ ਜੋ ਅਨੰਦਪੁਰ ਸਾਹਿਬ ਦੀ ਸੋਚ ਹੈ, ਜੋ ਗੁਰੂ ਦੀ ਸੋਚ ਹੈ। ਉਹ ਸੱਚੇ ਪਾਤਸ਼ਾਹ ਜੀ ਦਾ ਸੀਸ ਚੱਲ ਕੇ ਅਨੰਦਪੁਰ ਸਾਹਿਬ ਆਇਆ ਸੀ ਤੇ ਉੱਥੇ ਹੀ ਸੱਚੇ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਹੋਇਆ। ਤਾਂ ਸਾਡੇ ਜਿਹੜੇ ਸਿਰ ਉੱਚੇ ਨੇ
ਇਹ ਐਵੇਂ ਉੱਚੇ ਨਹੀਂ ਹੋਏ। ਅੱਜ ਮੌਕੇ ਦੀ ਹਕੂਮਤ ਇਹਨੂੰ ਝੁਕਾਉਣਾ ਚਾਹੁੰਦੀ ਹੈ, ਕਿਉਂਕਿ ਇਹ ਝੁਕਣੇ ਨਹੀਂ, ਅਸੀਂ ਆਪਣੇ ਉੱਚੇ ਸਿਰਾਂ ਤੇ ਮੁੱਢ ਤਾਰੇ ਹੋਏ ਨੇ। ਜਿਸ ਧਰਤੀ ਤੇ ਅਸੀਂ ਪਲੇ ਜਨਮੇ ਵੱਡੇ ਹੋਏ, ਉੱਥੇ ਦੇ ਜਰੇ ਜਰੇ ਤੇ ਸਾਡੇ ਪੁਰਖਿਆਂ ਨੇ, ਸਾਡੇ ਸ਼ਹੀਦਾਂ ਨੇ ਆਪਣੇ ਖੂਨ ਦਾ ਇੱਕ ਇੱਕ ਕਤਰਾ ਵਹਾਇਆ ਹੋਇਆ ਹੈ। ਉਸ ਧਰਤੀ ਨੂੰ ਸਿੰਜਿਆ ਹੋਇਆ ਹੈ। ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਹੋਰ ਅੱਗੇ ਚੱਲੀਏ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਉਹ ਤਲਵਾਰ ਹੈ ਜੋ ਤੁਹਾਡੇ ਮਿਆਨ ਵਿੱਚ ਨਹੀਂ ਸਮਾਏਗੀ। ਸਿੱਖ ਉਹ ਅਨਿਆਲਾ ਤੀਰ ਹੈ ਜੋ ਤੁਹਾਡੇ ਪੱਥਿਆਂ ਦੇ ਵਿੱਚ ਨਹੀਂ ਪੈਣਾ। ਸਿੱਖ ਕੋਲ ਉਹ ਕਰਤਾਰ ਹੈ ਜੋ ਤੁਹਾਡੇ ਅੱਗੇ ਝੁਕਣਾ ਨਹੀਂ। ਇੱਕ ਬੇਨਤੀ ਹੋਰ ਸਮਝਿਓ, ਮੰਨਿਆ ਕਿ ਸਾਡੇ ਪੈਰਾਂ ਦੇ ਵਿੱਚ ਬੇੜੀਆਂ ਨੇ, ਮੰਨਿਆ ਕਿ ਸਾਡੇ ਹੱਥਾਂ ਵਿੱਚ ਅੱਜ ਹੱਥ ਕੜੀਆਂ ਨੇ, ਇਹ ਵੀ ਮੰਨਿਆ ਕਿ ਸਾਡੀ ਕੌਮ ਅੱਜ ਵੱਖ ਵੱਖ ਧੜਿਆਂ ਵਿੱਚ ਵੰਡੀ ਪਈ ਹੈ। ਇਹ ਵੀ ਮੰਨਦੇ ਹਾਂ ਅਸੀਂ, ਪਰ ਇੱਕ ਗੱਲ ਯਾਦ ਰੱਖਣਾ, ਜੇ ਅਸੀਂ ਮੰਜ਼ਿਲ ਲੈ ਕੇ ਤੁਰਿਆ, ਜੇ ਅਸੀਂ ਸੁਪਨਾ ਸਿਰਜਿਆ, ਅਸੀਂ ਜਾਗਾਂਗੇ, ਉੱਠਾਂਗੇ, ਤੁਰਾਂਗੇ, ਸਿਰ ਜੋੜ ਕੇ ਬੈਠਾਂਗੇ, ਇਸ ਮੰਜ਼ਿਲ ਨੂੰ ਆਪਣੀ ਸੋਚ ਵਿੱਚ ਵਸਾਵਾਂਗੇ, ਓਨੀ ਦੇਰ ਤੱਕ ਚੱਲਾਂਗੇ ਜਿੰਨੀ ਦੇਰ ਤੱਕ ਸਾਨੂੰ ਸਾਡੀ ਮੰਜ਼ਿਲ ਨਹੀਂ ਮਿਲਦੀ। ਇਹ ਗੁਰੂ ਦਾ ਦਿਖਾਇਆ ਹੋਇਆ ਰਸਤਾ ਹੈ। ਜਦ ਤੱਕ ਪ੍ਰੇਮ ਖੇਲਣ ਕਾ ਚਾਓ, ਸਿਰ ਕਰ ਤਲੀ ਗਲੀ ਗਲੀ ਆਓ, ਇੱਕ ਮਾਰਗ ਪੈਰ ਧਰੀਜੈ, ਸਿਰ ਦੀਜੈ, ਕਾਰਨ ਨਾ ਕੀਜੈ। ਸਿੱਖ ਦੇ ਚੌਥੇ ਪੱਖ ਦੀ ਆਪਾਂ ਗੱਲ ਕਰ ਰਹੇ ਹਾਂ, ਰਾਜਨੀਤਿਕ ਪੱਖ ਸਾਡਾ ਕਿਹੋ ਜਿਹਾ ਹੈ। ਸਿੱਖ ਰਾਜ ਚਾਹੁੰਦਾ ਹੈ, ਪਰ ਜਿਹੜਾ ਰਾਜ ਬੇਗਮਪੁਰਾ ਸ਼ਹਿਰ ਤੋਂ ਰਾਓ, ਦੂਖ ਕੰਦੋਹ ਨਹੀਂ ਤੇ ਠਾਓ, ਨਾ ਤਸਵੀਸ ਖਰਾਜ ਅਮਾਲ, ਖੌਫ ਨਾ ਖਤਮ ਤਰਸ ਜਵਾਲ। ਸਿੱਖ ਉਹ ਰਾਜ ਚਾਹੁੰਦਾ ਹੈ, ਆਪਣੇ ਗੁਰੂ ਤੋਂ ਮੰਗਦਾ ਹੈ ਕਿ ਮੈਨੂੰ ਉਹ ਰਾਜ ਦੇ। ਨਾਦਰ ਸ਼ਾਹ ਨੇ ਕਈ ਹਮਲੇ ਕੀਤੇ, ਉਹਦਾ 8ਵਾਂ ਹਮਲਾ ਸੀ ਲਾਹੌਰ ਦੀ ਧਰਤੀ ਤੇ। ਉਹ ਆਇਆ, ਉਹ ਕਹਿੰਦੇ ਲੋਕਾਂ ਨੂੰ ਇਕੱਠੇ ਕਰਕੇ ਪੁੱਛਣ ਲੱਗਿਆ ਕਿ ਇੱਥੇ ਮੈਂ ਕਿਹਦਾ ਰਾਜ, ਕਿਹਨੂੰ ਸੂਬੇਦਾਰ ਬਣਾ ਕੇ ਜਾਵਾਂ। ਤਾਂ ਉੱਥੇ ਦੇ ਲੋਕਾਂ ਨੇ ਦੱਸਿਆ ਸੀ ਭਾਈ ਲਹਿਣਾ ਸਿੰਘ ਤੇ ਭਾਈ ਗੁੱਜਰ ਸਿੰਘ, ਇਹ ਦੋ ਸਿੱਖ ਨੇ, ਇਹਨਾਂ ਵਰਗਾ ਰਾਜ ਭਾਗ ਸਾਨੂੰ ਕੋਈ ਨਹੀਂ ਦੇ ਸਕਦਾ। ਉਹ ਪੁੱਛਦਾ ਕਿਉਂ? ਕਹਿੰਦੇ ਜਦੋਂ ਸਿੱਖਾਂ ਦਾ ਰਾਜ ਹੋਵੇਗਾ, ਮੁਸਲਮਾਨ ਨੂੰ ਹੱਕ ਹੋਵੇਗਾ ਨਮਾਜ਼ ਪੜ੍ਹਨ ਦਾ, ਹਿੰਦੂ ਨੂੰ ਹੱਕ ਹੋਵੇਗਾ ਮੰਦਰ ਜਾਣ ਦਾ, ਇੱਕ ਧੀ ਭੈਣ ਬੇਖੌਫ ਹੋ ਕੇ ਤੁਰ ਸਕਦੀ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੋਵੇਗਾ। ਇਹ ਸਿੱਖ ਦਾ ਰਾਜ ਹੈ। ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਇਹ ਕਿਹੜਾ ਰਾਜ ਸੀ? ਇਹ ਉਹ ਰਾਜ ਸੀ ਜੋ ਸਾਨੂੰ ਸਾਡੇ ਸੱਜੇ ਪਾਤਸ਼ਾਹ ਜੀ ਨੇ ਬਖਸ਼ਿਆ। 4 ਸੰਮਤ ਨੇ, ਤੁਸੀਂ ਵਿਦਵਾਨ ਜਨ ਬੈਠੇ ਹੋ। ਪਹਿਲਾ ਸੰਮਤ ਹੈ ਸਾਡੇ ਕੋਲ 1499, 1469 ਦਾ ਸੱਜੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ, ਪਹਿਲੇ ਪਾਤਸ਼ਾਹ ਜੀ ਦਾ। ਜਦੋਂ ਸੱਚੇ ਪਾਤਸ਼ਾਹ ਜੀ ਨੇ ਉਦਾਸੀਆਂ ਸ਼ੁਰੂ ਕੀਤੀਆਂ, ਧਰਮ ਪ੍ਰਚਾਰ ਦਾ ਦੌਰਾ ਸ਼ੁਰੂ ਕੀਤਾ, ਯਾਤਰਾ ਸ਼ੁਰੂ ਕੀਤੀ ਗੁਰੂ ਮਹਾਰਾਜ ਨੇ, ਉਦੋਂ ਇੱਕ ਹੋਕਾ ਲਾਇਆ ਸੀ, ਆਓ ਇਕੱਠੇ ਹੋਈਏ ਤੇ ਇੱਕ ਸਚਿਆਰ ਮਨੁੱਖ ਆਪਾਂ ਬਣ ਸਕੀਏ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਇਹ ਪਹਿਲਾ ਹੋਕਾ ਸੀ ਕਿ ਸਚਿਆਰ ਕਿਵੇਂ ਬਣਨਾ ਹੈ। ਕਿਉਂਕਿ ਸਚਿਆਰ ਸ਼ਬਦ ਕੇਵਲ ਸਿੱਖਾਂ ਨਾਲ ਨਹੀਂ ਜੁੜਿਆ ਹੋਇਆ, ਇਹ ਹਰੇਕ ਮਨੁੱਖ ਨਾਲ ਜੁੜਿਆ ਹੋਇਆ। ਆਓ ਸਚਿਆਰ ਬਣੀਏ। ਜਿੱਥੇ ਜਿੱਥੇ ਵੀ ਖੋਟ ਸੀ, ਗੁਰੂ ਮਹਾਰਾਜ ਨੇ ਖੋਟ ਨੂੰ ਜਾ ਕੇ ਕੱਢਿਆ। ਚੜਿਆ ਸੋਧਣ ਧਰਤ ਲੁਕਾਈ, ਤਾਂ ਇੱਕ ਸਦੀ ਬਤੀਤ ਹੁੰਦੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ 5ਵੇਂ ਪਾਤਸ਼ਾਹ ਤੱਕ ਵਕਤ ਆਉਂਦਾ ਹੈ। ਫਿਰ ਸਮਾਂ ਆ ਗਿਆ 1599 ਦਾ। ਉਹ ਵਕਤ 5ਵੇਂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਇਕੱਤਰ ਕੀਤਾ। ਕਹਿਣ ਲੱਗੇ ਜੋ ਵਿਚਾਰ, ਜੋ ਰੱਬੀ ਖਜ਼ਾਨਾ ਧੁਰਕੀ ਬਾਣੀ ਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ ਜਾਂ ਭਗਤ ਜਨਾਂ ਦੀ ਬਾਣੀ ਨੂੰ ਇਕੱਠਾ ਕੀਤਾ, ਆਪਾਂ ਉਹ ਇੱਕ ਜਗ੍ਹਾ ਤੇ ਸੰਗ੍ਰਹਿ ਕਰਨਾ, ਇਕੱਠਾ ਕਰਨਾ। ਰਾਮਸਰ ਸਰੋਵਰ ਦੇ ਕੰਢੇ ਤੇ ਭਾਈ ਗੁਰਦਾਸ ਜੀ ਨੂੰ ਨਖਾਰੀ ਲਾ ਕੇ
गुरु पातशाह जी ने धन साहिब श्री गुरु ग्रंथ साहिब महाराज जी की पहली लिखाई उन्होंने तो कराई ते भादरों सुदी बेगम सन 1604 ਨੂੰ श्री हरमंदिर साहब विच धन साहिब श्री गुरु ग्रंथ साहिब महाराज जी का प्रकाश होया। एक सदी फेर लंघदी है, फिर आउंदी है 1699 जो गुरु पातशाह ने अज तक बाणी का खजाना दता अंदर पाया, हुण तक बाणी दती ते हुण 10वें पातशाह बाणा देन लगे ने। 9 जामियां विच बाणी दती ते 10वें जामे विच बाणा जाके पक्का कर दिता। 1699 दी विसाखी ते गुरु पातशाह जी ने मनुख सामने लिआंदा जिहदी शुरुआत गुरु नानक देव महाराज ने की सी। मारिया सिक्का जगतर विच नानक निर्मल पंथ चलाया ते ओ जिहड़ा खालसा तैयार कीता, कहण लगे खालसा जी पहला तुहानू जोड़िया अकाल दे नाल, मैं ना गणेशा प्रथम मनाऊं, किसन बिसन कब होने ते आऊं, कान सुने पहचानना तिन सो देव लागी, मोरी पाग इनसो पाएंगे जब ते तुमरे तब ते तू आंख परे नहीं आने हो। राम रहीम कुरान कुरान अनेक कहे मत एक न माने हो, सिमरत शास्त्र वेद सदा बहु भेद कहे एक न जाने हो, सही अस्पान कृपा दबरी कर मैं ना कहे हो, सब तुहे बखाने। पहला जोड़िया अकाल दे नाल, फिर आउंदा अकाल तख्त, ओहदा बनाया तुहानू ताबियादार, फिर आउंदी है अकाल पुरख दी फौज। खालसा अकाल पुरख की फौज, प्रगटियो खालसा परमात्मा की मौज। फिर एक सदी होर लंघदी है, फिर आउंदा जी 1799 उदों फिर महाराजा रणजीत सिंह का राज आउंदा है। यह राज वही सी जो सिद्धांत धन साहिब श्री गुरु नानक देव सच्चे पातशाह ने दिते सी। महाराजा रणजीत सिंह का राज तुसीं पढ़ के देखो, बहुत घटनावां ने उन्होंने जीवन दियां। एक मुसलमान वीर ने कुरान शरीफ लिखी, हथी लिखी, ਉਹਦਾ ਇਹ ਸੀ ਕਿ ਕੁਰਾਨ ਸ਼ਰੀਫ ਨੂੰ ਜਦੋਂ ਵਿਕੇਗੀ ਤਾਂ ਵੱਧ ਮੁੱਲ ਤੇ ਵਿਕੇਗੀ ਤੇ ਮੇਰੇ ਘਰ ਦਾ ਖਰਚਾ ਪਾਣੀ ਵਧੀਆ ਚੱਲੇਗਾ, ਗੁਜ਼ਾਰਾ ਹੋਵੇਗਾ। ਪਰ ਐਸਾ ਨਾ ਹੋਇਆ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਪਤਾ ਲੱਗਿਆ ਉਹਦੇ ਬਦਲੇ ਸੋਨੇ ਦੀਆਂ ਮੋਹਰਾਂ ਦਿੱਤੀਆਂ। ਜੇ ਬੱਚੇ महाराजा रणजीत सिंह हाथी के सवार होकर जा रहे ने, बेरियां नूं पत्थर मार रहे ने, एक पत्थर जाके महाराजा रणजीत सिंह दे लगदा है। बच्चियां नूं पकड़दे ने सिपाही के सामने पेश करदे ने, तां महाराजा रणजीत सिंह पुछदा है, बच्चिओ तुसीं बट्टे क्यों मारदे सी? कहंदे बेरी सानूं बेर दिंदी है, बेरी सानूं बेर दिंदी है। तां ओह वक्त महाराजा रणजीत सिंह ने बच्चियां ते भी खुश होए, कहते जे बेरी तुहाडे बट्टे खा के बेर दिंदी है तो मैं तो फिर भी वो राजा, मैं तो फिर भी वो राजा जिस दे सिर दे ऊपर गुरु की बख्शिश है। इसी तरह एक बारी ऐसा होया, कोई बंदे इकट्ठे होके आए, कहने लगे जी आए करो, जो मुसलमान भरा साडे नमाज पढ़ते हैं ना तो एक ऊंची कूक दिंदे ने, उची कूकदे ने तां इन्हां दी आवाज तुसीं बंद कराओ। उन्होंने पूछा भी भाई तुसीं किहड़ा तो बोल रहे हो? कहंदे जी 5 वक्त का जो नमाज हुंदा है ते जदों असीं उची कूकदे हां ते बाकी मुसलमानां नूं पता लग जांदा नमाज दा टाइम हो गया। कहने लगे ठीक है, ठीक है। तां जिन्हां ने शिकायत की सी उन्हां नूं बुला लिया, कहंदे तुसीं आओ, अज तो तुसीं घर घर जाके दसना भी नमाज दा टाइम हो गया। ये उची नहीं बोलणगे, ये उची नहीं बोलणगे। उन्होंने हाथ जोड़े कहते जी असीं अपनी शिकायत वापस लैंदे हां। ये सिखां दा राज है, ये खालसे दा राज है। ते अज की कहा जाता है? कहते तुहाडी गिनती बहुत घट है। अज कई अपग्रेड प्रचारक हो आ गए, कहते तुहाडी गिनती बहुत घट है, हुण तुसीं ये मंग छड्ड दो, हुण तुसीं ये गल करिया ना करो। पर सानू बाबा बोधा सिंह ते बाबा गरजा सिंह भुल गए, दो ही सी। उन्हां दी गिनती ज्यादा नहीं सी, उन्हां दी गिनती सिर्फ 2 सी। ते जदों उत्थे ढोरा कटिया जा रहा है ना कि खालसा खत्म हो गया, वो झाड़ियां चों बाहर आउंदे ने, झाड़ियां चों बाहर आउंदे ने
ਤੇ ਟੈਕਸ ਕਰਾਉਣ ਲੱਗੇ। ਫਿਰ ਉਹ ਚਿੱਠੀ ਵੀ ਲਿਖਦੇ ਨੇ, ਜਗਰੇ ਖਾਨ ਨੂੰ ਚਿੱਠੀ ਲਿਖੀ ਉਹਨਾਂ ਨੇ, ਤੇ ਫਿਰ ਪਿੱਠਾਂ ਜੋੜ ਕੇ ਲੜਦੇ ਨੇ। ਅਸੀਂ ਉਦੋਂ ਵੀ ਨਹੀਂ ਦਬੇ ਜਦੋਂ ਅਸੀਂ ਦੋ ਸੀ। ਧੰਨ ਬਾਬਾ ਬੋਤਾ ਸਿੰਘ ਤੇ ਧੰਨ ਬਾਬਾ ਗਰਜਾ ਸਿੰਘ। ਹੁਣ ਇਹ ਸਾਡੇ ਚਾਰ ਪੱਖ ਨੇ, ਚਾਰੇ ਪੱਖਾਂ ਵਿੱਚ ਕੋਈ ਕਮੀ ਨਹੀਂ, ਕਿਉਂਕਿ ਚਾਰੇ ਪੱਖਾਂ ਦੇ ਸਿਧਾਂਤ, ਚਾਰੇ ਪੱਖਾਂ ਦੀ ਸੇਧ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਦੇ ਅੰਦਰ ਦਿੱਤੀ ਹੋਈ ਹੈ। ਅਸੀਂ ਇਤਿਹਾਸ ਸਿਰਜੇ ਹੋਏ ਨੇ, ਅਸੀਂ ਇਤਿਹਾਸ ਸਿਰਜੇ ਹੋਏ ਨੇ। ਪਰ ਹੁਣ ਕੀ, ਜਦੋਂ ਇਹ ਗੱਲ ਚੱਲਦੀ ਹੈ ਕਹਿੰਦੇ ਤੁਸੀਂ ਰਾਜ ਕਿੱਥੇ ਕਰੋਗੇ, ਤੁਹਾਡਾ ਰਾਜ ਕਿਹੋ ਜਿਹਾ ਹੋਵੇਗਾ, ਇਹ ਹਾਸੋ ਹੀ ਦੀਆਂ ਗੱਲਾਂ ਨੇ ਨਾ। ਅਸੀਂ ਤਾਂ ਰਾਜ ਕਰਕੇ ਵਿਖਾਇਆ ਹੈ ਕਿ ਖਾਲਸੇ ਦਾ ਰਾਜ ਕਿਹੋ ਜਿਹਾ ਹੁੰਦਾ ਹੈ, ਖਾਲਸੇ ਦਾ ਰਾਜ ਕਿਹੋ ਜਿਹਾ ਹੁੰਦਾ ਹੈ। ਪਰ ਉਹ ਲੋਕਾਂ ਨੂੰ ਇਹ ਗੱਲ ਚੁਭਦੀ ਹੈ। ਇਹਦੇ ਤਿੰਨ ਕਾਰਨ ਨੇ। ਆਹ ਬੇਨਤੀ ਕਰਕੇ ਮੈਂ ਸਮਾਪਤੀ ਵੱਲ ਆਵਾਂ। ਅੰਗਰੇਜ਼ੀ ਦੇ ਤਿੰਨ ਸ਼ਬਦ ਨੇ। ਇੱਕ ਹੈ ਅਸੈਪਟ, ਕਿਸੇ ਚੀਜ਼ ਨੂੰ ਪ੍ਰਵਾਨ ਕਰ ਲੈਣਾ। ਇੱਕ ਹੈ ਰਿਸਪੈਕਟ, ਕਿਸੇ ਨੂੰ ਸਤਿਕਾਰ ਦੇਣਾ। ਤੀਸਰਾ ਹੈ ਪ੍ਰੋਟੈਕਟ, ਕਿਸੇ ਨੂੰ ਸੁਰੱਖਿਆ ਦੇਣੀ। ਹੁਣ ਤਿੰਨੇ ਪੱਖਾਂ ਦੇ ਤੁਸੀਂ ਵਿਚਾਰ ਕਰਕੇ ਵੇਖੋ। ਪਹਿਲੀ ਗੱਲ, ਉਹ ਕਿਸੇ ਨੂੰ ਪ੍ਰਵਾਨ ਹੀ ਨਹੀਂ ਕਰਦੇ, ਉਹ ਕਿਸੇ ਨੂੰ ਪ੍ਰਵਾਨ ਨਹੀਂ ਕਰਦੇ। ਉਹ ਕਹਿੰਦੇ ਗੱਲ ਹੋਵੇਗੀ ਸਾਡੀ, ਜਿਹਦਾ ਵੀ ਰਾਜ ਚੜ੍ਹਦਾ ਹੈ ਗੱਲ ਹੋਵੇਗੀ ਸਾਡੀ। ਪਰ ਸਾਡੇ ਘਰ ਦੇ ਵਿੱਚ ਕੀ ਹੈ? ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌ ਵਰਨਾਂ ਕੋ ਸਾਂਝਾ। ਤੇ ਅਗਲੀ ਗੱਲ, ਇਸ ਘਰ ਦੇ ਵਿੱਚ ਰਿਸਪੈਕਟ ਸਭ ਦੀ ਹੈ, ਜਿਹੜਾ ਮਰਜ਼ੀ ਆਵੇ। ਹਰਿਮੰਦਰ ਸਾਹਿਬ ਦੇ ਦਰਵਾਜ਼ੇ ਨੇ ਚਾਰ, ਪਰ ਭੁੱਲਣਾ ਨਹੀਂ ਚਾਹੀਦਾ ਪੁਲ ਇੱਕ ਹੈ। ਪੁਲ ਚਾਰ ਨਹੀਂ, ਦਰਵਾਜ਼ੇ ਚਾਰ ਨੇ। ਕਈ ਵਾਰੀ ਅਸੀਂ ਇਹ ਉਦਾਹਰਣ ਥਾਂ ਪਰ ਥਾਂ ਢਕਾਉਣ ਲੱਗ ਜਾਂਦੇ ਆ, ਪਰ ਇਹ ਥਾਂ ਪਰ ਥਾਂ ਨਹੀਂ ਢੁਕਦੀ। ਚਾਰੇ ਦਰਵਾਜ਼ੇ ਕਹਿੰਦੇ ਨੇ ਕੋਈ ਮਰਜ਼ੀ ਆਵੇ, ਪਰ ਪੁਲ ਇੱਕ ਹੈ। ਅਸੀਂ ਇੱਕ ਦੇ ਪੁਜਾਰੀ ਹਾਂ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਤੇ ਹੁਣ ਕੋਈ ਹਿੰਦੂ ਵੀਰ ਆਵੇ, ਉਹ ਆ ਕੇ ਕਹੇ ਕਿ ਮੈਂ ਗੱਲ ਆਪਣੀ ਕਰੂੰਗਾ, ਇਹ ਗੱਲ ਫਬਦੀ ਨਹੀਂ। ਮੁਸਲਮਾਨ ਵੀਰ ਆ ਕੇ ਕਹੇ ਕਿ ਇੱਥੇ ਆ ਕੇ ਮੈਂ ਗੱਲ ਆਪਣੀ ਕਰੂੰਗਾ, ਇਹ ਗੱਲ ਫਬਦੀ ਨਹੀਂ। ਆਓ ਜਿਹੜਾ ਮਰਜੀ, ਪਰ ਗੱਲ ਹੋਵੇਗੀ ਇੱਕ ਦੀ। ਤੀਸਰਾ ਹੈ ਕਿਸੇ ਚੀਜ਼ ਨੂੰ ਪ੍ਰੋਟੈਕਟ ਕਰਨਾ। ਉਹ ਵੀ ਗੁਰੂ ਮਹਾਰਾਜ ਨੇ ਬਲ ਖਾਲਸੇ ਨੂੰ ਦਿੱਤਾ ਹੈ, ਤੇ ਇਹਨੂੰ ਬਣਾਇਆ ਅਕਾਲ ਪੁਰਖ ਦੀ ਫੌਜ ਦਾ ਸਿਪਾਹੀ। ਖਾਲਸਾ ਅਕਾਲ ਪੁਰਖ ਦੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਫਿਰ ਗੱਲ ਇੱਕ ਖਿੱਤੇ ਦੀ ਜਾਂ ਇੱਕ ਦੇਸ਼ ਦੀ ਨਹੀਂ। ਜਿੱਥੇ ਜਿੱਥੇ ਵੀ ਜ਼ੁਲਮ ਹੋਏਗਾ, ਇਹ ਅੱਗੇ ਆਏਗਾ ਤੇ ਗੁਰੂ ਦੇ ਸਿਧਾਂਤਾਂ ਤੇ ਪਹਿਰਾ ਦੇਵੇਗਾ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਭਰੈ, ਕਬ ਹੋਣਾ ਛਾੜੈ ਖੇਤ। ਗੁਰੂ ਕਿਰਪਾ ਕਰੇ। ਦਾਸ ਇੱਥੇ ਹੀ ਖੇਮਾ ਦਾ ਜਾਚਕ ਹੈ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗੁਰੂ ਮਹਾਰਾਜ ਜੀ ਦੀ ਸੰਗਤ ਬਖਸ਼ਣ ਯੋਗ ਹੈ। ਆਓ ਅਗਲਾ ਜੋ ਸਮਾਂ ਹੈ ਉਹ ਪ੍ਰਬੰਧਕ ਜਨਾਂ ਤੋਂ ਸਰਵਣ ਕਰੋ, ਕਿਉਂਕਿ ਆਪ ਜੀ ਦੇ ਵਿੱਚ ਵੱਡੇ ਵੱਡੇ ਬੁਲਾਰੇ ਬੈਠੇ ਨੇ, ਸੋ ਉਹਨਾਂ ਨੇ ਵੀ ਆਪ ਜੀ ਦੇ ਸਾਹਮਣੇ ਵਿਚਾਰ ਰੱਖਣੇ ਨੇ ਜੀ। ਦਾਸ ਇੱਥੇ ਹੀ ਖੇਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਕੁਈਨ ਵਿਲੇਜ 222 ਸਟਰੀਟ ਤੋਂ, ਜੋ ਆਪ ਜੀ ਨੂੰ ਕਥਾ ਵਿਚਾਰਾਂ ਦੇ ਨਾਲ ਨਿਹਾਲ ਕਰ ਰਹੇ ਸਨ। ਭਾਈ ਸਾਹਿਬਾਂ ਦਾ ਬਹੁਤ ਬਹੁਤ ਧੰਨਵਾਦ। ਸੋ ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਆ, ਅੱਜ ਦਾ ਜੋ ਦਿਹਾੜਾ ਆ 29 ਅਪ੍ਰੈਲ 1986 ਖਾਲਿਸਤਾਨ ਐਲਾਨਨਾਮੇ ਨੂੰ ਸਮਰਪਿਤ ਇਹ ਦਿਹਾੜਾ ਹੈ। ਸੋ ਇਹ ਜੋ ਦਿਹਾੜਾ ਸੰਗਤਾਂ ਨੂੰ ਬਹੁਤਾਤ ਪਤਾ ਆ। ਸੋ ਜਦੋਂ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਤੇ ਅਟੈਕ ਕੀਤੇ, ਜਿਹਦੇ ਵਿੱਚ ਰਸ਼ੀਆ, ਯੂਕੇ, ਇਹਨਾਂ ਕੰਟਰੀਆਂ ਦੀ ਵੀ ਜਿਹੜੀ ਮਦਦ ਲਈ ਗਈ, ਪਰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਕੁਝ ਮੁੱਠੀ ਭਰ ਸਿੰਘਾਂ ਨੇ ਭਾਰਤੀ ਹਕੂਮਤ ਨੂੰ, ਫੌਜ ਨੂੰ ਲੋਹੇ ਦੇ ਚੜੇ ਚਵਾਏ। ਸੋ ਸਾਧ ਸੰਗਤ ਜੀ,
ਉਸ ਤੋਂ ਉਪਰੰਤ ਜਦੋਂ 35 ਤੋਂ ਵੱਧ ਗੁਰਧਾਮ ਜੋ ਭਾਰਤ ਦੇ ਦੂਜੇ ਸਟੇਟਾਂ ਦੇ ਵਿੱਚ ਇਤਿਹਾਸਕ ਗੁਰਦੁਆਰਿਆਂ ਤੇ ਜਿੱਥੇ ਭਾਰਤੀ ਫੌਜ ਨੇ ਅਟੈਕ ਕੀਤਾ, ਦਿੱਲੀ ਦੇ ਵਿੱਚ ਸਿੱਖ ਜੈਨੋਸਾਈਡ ਜੋ ਕੰਟੀਨਿਊਟੀ ਅੱਜ ਦੇ ਦਿਨਾਂ ਦੇ ਵਿੱਚ ਵੀ ਲਗਾਤਾਰ ਜਿਵੇਂ ਸਤਿਗੁਰਾਂ ਦੇ ਸਰੂਪ ਦੀਆਂ ਬੇਅਦਬੀਆਂ ਪੰਜਾਬ ਦੇ ਵਿੱਚ ਰੀਸੈਂਟਲੀ ਆਪਾਂ ਫਿਰ ਦੇਖਿਆ, ਹਰ ਦਿਨ ਸਾਨੂੰ ਕੁਛ ਨਾ ਕੁਛ ਸੁਣਨ ਨੂੰ ਮਿਲਦਾ। ਤਾਂ ਅਟੈਕ ਤੋਂ ਬਾਅਦ 29 ਅਪ੍ਰੈਲ 1986 ਨੂੰ ਖਾਲਿਸਤਾਨ ਐਲਾਨਨਾਮੇ ਦੀ ਜਿਹੜੀ ਆ ਉਹ ਐਲਾਨ ਕਰ ਦਿੱਤਾ ਗਿਆ ਪੰਥਕ ਕਮੇਟੀ ਦੇ ਜੁਝਾਰੂ ਸਿੰਘਾਂ ਵੱਲੋਂ ਕਿ ਹੁਣ ਅਸੀਂ ਭਾਰਤ ਦੇ ਨਾਲ ਜਿਹੜਾ ਇੰਡੀਆ ਉਹਦੇ ਨਾਲ ਨਹੀਂ ਰਹਿਣਾ, ਸਾਨੂੰ ਆਪਣਾ ਆਜ਼ਾਦ ਖਿੱਤਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀ, ਉਹ ਸਾਨੂੰ ਵਾਪਸ ਸਾਡਾ ਜਿਹੜਾ ਰਾਜ ਚਾਹੀਦਾ, ਕਿਉਂਕਿ ਤੁਹਾਡੇ ਨਾਲ ਰਹਿ ਕੇ ਸਾਨੂੰ ਧੋਖੇਬਾਜ਼ੀਆਂ ਜਿਹੜੀਆਂ ਆ ਉਹ ਮਿਲੀਆਂ। ਸੋ ਜਿਸ ਕੰਟਰੀ ਦੇ ਵਿੱਚ ਅਸੀਂ ਰਹਿੰਦੇ ਹਾਂ ਸਾਧ ਸੰਗਤ ਜੀ, ਉਸ ਕੰਟਰੀ ਦੇ ਵਿੱਚ ਵੀ ਅਸੀਂ ਜਿਹੜਾ 4 ਜੁਲਾਈ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਕੰਟਰੀ ਦਾ ਇੰਡੀਪੈਂਡੈਂਸ ਡੇ ਜਿਹੜਾ ਆ 4 ਜੁਲਾਈ ਵੀ ਮਨਾਇਆ ਜਾਂਦਾ ਆ। ਪਰ ਜਿਹੜਾ 4 ਜੁਲਾਈ ਆ ਉਹ 1776 ਦੇ ਵਿੱਚ ਫਿਲਾਡੈਲਫੀਆ ਜਿਹੜੀ ਜਗ੍ਹਾ ਆ ਸਟੇਟ ਆ, ਉਸ ਜਗ੍ਹਾ ਦੇ ਵਿੱਚ ਕਿਸੇ ਵੇਲੇ ਇਸ ਕੰਟਰੀ ਦੀ ਉਹ ਰਾਜਧਾਨੀ ਹੋਇਆ ਕਰਦਾ ਸੀ ਫਿਲਾਡੈਲਫੀਆ। ਤਾਂ ਉਸ ਜਗ੍ਹਾ ਦੇ ਉੱਤੇ ਇਹ ਡੈਕਲੇਰੇਸ਼ਨ ਜਿਹੜੀ ਅਮਰੀਕਾ ਦੇ ਆਜ਼ਾਦੀ ਦਾ ਜਿਹੜਾ ਐਲਾਨ ਉਸ ਵੇਲੇ 4 ਜੁਲਾਈ 1776 ਨੂੰ ਕਰ ਦਿੱਤਾ ਗਿਆ ਸੀ। ਹੁਣ ਕਈਆਂ ਦੇ ਸ਼ੱਕ ਵਿੱਚ ਵੀ ਅਸੀਂ ਇਹ ਦਿਨ ਮਨਾਉਂਦੇ ਹਾਂ। ਸਾਡੇ ਜੁਝਾਰੂਆਂ ਨੇ, ਪੰਥਕ ਕਮੇਟੀ ਨੇ ਇਹ ਐਲਾਨ ਕਰ ਦਿੱਤਾ, ਪੰਥ ਨੇ, ਕੌਮ ਨੇ ਸਰਬੱਤ ਖਾਲਸਾ ਸੱਦ ਕੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਡੈਕਲੇਰੇਸ਼ਨ ਹੋ ਚੁੱਕੀ ਆ। ਤਾਂ ਜਿਵੇਂ ਅਮਰੀਕਾ ਜਿਹੜਾ ਆਜ਼ਾਦ ਬਾਅਦ ਵਿੱਚ ਹੁੰਦਾ, ਉਹਨਾਂ ਨੇ ਡੈਕਲੇਰੇਸ਼ਨ ਜਿਹੜੀ ਆਪਣੀ ਪਹਿਲਾਂ ਕਰ ਦਿੱਤੀ ਸੀਗੀ ਫਿਲਾਡੈਲਫੀਆ ਦੇ ਵਿੱਚ 1776 ਦੇ ਵਿੱਚ 4 ਜੁਲਾਈ ਨੂੰ। ਇਸੇ ਤਰ੍ਹਾਂ ਸਤਿਗੁਰਾਂ ਨੇ ਅੱਜ ਜਿਹੜੀ ਆ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਆ। ਸਮੁੱਚੀਆਂ ਜਥੇਬੰਦੀਆਂ ਵੱਲੋਂ ਇਹ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਆ ਇਸ ਗੁਰਦੁਆਰਾ ਸਾਹਿਬ ਵਿਖੇ ਵੀ, ਕਿਉਂਕਿ ਸੰਗਤ ਵਿੱਚ ਇੱਕ ਮੈਸੇਜ, ਇੱਕ ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਪਤਾ ਲੱਗਣਾ ਚਾਹੀਦਾ ਵੀ ਕੌਮੀ ਘਰ ਖਾਲਿਸਤਾਨ ਦੀ ਜ਼ਰੂਰਤ ਕਿਉਂ ਆ, ਸਾਡੇ ਨਾਲ ਹੋ ਕੀ ਰਿਹਾ। ਇਹ ਖਾਲਿਸਤਾਨ ਨੂੰ ਕਈ ਲੋਕਾਂ ਵੱਲੋਂ, ਸਰਕਾਰਾਂ ਵੱਲੋਂ, ਏਜੰਸੀਆਂ ਵੱਲੋਂ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਆ, ਪਰ ਸਾਧ ਸੰਗਤ ਜੀ ਇਹ ਖਾਲਿਸਤਾਨ ਦੀ ਡੈਕਲੇਰੇਸ਼ਨ ਜਿਹੜੀ ਆ 29 ਅਪ੍ਰੈਲ 1986 ਨੂੰ ਅਕਾਲ ਤਖਤ ਸਾਹਿਬ ਤੋਂ ਸਰਬੱਤ ਖਾਲਸਾ ਸੱਦ ਕੇ ਕੌਮ ਨੇ ਕਰ ਦਿੱਤੀ ਆ। ਸਭ ਉਸ ਦਿਨ ਨੂੰ ਅੱਜ ਮਨਾਇਆ ਜਾ ਰਿਹਾ, ਪ੍ਰਣ ਕੀਤਾ ਜਾ ਰਿਹਾ ਕਿ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਅਸੀਂ ਥਾਂ ਪਰ ਥਾਂ ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਜਥੇਬੰਦੀਆਂ ਵੱਲੋਂ, ਸੰਗਤਾਂ ਵੱਲੋਂ ਵੱਡੇ ਵੱਡੇ ਪ੍ਰੋਗਰਾਮ ਖਾਲਿਸਤਾਨ ਦੇ ਸੰਘਰਸ਼ ਨੂੰ ਹੋਰ ਮਜ਼ਬੂਤ ਤਰੀਕੇ ਦੇ ਨਾਲ ਲੜਨ ਵਾਸਤੇ ਅੱਗੇ ਵਧ ਰਹੇ ਆ। ਸੋ ਇਹ ਖਾਲਿਸਤਾਨ ਦੀ ਪ੍ਰਾਪਤੀ ਜਿੱਥੇ ਅਸੀਂ ਸਾਰਿਆਂ ਨੇ ਆਪਣੇ ਆਪਣੇ ਯੋਗਦਾਨ ਪਾਉਣਾ ਆ, ਉੱਥੇ ਸਭ ਤੋਂ ਵੱਡੀ ਜਿਹੜੀ ਤਾਕਤ ਆ ਉਹ ਅਰਦਾਸ ਵਿੱਚ ਆ। ਇਸੇ ਕਰਕੇ ਸੋ 3 ਰੋਜ਼ਾਂ ਤੋਂ ਦਿਨਾਂ ਤੋਂ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਗਈ ਸੀ, ਅੱਜ ਭੋਗ ਪਏ। ਸਤਿਗੁਰਾਂ ਅੱਗੇ ਵੀ ਅਰਦਾਸ ਜਿਹੜੀ ਆ ਜੋਦੜੀ ਬੇਨਤੀ ਕੀਤੀ ਗਈ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰ, ਬਖਸ਼ਿਸ਼ ਕਰ, ਕੌਮ ਨੂੰ ਆਪਣੇ ਘਰ ਦੀ ਜਿਹੜੀ ਬਖਸ਼ਿਸ਼ ਹੋਵੇ ਜਿੱਥੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਜਨਰੇਸ਼ਨਾਂ ਮਹਿਫੂਜ਼ ਰਹਿ ਸਕਣ। ਸੋ ਅੱਜ ਦੇ ਦਿਨ ਦੇ ਉੱਤੇ ਸਾਡੇ ਕੁਝ ਸਤਿਕਾਰਯੋਗ ਬੁਲਾਰੇ ਸਾਹਿਬਾਨ ਪਹੁੰਚੇ ਹਨ। ਸਾਧ ਸੰਗਤ ਜੀ ਤਕਰੀਬਨ ਕੁਝ ਬੁਲਾਰਿਆਂ ਤੋਂ ਬਾਅਦ ਫਿਰ ਕਵੀਸ਼ਰੀ ਜਥੇ ਕੀਰਤਨੀਏ ਜਥੇ ਉਹ ਆਪ ਜੀ ਨੂੰ ਬਾਣੀ ਦੇ ਨਾਲ ਵੀ ਜੋੜਨਗੇ, ਕਵੀਸ਼ਰੀ ਵਾਰਾਂ ਵੀ ਆਪ ਜੀ ਨੂੰ ਸੁਣਾਈਆਂ ਜਾਣਗੀਆਂ। ਸੋ ਉਦੋਂ ਤੱਕ ਕੁਝ ਬੁਲਾਰੇ ਸਾਡੇ ਕੋਲ ਹੈ, ਆਪਾਂ ਉਹਨਾਂ ਦੇ ਸਾਰਿਆਂ ਦੇ ਵਿਚਾਰ ਜਿਹੜੇ ਆ ਇਹ ਤਕਰੀਬਨ ਸਾਲ ਦੇ ਵਿੱਚ ਇੱਕ ਦਿਨ ਜਿਹੜਾ ਆਉਂਦਾ ਆ ਤੇ ਸਾਨੂੰ ਜ਼ਰੂਰ ਇਸ ਗੱਲ ਨੂੰ ਘੋਖਣਾ ਬਚਣਾ ਚਾਹੀਦਾ ਆ, ਇਹ ਤੇ ਪੜਤਾਲ ਕਰਨੀ ਚਾਹੀਦੀ ਆ ਵੀ ਅਸੀਂ ਅੱਗੇ ਕਿਵੇਂ ਵਧਣਾ, ਸਾਡੀਆਂ ਜ਼ਰੂਰਤਾਂ ਕੀ ਆ, ਸਾਡੇ ਨਾਲ ਹੋ ਕੀ ਰਿਹਾ ਆ। ਸੋ ਪਿਛਲੇ ਦਿਨਾਂ ਦੇ ਵਿੱਚ ਕਨੈਕਟੀਕਟ ਸਟੇਟ ਦੇ ਵਿੱਚ ਵੀ, ਮੈਸਾਚੂਸੇਟਸ ਸਟੇਟ ਦੇ ਵਿੱਚ ਵੀ, ਉਹਨਾਂ ਸਟੇਟਾਂ ਦੇ ਵਿੱਚੋਂ ਇਲੈਕਟਡ ਅਫੀਸ਼ੀਅਲ ਨੇ
ਜਿਹੜੇ ਚੁਣੇ ਹੋਏ ਸਟੇਟ ਦੇ ਨੁਮਾਇੰਦੇ ਹੁੰਦੇ ਆ, ਜਿਹੜੇ ਅਸੈਂਬਲੀ ਦੇ ਵਿੱਚ ਬਹਿੰਦੇ ਆ, ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਡਾਕੂਮੈਂਟ ਜਿਹੜੇ ਜਾਰੀ ਕੀਤੇ ਆ, ਉਹਨਾਂ ਨੇ ਮਾਨਤਾ ਦਿੱਤੀ ਆ ਕਿ ਵਾਕਈ ਕੌਮ ਨੂੰ ਖਾਲਿਸਤਾਨ ਦੀ ਲੋੜ ਆ। 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਨੂੰ ਮਾਨਤਾ ਦਿੰਦਿਆਂ ਹੋਇਆ ਉਹਨਾਂ ਨੇ ਲਾਸਟ ਈਅਰ ਜਿਹੜੀ ਆ ਉਹਦੇ ਵਿੱਚ ਸਾਡਾ ਜਿਹੜਾ ਹੌਸਲੇ ਨੂੰ ਹੋਰ ਬੁਲੰਦ ਕੀਤਾ ਆ। ਸੋ ਇਹਨਾਂ ਕੰਮਾਂ ਉੱਤੇ ਜਿੱਥੇ ਵਰਲਡ ਸਿੱਖ ਪਾਰਲੀਮੈਂਟ ਦੇ ਕੁਝ ਨੁਮਾਇੰਦੇ ਸਰਦਾਰ ਸਵਰਨਜੀਤ ਸਿੰਘ ਜੀ, ਗੁਰਵਿੰਦਰ ਸਿੰਘ ਧਾਲੀਵਾਲ ਜੀ, ਇਹਨਾਂ ਨੇ ਯੋਗਦਾਨ ਪਾਇਆ। ਸੋ ਮੈਂ ਬੇਨਤੀ ਕਰੂੰਗਾ ਸਰਦਾਰ ਗੁਰਵਿੰਦਰ ਸਿੰਘ ਧਾਲੀਵਾਲ ਉਹ 5-10 ਮਿੰਟ ਵਾਸਤੇ ਉਹ ਆਪ ਜੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਜਿਹੜੀ ਉੱਥੇ ਸਾਨੂੰ ਉਹਨਾਂ ਨੇ ਸਟੇਟ ਵੱਲੋਂ ਜਿਹੜੀ ਪ੍ਰੋਕਲੇਮੇਸ਼ਨ ਦਿੱਤੀ ਆ ਉਹ ਆਪ ਜੀ ਦੇ ਨਾਲ ਜ਼ਰੂਰ ਸਾਂਝੀ ਕਰਨਗੇ ਜੀ। ਸੋ ਇਹਨਾਂ ਤੋਂ ਉਪਰੰਤ ਫਿਰ ਅਗਲੇ ਬੁਲਾਰਿਆਂ ਦੀ ਆਪ ਜੀ ਦੇ ਨਾਲ ਸਾਂਝ ਪਾਈ ਜਾਏਗੀ ਜੀ। ਸਰਦਾਰ ਗੁਰਵਿੰਦਰ ਸਿੰਘ ਧਾਲੀਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੋਦ ਦਾ ਨਿੱਘ ਮਾਣਦੇ ਹੋਏ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਐਲਾਨਨਾਮਾ ਕੀ ਹੈ? ਜਿਸ ਤਰ੍ਹਾਂ ਤੁਹਾਨੂੰ ਭਾਈ ਸਾਹਿਬ ਨੇ ਵੀ ਦੱਸਿਆ, ਕਥਾ ਵਿੱਚ ਭਾਈ ਹਿੰਮਤ ਸਿੰਘ ਜੀ ਵੀ ਦੱਸ ਕੇ ਗਏ, ਇਹਦੀ ਜ਼ਰੂਰਤ ਕਿਉਂ ਹੈ ਤੇ ਸਾਨੂੰ ਆਜ਼ਾਦੀ ਦੀ ਜ਼ਰੂਰਤ ਕਿਉਂ ਹੈ ਕਿ ਤੁਸੀਂ ਇੱਕ ਅੰਮ੍ਰਿਤ ਸੰਚਾਰ ਵੀ ਕਰਦੇ ਹੋ, ਉੱਥੇ ਤਬਹੀਰ ਚਲਾਉਂਦੇ ਹੋ ਤਾਂ ਤੁਹਾਡੇ ਤੇ NSA ਦੇ ਕੇਸ ਲੱਗ ਜਾਂਦੇ ਆ। ਤੇ ਦੂਸਰੇ ਪਾਸੇ ਹਿੰਦੁਸਤਾਨ ਵਾਲੇ ਜੋ ਮਰਜ਼ੀ ਕਰਨ, ਚਾਹੇ ਉਹ ਹਿੰਦੁਸਤਾਨ ਦਾ ਨਾਂ ਲੈਣ, ਹਿੰਦੂ ਰਾਸ਼ਟਰ ਦਾ ਨਾਂ ਲੈਣ, ਚਾਹੇ ਉਹ ਬੱਚੀਆਂ ਦਾ ਰੇਪ ਦਾ ਦੀ ਗੱਲ ਹੋਵੇ ਤੇ ਉਹਨਾਂ ਨੂੰ ਜੇਲ੍ਹਾਂ ਚੋਂ ਬਾਹਰ ਲਿਆ ਕੇ ਤੇ ਉਹਨਾਂ ਨੂੰ ਹਾਰ ਵੀ ਪਾਏ ਜਾਂਦੇ ਆ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਪਿਛਲੇ ਸਾਲ ਫਸਟ ਟਾਈਮ ਇੱਕ ਹਿਸਟਰੀ ਹੀ ਜਿਹੜੀ ਬਣੀ ਸੀ ਕਨੈਟੀਕਟ ਦੇ ਵਿੱਚ, ਨਾਰਵਿਚ ਸਟੇਟ ਦੇ ਵਿੱਚ ਪਹਿਲਾ ਜਿਹੜਾ ਖਾਲਿਸਤਾਨ ਐਲਾਨਨਾਮੇ ਦਾ ਪ੍ਰੋਕਲੇਮੇਸ਼ਨ ਸਿਟੀ ਵੱਲੋਂ ਜਾਰੀ ਕੀਤੀ ਗਈ ਸੀ, ਜਿਹਦੇ ਵਿੱਚ ਸਟੇਟ ਦੀ ਸੈਨੇਟਰ ਕੈਥੀ ਆਸਟਨ, ਸਟੇਟ ਰੈਪ ਰਾਇਨ, ਉਹਨਾਂ ਨੇ ਵੀ ਮੋਹਰ ਲਾਈ ਸੀ। ਉਸ ਤੋਂ ਬਾਅਦ ਫਿਰ ਮੈਸਾਚੂਸੇਟਸ ਦੀਆਂ 2 ਸਿਟੀਆਂ, ਹੋਲੀਵੁੱਡ ਜਿੱਥੇ ਦਾਸ ਰਹਿੰਦਾ ਤੇ ਨਾਲ ਵਾਲੀ ਸਿਟੀ ਚਿਕੋਪੀ, ਉਹਨਾਂ ਨੇ ਵੀ ਸਾਨੂੰ ਮਤਲਬ ਇਹ ਜਿਹੜਾ ਪ੍ਰੋਕਲੇਮੇਸ਼ਨ ਤੇ ਮੋਹਰ ਲਾਈ ਸੀ। ਪਰ ਭਾਰਤੀ ਸਰਕਾਰ ਨੂੰ ਇੰਨਾ ਦੁੱਖ ਹੋਇਆ ਇਸ ਚੀਜ਼ ਦਾ ਕਿ ਅਮਰੀਕਾ ਵਰਗੀ ਇੱਕ ਕੰਟਰੀ ਇੱਕ ਖਾਲਿਸਤਾਨ ਐਲਾਨਨਾਮੇ ਨੂੰ ਮਾਨਤਾ ਦੇ ਰਹੀ ਹੈ। ਉਸ ਚੀਜ਼ ਨੂੰ ਰੋਕਣ ਲਈ ਉਹਨਾਂ ਨੇ ਇੰਡੀਅਨ ਕੌਂਸਲਰ ਜੋ ਕਿ ਆਪਣੇ 25-30 ਬੰਦਿਆਂ ਨੂੰ ਨਾਲ ਲੈ ਕੇ ਨਾਰਵੇ ਸਿਟੀ ਤੇ ਜਾਂਦਾ, ਮੇਅਰ ਦੇ ਨਾਲ ਮੀਟਿੰਗ ਕਰਦਾ ਕਿ ਜੀ ਇਹ ਤੁਸੀਂ ਗਲਤ ਕੀਤਾ। ਉਸ ਤੋਂ ਬਾਅਦ ਉਹ ਅਪਰੋਚ ਕਰਦਾ ਸਿਟੀ ਆਫ ਚਿਕਪੀ ਦੇ ਮੇਅਰ ਦੇ ਨਾਲ, ਉਹਨਾਂ ਦੇ ਨਾਲ ਵੀ ਮੀਟਿੰਗ ਹੁੰਦੀ ਹੈ ਇਹਨਾਂ ਦੀ, ਚਲੋ ਆਪਣਾ ਉਹ ਦਬਦਬਾ ਬਣਾ ਲੈਂਦੇ ਆ। ਫਿਰ ਉਹ ਅਪਰੋਚ ਕਰਦੇ ਆ ਸਾਡੇ ਮੇਅਰ ਨੂੰ, ਜੈਸ਼ਵਾ ਗਾਰਸੀਆ, ਜਿਹੜਾ ਕਿ ਪਹਿਲਾ ਸਪੈਨਿਕ ਮੇਅਰ ਹੈਗਾ ਸਾਡਾ। ਉਹਨੇ ਇੱਕ ਟੋਕੀ ਆਵਾਜ਼ ਦਿੱਤਾ, ਉਹਨਾਂ ਨੂੰ ਜਵਾਬ ਦਿੱਤਾ ਕਿ ਜੇ ਅਗਰ ਤੁਸੀਂ ਬਿਜ਼ਨਸ ਮਾਈਂਡਡ ਦੇ ਨਾਲ ਸਾਡੀ ਸਿਟੀ ਜਾਣਾ ਚਾਹੁੰਦੇ ਹੋ, ਮੈਨੂੰ ਮਿਲਣਾ ਚਾਹੁੰਦੇ ਹੋ, ਵੈਲਕਮ ਹੈ। ਪਰ ਜੇ ਸਾਡਾ ਇੱਕ ਸਿਟੀਜ਼ਨ ਬੰਦਾ, ਸਾਡੇ ਸਿਟੀ ਦਾ ਬੰਦਾ ਆ, ਉਹ ਦੇ ਨਾਲ ਅਸੀਂ ਖੜੇ ਆ, ਜਿਹੜੀ ਕਿ ਇੱਕ ਰਾਈਟ ਹੈਗਾ ਉਹਨਾਂ ਦਾ, ਉਹਦੇ ਤੇ ਮੈਂ ਤੁਹਾਡੇ ਨਾਲ ਕੋਈ ਮੀਟਿੰਗ ਨਹੀਂ ਕਰਾਂਗਾ। ਉਸ ਬੰਦੇ ਨੇ ਕੋਈ ਡਟਮਾ ਉਹਨਾਂ ਨੂੰ ਜਵਾਬ ਇਸ ਗੱਲ ਦਾ ਦਿੱਤਾ। ਹਰ ਸਾਲ April 1 ਨੂੰ ਉਹ ਆਪਣਾ ਨਿਸ਼ਾਨ ਸਾਹਿਬ ਸਿਟੀ ਦੇ ਪਿਛਲੇ 9 ਸਾਲਾਂ ਤੋਂ ਚਲਾ ਰਹੇ ਆ। ਜਦੋਂ ਕੋਵਿਡ ਦਾ ਸਮਾਂ ਚੱਲ ਰਿਹਾ ਸੀ, ਇੱਥੋਂ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਭਾਈ ਹਿੰਮਤ ਸਿੰਘ ਹੋਣੀ, ਭਾਈ ਬਲਜਿੰਦਰ ਸਿੰਘ ਹੋਣੀ ਇੱਥੋਂ ਲੰਗਰਾਂ ਦੀਆਂ ਸੇਵਾ ਕਰ ਰਹੇ ਸੀ। ਉਸ ਵੇਲੇ ਕੋਵਿਡ ਦਾ ਜ਼ੋਰ ਸੀ, ਸਾਰੇ ਵੀ ਸੇਵਾ ਨਾਲ ਚਲਾ ਰਹੇ ਸੀ। ਇੱਥੇ ਦਾਸ ਨੂੰ ਵੀ ਮੌਕਾ ਮਿਲਿਆ ਆ ਕੇ ਇਹਨਾਂ ਨੇ ਸੇਵਾ ਕਰਨ ਦਾ। ਉਸ ਤੋਂ ਬਾਅਦ ਫਿਰ ਮੈਂ ਜਦੋਂ ਵਾਪਸ ਗਿਆ ਸੀ, ਉੱਥੇ ਵੀ ਦੇਖਿਆ ਕਿ ਇਹ ਹਾਲਾਤ ਚੱਲ ਰਹੇ, ਚਲੋ ਉੱਥੇ ਵੀ ਇਹ ਸੇਵਾ ਹਿੰਮਤ ਭਾਜੀ ਨੂੰ ਕਿਹਾ ਕਿ ਚਲੋ ਉੱਥੇ ਵੀ ਤੁਸੀਂ ਕਰੋ, ਅਸੀਂ ਤੁਹਾਡੇ ਨਾਲ ਆਉਂਦੇ ਹਾਂ। ਉਸ ਟਾਈਮ ਫਿਰ ਮੇਅਰ ਦੀ ਕਾਲ ਆਉਂਦੀ ਹੈ ਕਿ
मैं ਤੁਹਾਡੇ ਬਾਰੇ ਬਹੁਤ ਪੜ੍ਹ ਰਿਹਾ ਪੇਪਰ ਦੇ ਵਿੱਚ ਕਿ ਸਿੱਖ ਕੀ ਕਰ ਰਹੇ ਆ, ਕਿਸ ਤਰ੍ਹਾਂ ਹਿਊਮੈਨਿਟੀ ਦੀ ਹੈਲਪ ਕਰ ਰਹੇ ਆ, ਮੈਂ ਤੁਹਾਡੇ ਲਈ ਕੀ ਕਰ ਸਕਦਾ। ਕੋਵਿਡ ਦਾ ਟਾਈਮ ਸੀਗਾ, ਉਸ ਸਾਲ ਮੈਂ ਸੋਚਿਆ ਸੀ ਸ਼ਾਇਦ ਇਸ ਵਾਰ ਸਾਡਾ ਨਿਸ਼ਾਨ ਸਾਹਿਬ ਨਹੀਂ ਝੂਲੇਗਾ, ਤੇ ਮੈਂ ਉਹਨੂੰ ਕਹਿ ਦਿੱਤਾ, ਮੈਂ ਕਿਹਾ ਹੋਰ ਤੂੰ ਕੀ ਕਰਨਾ ਸਾਡੇ ਲਈ, ਪਰ ਇੱਕ ਸਾਡਾ ਨਿਸ਼ਾਨ ਸਾਹਿਬ ਹੈ ਜਿਹੜਾ ਹਰ ਸਾਲ ਤੋਂ ਐਸ ਸੋਚਿਆ ਇਸ ਸਾਲ ਨਹੀਂ ਹੋਊਗਾ। ਉਹ ਕਹਿੰਦਾ ਨਹੀਂ ਇਸ ਸਾਲ ਵੀ ਹੋਊਗਾ, ਕਿ ਜੋ ਤੁਸੀਂ ਕਰ ਰਹੇ ਹੋ ਨਾ ਉਹਦੇ ਸਾਹਮਣੇ ਇਹ ਕੰਮ ਕੁਛ ਵੀ ਨਹੀਂ ਹੈਗਾ ਸਾਡਾ। ਇਸ ਵਾਰੀ ਜਦੋਂ ਮੈਂ ਉਹਨਾਂ ਨੂੰ ਕਾਲ ਕੀਤੀ ਕਿ April ਦਾ ਫਸਟ ਆ ਰਹੀ ਹੈ ਤੇ ਆਪਾਂ ਨਿਸ਼ਾਨ ਸਾਹਿਬ ਦਾ ਕਰਨਾ ਹੈਗਾ, ਉਹ ਹਰ ਸਾਲ ਵਿਸਾਖੀ ਦੀ ਪ੍ਰੋਕਲੇਮੇਸ਼ਨ ਦਿੰਦੇ ਆ। ਉਹਨਾਂ ਦਾ ਮੈਨੂੰ ਫੋਨ ਆਇਆ ਕਿ ਵਿਸਾਖੀ ਦੀ ਪ੍ਰੋਕਲੇਮੇਸ਼ਨ ਤੂੰ ਹਰ ਸਾਲ ਲੈਂਦਾ ਹੈ। ਐਤਕੀ ਮੈਂ ਨਹੀਂ ਅਪਰੋਚ ਕੀਤੀ ਉਹਨਾਂ ਨੂੰ 29 April ਦੇ ਖਾਲਿਸਤਾਨ ਦੇ। ਉਹਨਾਂ ਨੇ ਖੁਦ ਮੈਨੂੰ ਕਿਹਾ ਕਿ ਸਾਡੇ ਤੇ ਦਬਾਅ ਆਇਆ ਸੀ ਪਿਛਲੀ ਵਾਰੀ, ਉਸ ਦਬਾਅ ਨੂੰ ਦਬਾਉਣ ਵਾਸਤੇ, ਉਹਨਾਂ ਨੂੰ ਦਿਖਾਉਣ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ 29 ਖਾਲਿਸਤਾਨ ਐਲਾਨਨਾਮੇ ਦੀ ਪ੍ਰੋਕਲੇਮੇਸ਼ਨ ਦੇਈਏ। ਸ੍ਰੀ ਅਕਾਲ। ਕੁਝ ਕਾਰਨਾਂ ਕਰਕੇ ਉਸ ਦਿਨ ਮੇਅਰ ਅਵੇਲੇਬਲ ਨਹੀਂ ਸੀਗਾ, ਉਸਨੇ ਖਾਸ ਕਾਲ ਕਰਕੇ ਸਾਡੀ ਜਿਹੜੀ ਸਟੇਟ ਰੈਪ ਹੈਗੀ ਹੈ ਪੈਟ ਡਫੀ ਤੇ ਸਾਡਾ ਸਟੇਟ ਸੈਨੇਟਰ ਜਾਨ ਵਿਲਸ, ਉਹਨਾਂ ਨੂੰ ਸਪੈਸ਼ਲ ਕਾਲ ਕੀਤੀ। ਇਹ ਤੋਂ ਭਾਈ ਆਪਣੇ ਬਲਜੀਤ ਸਿੰਘ ਜੀ, ਭਾਈ ਹਰਵਿੰਦਰ ਸਿੰਘ ਜੀ, ਇਹ ਸਾਰੇ ਵੀ ਉੱਥੇ ਆਏ ਸੀਗੇ। ਮਤਲਬ ਉਹਨਾਂ ਨੇ ਬੜੇ ਮਾਣ ਦੇ ਨਾਲ ਉਹ ਚੀਜ਼ ਨੂੰ ਪੜ੍ਹਿਆ ਉਸ ਦਿਨ, ਸਾਡਾ ਨਿਸ਼ਾਨ ਸਾਹਿਬ ਚਲਾਇਆ ਉਸ ਦਿਨ। ਇਹ ਸਾਨੂੰ ਸਮਝਣਾ ਪੈਣਾ ਕਿ ਜੇ ਇੱਥੇ ਦੇ ਪੋਲੀਟੀਸ਼ੀਅਨ ਸਾਡੇ ਨਾਲ ਖੜੇ ਆ ਤੇ ਅਸੀਂ ਕਿੱਥੇ ਖੜੇ ਆ। ਜੇ ਸਾਡੇ ਚੋਂ 0.5% ਵੀ ਆਪਣੀਆਂ ਹਿੱਕਾਂ ਤਾਣ ਕੇ ਉਸ ਹਕੂਮਤ ਦੇ ਨਾਲ ਲੜ ਰਹੇ ਆ ਤੇ ਸਾਡਾ ਬਾਕੀਆਂ ਦਾ ਫਰਜ਼ ਬਣ ਜਾਂਦਾ, ਜੇ ਅੱਗੇ ਨਹੀਂ ਆ ਸਕਦੇ ਪਿੱਛੇ ਖੜ ਕੇ ਉਹਨਾਂ ਦਾ ਹੌਸਲਾ ਰੱਖੀਏ, ਉਹਨਾਂ ਦਾ ਹੌਸਲਾ, ਉਹਦੇ ਲੱਤਾਂ ਨਾ ਖਿੱਚੀਏ, ਉਹਨਾਂ ਨੂੰ ਹੌਸਲਾ ਦੇਈਏ, ਕਿਸੇ ਵੀ ਤਰੀਕੇ ਨਾਲ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਦੂਸਰੀ ਗੱਲ, ਇਸ ਵੇਲੇ ਜੋ ਆਪਣਾ ਬੰਦੀ ਸਿੰਘਾਂ ਦਾ ਮੋਰਚਾ ਚੱਲ ਰਿਹਾ ਹੈ, ਉਹ ਧੰਨ ਨੇ ਵੀਰ ਬਜ਼ੁਰਗ ਜਿਹੜੇ ਉੱਥੇ ਸਟਾਰਟਿੰਗ ਤੋਂ 7 ਜਨਵਰੀ ਤੋਂ ਲੈ ਕੇ ਹਾਲੇ ਤੱਕ ਦਿਨ ਰਾਤ, ਚਾਹੇ ਉਹ 5 ਬੰਦੇ ਬੈਠੇ ਹੋਣ ਚਾਹੇ 500 ਬੈਠੇ ਹੋਣ, ਪਰ ਉਹ ਬੈਠੇ ਉੱਥੇ। ਹੁਣ ਜਲੰਧਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਆ, ਉਹ ਪਿੰਡਾਂ ਦੇ ਵਿੱਚ ਲਾਸਟ 9 ਦਿਨਾਂ ਤੋਂ ਉਹ ਰੋਜ਼ਾਨਾ 11 ਸਿੰਘਾਂ ਦਾ ਜਥਾ ਹਰ ਪਿੰਡ ਦੇ ਵਿੱਚ ਲਾਗੇ ਜਾਂਦਾ ਹੈ ਤੇ ਉਹਨਾਂ ਨੂੰ ਅਵੇਅਰ ਕਰ ਰਿਹਾ ਕਿ ਭਾਈ ਇਹ ਪਾਰਟੀ ਸਾਡੀ ਪਾਰਟੀ ਨਹੀਂ, ਸਾਡੀ ਪਾਰਟੀ ਭਾਈ ਆਪਣੇ ਸਿਮਰਜੀਤ ਸਿੰਘ ਮਾਨ, ਉਹਨਾਂ ਨੂੰ ਵੋਟਾਂ ਦਿਓ ਤੁਸੀਂ। ਉਹ ਸਾਡਾ ਵੀ ਫਰਜ਼ ਬਣ ਜਾਂਦਾ ਹੈ ਕਿ ਇੱਥੋਂ ਆਪਣੇ ਰਿਸ਼ਤੇਦਾਰਾਂ ਨੂੰ ਕਾਲ ਕਰਕੇ ਇਹਨੂੰ, ਇਸ ਪਾਰਟੀ ਨੂੰ ਸਾਲ ਹੋਇਆ ਤੇ ਕੀ ਕੁਛ ਇਹਨਾਂ ਨੇ ਦਿਖਾਤਾ, ਸਾਡੇ ਨਾਲ ਕੀ ਕੁਛ ਕਰ ਦਿੱਤਾ ਇਹਨਾਂ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕਿੰਨਾ ਨੁਕਸਾਨ ਕਰਨਗੇ। ਉਦੋਂ ਜਹਾਜ਼ ਭਰ ਕੇ ਅਸੀਂ ਇਹਨਾਂ ਨੇ ਬੜਾ ਲੋਕਾਂ ਨੂੰ ਕਿਹਾ ਕਿ ਭਾਈ ਇਹ ਸਾਡੇ ਨਹੀਂ ਹੈਗੇ, ਇਹ ਉਹਨਾਂ ਦੇ ਹੀ ਅੰਗ ਹੈਗੇ, ਇਹਨਾਂ ਤੋਂ ਬਚੋ, ਪਰ ਲੇਕਿਨ ਸਾਨੂੰ ਸਮਝ ਨਹੀਂ ਆਈ। ਪਰ ਹੁਣ ਸਾਨੂੰ ਪਤਾ ਲੱਗ ਰਿਹਾ, ਪਿੰਡਾਂ 'ਚ ਆਵਾਜ਼ ਉੱਠ ਰਹੀ ਹੈ। ਉਹ ਸਾਡਾ ਵੀ ਫਰਜ਼ ਬਣ ਜਾਂਦਾ ਕਿ ਸਾਡੇ ਰਿਸ਼ਤੇਦਾਰਾਂ ਨੂੰ, ਸਾਡੇ ਭੈਣਾਂ ਭਰਾਵਾਂ ਨੂੰ ਕਾਲ ਕਰੋ ਤਾਂ ਕਿ ਜਲੰਧਰ ਦੀਆਂ ਜਿਹੜਾ ਇਲੈਕਸ਼ਨ ਆਇਆ ਉਹਦੇ ਵਿੱਚ ਇਹ ਦੁਬਾਰਾ ਆਪਣੀ ਜਿੱਤ ਪ੍ਰਾਪਤ ਨਾ ਕਰ ਸਕਣ। ਇਹ ਸਾਡਾ ਫਰਜ਼ ਬਣ ਜਾਂਦਾ ਹੈ। ਬਾਕੀ ਸਾਡੇ ਡਾਕਟਰ ਸਾਹਿਬ ਬਹੁਤ ਪਿਆਰੇ ਬੁਲਾਰੇ ਇੱਥੇ ਹਨ, ਭਾਈ ਜੋਗਾ ਸਿੰਘ ਜੀ। ਮੈਂ ਤਾਂ ਨਿਮਾਣਾ ਸਿੱਖ, ਕਦੇ ਬੋਲਣਾ ਵੀ ਨਹੀਂ ਸੀ ਆਉਂਦਾ ਸਟੇਜ ਤੇ, ਕੰਮ ਦਾ ਹੁੰਦਾ ਸੀ। ਤੇ ਸਾਡੇ ਵੀਰਾਂ ਨੇ, ਭਾਈ ਹਿੰਮਤ ਸਿੰਘ ਹੋਣੀ, ਬਲਜਿੰਦਰ ਸਿੰਘ ਹੋਣੀ, ਡਾਕਟਰ ਸਾਹਿਬ ਨੇ, ਇਹ ਨਹੀਂ ਬੋਲਣਾ ਚਾਹੀਦਾ, ਤੈਨੂੰ ਆਪਣੇ ਦਿਲ ਦੇ ਬਲਬਲੇ ਕੱਢਣੇ ਚਾਹੀਦੇ ਆ। ਇਸੇ ਤਰੀਕੇ ਨਾਲ ਜੇ ਕੋਈ ਵੀ ਸੰਗਤ ਦੇ ਵਿੱਚ ਸਾਡੀ ਬੀਬੀ, ਸਾਡੇ ਭਰਾ ਕਿਸੇ ਦੇ ਮਨ ਦੇ ਬਲਬਲੇ ਹੈਗੇ, ਜ਼ਰੂਰ ਬੋਲਿਆ ਕਰੋ। ਜਿਸ ਤਰ੍ਹਾਂ ਕਿ ਪਹਿਲਾਂ ਆਪਣੇ ਜਿਹੜੀ ਪਰੇਡ ਸੀ DC ਦੇ ਵਿੱਚ, ਬਹੁਤ ਹੀ ਸੁਚੱਜੇ ਢੰਗ ਦੇ ਨਾਲ, ਪੁਰਾਤਨ ਤਰੀਕੇ ਦੇ ਨਾਲ ਪਾਲਕੀ ਸਾਹਿਬ ਦੇ ਵਿੱਚ ਜਿਹੜੀ ਉਹ ਆਪਣਾ ਨਗਰ ਕੀਰਤਨ ਕੀਤਾ। ਤੇ ਉੱਥੇ ਇੱਕ ਭੈਣ ਜੀ ਸੀਗੇ ਜੋ ਕਿ ਫੁੱਲਾਂ ਦੀ ਸੇਵਾ ਕਰ ਰਹੇ ਸੀ, ਨਿਸ਼ ਪ੍ਰਸ਼ਾਦ ਦੀ ਸੇਵਾ ਕਰ ਰਹੇ ਸੀ। ਤੇ ਮੈਂ ਉਹਨਾਂ ਕੋਲ ਗਿਆ, ਕਿ ਭੈਣ ਜੀ ਬਹੁਤ ਵਧੀਆ ਲੱਗ ਰਿਹਾ ਤੁਸੀਂ ਸੇਵਾ ਕਰਦੇ ਹੋ। ਉਹ ਕਹਿੰਦੇ ਨਹੀਂ, ਮੇਰੇ ਮਨ ਦੀ ਚਾਹਨਾ ਕਿ ਮੈਂ ਕੰਧਾ ਦੇਵਾਂ ਪਾਲਕੀ ਸਾਹਿਬ ਨੂੰ। ਉਹਨਾਂ ਦੇ ਨਾਲ ਫਿਰ ਕੋਲ ਭੈਣ ਜੀ ਹੈ। ਇਹ ਤੋਂ ਪਤਾ ਲੱਗਦਾ ਆ ਕਿ ਸਾਡੀਆਂ ਭੈਣਾਂ ਵੀ ਸਾਡੇ ਨਾਲ ਚੱਲਣਾ ਚਾਹੁੰਦੀਆਂ। ਇਹ ਸਾਨੂੰ ਉਹ ਚੀਜ਼ ਨੂੰ ਪਛਾਣਨਾ ਪੈਣਾ ਹੈ, ਸਾਡੇ ਬੱਚਿਆਂ ਨੂੰ ਅੱਗੇ ਲਿਆਉਣਾ ਪੈਣਾ। ਪੋਲੀਟੀਕਲ
ਹੱਬ ਇਹੋ ਜਿਹਾ ਹੱਬ ਆ ਜਿਹੜਾ ਕਿ ਸਾਡੀ ਆਵਾਜ਼ ਨੂੰ ਉੱਤੇ ਲਿਜਾ ਸਕਦਾ ਹੈ। ਇਸ ਕਰਕੇ ਆਪਣੇ ਬੱਚਿਆਂ ਨੂੰ ਜਿੱਥੇ ਆਪਾਂ ਕਹਿੰਦੇ ਕਿ ਡਾਕਟਰ, ਇੰਜੀਨੀਅਰ, ਲਾਇਰ ਬਣੋ, ਉੱਥੇ ਥੋੜਾ ਪੋਲੀਟੀਕਲ ਵੱਲ ਵੀ ਉਹਨਾਂ ਨੂੰ ਦੱਸਿਆ ਕਰੋ ਕਿ ਬਈ ਇਹ ਵੀ ਇੱਕ ਰਸਤਾ ਹੈਗਾ ਹੈ ਜਿੱਥੇ ਤੁਸੀਂ ਕੌਮ ਦੀ ਆਵਾਜ਼ ਕਰ ਸਕਦੇ ਹੋ। ਇੰਨੀਆਂ ਗੱਲਾਂ ਕਰਦਾ ਹੋਇਆ ਕਿ ਮਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇਹ ਸਨ ਸਰਦਾਰ ਗੁਰਮਿੰਦਰ ਸਿੰਘ ਧਾਲੀਵਾਲ ਜੀ, ਜੋ ਆਪ ਜੀ ਨੂੰ ਆਪਣੇ ਵਿਚਾਰ ਸਰਵਣ ਕਰਾ ਰਹੇ ਸਨ ਜੀ। ਸੋ ਵੀਰ ਹੁਣੀ ਕਾਫੀ ਐਫਰਟ ਕਰਦੇ ਆ ਮੈਸੇਜਿਸ ਸਟੇਟ ਦੇ ਵਿੱਚ ਕਾਫੀ ਸਾਰੇ ਜਿਹੜੇ ਬਿੱਲ ਆ ਉਸ ਸਟੇਟ ਦੇ ਵਿੱਚ ਪਾਸ ਕਰਵਾਏ ਆ। ਸੋ ਧੰਨਵਾਦ ਸਰਦਾਰ ਗੁਰਮਿੰਦਰ ਸਿੰਘ ਧਾਲੀਵਾਲ ਜੀ ਉਹਨਾਂ ਦਾ। ਸੋ ਹੁਣ ਮੈਂ ਬੇਨਤੀ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਤੋਂ ਸਰਦਾਰ ਜੋਗਾ ਸਿੰਘ ਜੀ ਨਿਵਾਸੀ ਤੋਂ, ਇਹ ਵੀ ਸਾਡੇ ਵੀਰ ਕਾਫੀ ਐਫਰਟ, ਜਿੱਥੇ ਵੀ ਕੌਮ ਦੀ ਗੱਲ ਹੁੰਦੀ ਆ ਉੱਥੇ ਨੱਠ ਭੱਜ ਕਰਕੇ ਪਹੁੰਚਦੇ ਆ, ਆਪਣੀਆਂ ਸੇਵਾਵਾਂ ਦਿੰਦੇ ਆ। DC ਪਰੇਡ ਦੇ ਵਿੱਚ ਵੀ ਕਾਫੀ ਵੱਡਾ ਯੋਗਦਾਨ ਵੀਰ ਜੀ ਉਹਨਾਂ ਨੇ ਪਾਇਆ ਸੀ। ਸੋ ਮੇਰੀ ਬੇਨਤੀ ਹੈ ਸਰਦਾਰ ਜੋਗਾ ਸਿੰਘ ਉਹਨਾਂ ਨੂੰ। ਬਾਕੀ ਕੱਲ੍ਹ ਦੀ ਜੋ 29 ਅਪ੍ਰੈਲ ਦੀ ਕੱਲ੍ਹ ਦੀ ਪਰੇਡ ਜਿਹੜੀ ਸਿਟੀ ਦੇ ਵਿੱਚ ਬਹੁਤ ਬਾਰਿਸ਼ ਵੀ ਸਾਰਾ ਦਿਨ 1 ਮਿੰਟ ਰੁਕਣ ਦਾ ਨਾਂ ਨਹੀਂ ਸੀ ਦਿੰਦੀ, ਪਰ ਮੈਂ ਖਾਸ ਤੌਰ ਤੇ ਬੇਨਤੀ ਕਰੂੰਗਾ ਜਿੰਨੇ ਵੀ ਗੁਰੂ ਘਰ ਦੇ ਸਾਡੀਆਂ ਭੈਣਾਂ, ਸਾਡੇ ਵੀਰ ਸੇਵਾਦਾਰ, ਜਿਨ੍ਹਾਂ ਨੇ ਬਹੁਤ ਹੀ ਤਨਦੇਹੀ ਦੇ ਨਾਲ ਤਕਰੀਬਨ ਸੋਮਵਾਰ ਤੋਂ ਲਾਸਟ ਵੀਕ ਸੋਮਵਾਰ ਤੋਂ ਹੀ ਲਗਾਤਾਰ ਜੋ ਲੰਗਰ ਪਾਣੀ ਵਸਤਾਂ ਲਿਆਉਣ ਦੇ ਜਿਹੜੇ ਆ ਉਹ ਉਹਨਾਂ ਨੇ ਐਫਰਟ ਕੀਤੇ। ਔਰ ਫਰਾਈਡੇ, ਵੀਰਵਾਰ, ਸ਼ੁੱਕਰਵਾਰ, ਸ਼ਨੀਚਰਵਾਰ ਲਗਾਤਾਰ ਜਿਹੜੀ ਸੇਵਾ, ਕੱਲ ਲਿਜਾਣ ਦੀ ਫਿਰ ਬਰਤਨ ਸਾਫ਼ ਕਿੰਨਾ ਕੁਛ ਹੁੰਦਾ ਆ ਜਿਹੜਾ ਤੁਸੀਂ ਟਰੱਕ ਭਰ ਕੇ ਲਿਜਾਂਦੇ ਹੋ। ਸੋ ਬੜੇ ਉਤਸ਼ਾਹ ਨਾਲ ਲਾਸਟ ਈਅਰ ਦੇ ਨਾਲੋਂ ਕਹਿੰਦੇ ਵੀ ਇੱਕ ਪਤੀਲਾ ਵੱਧ ਹੀ ਬਣਾਉਣਾ ਸਬਜ਼ੀ ਦਾ। ਸੋ ਬਹੁਤ ਪਰਦੇ ਮੀਂਹ ਦੇ ਵਿੱਚ ਟੈਂਟ ਵੀ ਨਹੀਂ ਸੀ ਪਹਿਲਾਂ ਤਾਂ ਸਵੇਰੇ 10:30 ਵਜੇ ਤੱਕ, ਫਿਰ ਬਾਅਦ 'ਚ ਲੱਗੇ ਦਸਤਾਰਾਂ ਦੇ ਵਿੱਚੋਂ ਨੱਚੜ ਕੇ, ਮਤਲਬ ਕਾਫੀ ਤੁਸੀਂ ਸੰਗਤਾਂ ਨੇ ਵੀ ਸਾਰਾ ਕੁਝ ਦੇਖਿਆ, ਪਰ ਸੰਗਤ ਦਾ ਵੀ ਉਤਸ਼ਾਹ ਲਾਸਟ ਈਅਰ ਨਾਲੋਂ ਵੱਧ ਸੀ। ਸੋ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸੇਵਾਦਾਰਾਂ ਦਾ, ਸੰਗਤਾਂ ਦਾ, ਜਿਨ੍ਹਾਂ ਨੇ ਯੋਗਦਾਨ ਪਾਇਆ। ਸੋ ਸੰਗਤ ਨੇ ਵੀ ਪੂਰੀ ਆਪਣੀ ਜਿਹੜੀ ਆ ਖੁਸ਼ੀ ਦਿਖਾਈ ਆ ਕਿ ਆਪਾਂ ਨੈਕਸਟ ਈਅਰ ਹੋਰ ਵੀ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ, ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਲੱਗੀਆਂ। ਸੋ ਮੈਂ ਜ਼ਿਆਦਾ ਸਿੰਘ 18 ਗੱਡੀ ਦੀ ਪਰੇਡ ਦਾ ਨੰਬਰ ਹੈਗਾ ਸਿੰਘ 18। ਸੋ ਪਲੀਜ਼ ਉਹਦੀ ਚਾਬੀ ਤੁਸੀਂ ਦੇ ਦਿਓ, ਤੁਹਾਨੂੰ ਜਾਣ ਦੀ ਖੇਚਲ ਨਾ ਕਰੋ, ਕੋਈ ਗੱਲ ਨਹੀਂ। ਸਿੰਘ ਹੈਗੇ ਬਾਹਰ, ਉਹ ਟੇਕ ਕੇਅਰ ਕਰਨਗੇ, ਗੱਡੀ ਸਟਕ ਕਰਦੀ ਆ ਦੂਜੀਆਂ ਗੱਡੀਆਂ ਨੂੰ। ਸੋ ਇਹ ਬੇਨਤੀ ਪ੍ਰਵਾਨ ਕਰਿਓ ਜੀ। ਹੁਣ ਸਰਦਾਰ ਜੋਗਾ ਸਿੰਘ ਜੀ, ਸੋ 10-12 ਮਿੰਟ ਲਈ ਇਹ ਵੀ ਆਪ ਜੀ ਦਾ ਸਮਾਂ ਲੈਣਗੇ। ਸਾਡੇ ਕੋਲ ਕੁਝ ਹੋਰ ਬੁਲਾਰੇ ਜਿਹੜੇ ਆ, ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਫਿਰ ਆਪ ਜੀ ਨੂੰ ਤਕਰੀਰ ਦੇਣੀ ਆ। ਸੋ ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਸਾਲ ਦੇ ਵਿੱਚ ਇੱਕ ਵਾਰੀ ਕੌਮੀ ਘਰ ਵਾਸਤੇ ਆਪਾਂ ਸਾਂਝਾ ਤੁਹਾਡੇ ਨਾਲ ਕਰਦੇ ਵਿਚਾਰਾਂ ਕਰਦੇ ਹਾਂ। ਉਪਰੰਤ ਕਵੀਸ਼ਰੀ ਜਥਾ ਵੀ ਪਹੁੰਚ ਰਹੇ ਹਾਂ, ਸ਼ਬਦ ਕੀਰਤਨ ਵੀ ਆਪਾਂ ਉਹ ਵੀ ਸਰਵਣ ਕਰਨਾ। ਸੋ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਆਪ ਜੀ ਸਹਿਯੋਗ ਦਿਓ। ਸਰਦਾਰ ਜੋਗਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सूरा सो पहचानिए जो लरे दीन के हेत, पुरजा पुरजा कट मरे कबू ना शारे खेत। वाहिगुरु जी का खालसा, वाहिगुरु जी की फतेह। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਉਸ ਧਰਤੀ ਤੇ ਭਾਰਤੀ ਹਾਕਮਾਂ ਵੱਲੋਂ ਸਿੱਖਾਂ ਦੇ ਹੋ ਰਹੇ ਜ਼ੁਲਮ ਦਾ ਸਬਰ ਤੇ ਸਿਰਕ ਨਾਲ ਟਾਕਰਾ ਕਰਦੇ ਹੋਏ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਭਜੰਗੀਆਂ ਬਜ਼ੁਰਗਾਂ ਤੇ ਮਾਤਾਵਾਂ ਨੂੰ ਅੱਜ ਦੇ ਇਤਿਹਾਸਕ ਦਿਨ ਤੇ ਸ਼ਹੀਦਾਂ ਵੱਲੋਂ ਆਪਣੇ ਖੂਨ ਨਾਲ ਲਿਖੇ ਖਾਲਿਸਤਾਨ ਐਲਾਨਨਾਮੇ ਤੇ ਲੱਖ ਲੱਖ ਪ੍ਰਣਾਮ ਕਰਦਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਬਖਸ਼ਿਸ਼ ਦੁਬਾਰਾ ਫਤਿਹ ਅਰਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ੁਲਮ ਤੇ ਬੇਇਨਸਾਫੀ ਦੇ ਸਮੇਲ ਨਾਲ ਸੰਘਰਸ਼ ਦੀ ਪਦੈਸ਼ ਹੁੰਦੀ ਹੈ, ਪਾਪ ਬਾਗੀ ਜਨਮ ਲੈਂਦਾ ਹੈ। ਅੱਜ ਅਸੀਂ ਬਾਗੀ ਹਾਂ, ਇਹੀ ਕਾਰਨ ਹੈ।
ਕਿ ਸਾਡੇ ਤੇ ਜ਼ੁਲਮ ਹੋਇਆ। ਅਸੀਂ ਕੀ ਕੀਤਾ? ਅਸੀਂ ਵਿਸ਼ਵਾਸ ਤੇ ਪਰਉਪਕਾਰ ਕੀਤੇ। ਸਾਡੇ ਨਾਲ ਕੀ ਹੋਇਆ? ਵਿਸ਼ਵਾਸਘਾਤ ਤੇ ਜ਼ੁਲਮ। ਹੁਣ ਅਸੀਂ ਕੀ ਕਰਨਾ ਹੈ? ਟਾਈਮ ਦੀ ਸੀਮਤ ਹੈ, ਕਿਉਂਕਿ ਬੁਲਾਰੇ ਮੇਰੇ ਤੋਂ ਵੀ ਬਹੁਤ ਵੱਡੇ ਵੱਡੇ ਸੋਚ ਵਾਲੇ ਨੇ, ਵੱਡੀ ਸੋਚ ਵਾਲੇ ਨੇ, ਪਰ ਕਈ ਵਾਰੀ ਇਦਾਂ ਹੁੰਦੀ ਆ ਨਗਾਰੇ ਦੇ ਵਿੱਚ ਜੇ ਤੂਤੀ ਦੀ ਨਾ ਸੁਣੀ ਜਾਵੇ ਤਾਂ ਵੀ ਸਵਾਦ ਜਿਹਾ ਖਰਾਬ ਹੋ ਜਾਂਦਾ। ਇਸ ਤੂਤੀ ਨੇ ਕੱਲ ਵੀ ਇੱਕ ਬੇਨਤੀ ਕੀਤੀ ਸੀ ਦੋ ਸੱਜਣਾਂ ਨੂੰ ਕਿ ਉੱਥੇ ਨਿਸ਼ਾਨ ਸਾਹਿਬ ਜ਼ਰੂਰ ਹੋਣਾ ਚਾਹੀਦਾ, ਪਰ ਨਹੀਂ। ਸੋ ਕਈ ਗੱਲਾਂ ਇਦਾਂ ਦੀਆਂ ਹੁੰਦੀਆਂ ਵੀ ਕਈ ਥਾਈਂ ਉਹ ਜ਼ਰੂਰੀ ਹੁੰਦੀਆਂ, ਤੇ ਸਟੇਜ ਤੇ ਨਿਸ਼ਾਨ ਸਾਹਿਬ ਦਾ ਨਾਮ ਹੋਣਾ ਵੀ ਇੱਕ ਭੁੱਲ ਹੈ। ਸੋ ਮੈਂ ਅੱਗੇ ਬੇਨਤੀ ਕਰਦਾ ਹਾਂ ਕਿ ਮੈਂ ਪਿਛਲੀ ਗੱਲ ਤੇ ਨਹੀਂ ਜਾਵਾਂਗਾ ਵੀ ਸਾਡੇ ਨਾਲ ਅਸੀਂ ਕੀ ਕਰਦੇ ਰਹੇ ਹਾਂ ਤੇ ਸਾਡੇ ਨਾਲ ਕੀ ਹੋਇਆ। ਮੈਂ ਜਾਵਾਂਗਾ ਵੀ ਹੁਣ ਜੋ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਹੈ। ਸਿੱਖਾਂ ਨੇ ਸਾਰਾ ਕੁਝ ਭੁਲਾ ਕੇ ਸਾਨੂੰ 19 ਦੇ ਕਰੀਬ ਅਮਰੀਕਾ ਤੇ ਕੈਨੇਡਾ ਦੀ ਧਰਤੀ ਤੋਂ ਭਾਰਤ ਨੂੰ ਆਜ਼ਾਦ ਵੀ ਕਰਵਾਇਆ, ਕੁਰਬਾਨੀਆਂ ਦਿੱਤੀਆਂ, ਪਰ ਉਹਨਾਂ ਦਾ ਕੋਈ ਮੁੱਲ ਨਹੀਂ ਪਿਆ। ਉਹਨਾਂ ਦੇ ਥਾਂ ਸਾਨੂੰ ਜਨਾਨ ਪੇਸ਼ਾ ਦਾ ਖਿਤਾਬ ਮਿਲ ਗਿਆ ਸੀ ਤੇ ਇਹ ਤੋਹਫਾ ਸਾਨੂੰ ਦਿੱਤਾ ਗਿਆ ਸੀ। ਹੱਕ ਮੰਗੇ ਦੇ ਜੇਲ੍ਹਾਂ ਵਿੱਚ ਸੁੱਟਿਆ ਗਿਆ ਸੀ। ਸਰਦਾਰ ਕਪੂਰ ਸਿੰਘ IAS ਅਫਸਰ ਨੂੰ ਪੂਰੀ ਤਰ੍ਹਾਂ ਜਲੀਲ ਕੀਤਾ ਗਿਆ ਤੇ ਸੋ ਬਾਕੀ ਸੂਬੇ ਬਣਾ ਦਿੱਤੇ। ਪੰਜਾਬੀ ਸੂਬੇ ਲਈ ਵੀ ਸਾਨੂੰ ਕੁਰਬਾਨੀਆਂ ਕਰਨੀਆਂ ਪਈਆਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਮੈਂ ਸ਼ਾਰਟਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਛੱਡੀ ਆ ਰਿਹਾ ਸਾਰਾ ਕੁਛ। ਤੇ ਹੁਣ ਸਾਡੇ ਨਾਲ ਕੀ ਹੋ ਰਿਹਾ ਆ? RSS ਸਾਡੇ ਗੁਰੂ ਘਰਾਂ 'ਚ ਵੀ ਵੜ ਗਈ, ਸਾਡੇ ਪ੍ਰਬੰਧਾਂ 'ਚ ਵੀ ਵੜ ਗਈ, ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਵੜ ਗਈ। ਤੇ ਜਿਹੜੇ ਅੱਜ ਪੰਥ ਲਈ ਖੜੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਦਨਾਮ ਕੀਤਾ ਜਾ ਰਿਹਾ ਹੈ। ਨਵੀਂ ਪਾਰਟੀ ਆ ਗਈ। ਨਵੀਂ ਪਾਰਟੀ ਨੇ ਦੇਖੋ ਉਸ ਟਾਈਮ ਵੀ ਦਾਸ ਦੀ ਨਹੀਂ ਸੁਣੀ। ਮੈਂ ਫੇਸਬੁੱਕ ਤੇ ਵੀ ਜਿੰਨੀ ਵਾਰੀ ਸਟੇਜ ਤੇ ਵੀ ਬੋਲਿਆ ਵੀ ਇਹ ਜਿਵੇਂ ਆਪਾਂ ਕਈ ਵਾਰੀ ਰੇਗਿਸਤਾਨ ਦੇ ਵਿੱਚ ਚਲੇ ਜਾਂਦੇ ਆ, ਜਿਵੇਂ ਰਾਜਸਥਾਨ ਹੋਇਆ ਤੇ ਉੱਥੇ ਜਦੋਂ ਰੇਤਾ ਚਮਕਦੀ ਉਹ ਪਾਣੀ ਵਰਗਾ ਲੱਗਦੀ ਹੁੰਦੀ ਆ ਤੇ ਜਿਹੜੇ ਉਹਨੂੰ ਪਾਣੀ ਦੇ ਉਹਨੂੰ ਮਿਰਗ ਤ੍ਰਿਸ਼ਨਾ ਵੀ ਕਿਹਾ ਜਾਂਦਾ। ਜਿਹੜੇ ਉਸ ਨੂੰ ਪਾਣੀ ਸਮਝ ਕੇ ਉੱਤਰ ਵੱਲ ਨੂੰ ਭੱਜ ਤੁਰਦੇ ਆ ਉਹ ਪਿਆਸੇ ਹੀ ਮੁੜਦੇ ਆ, ਪਿਆਸ ਨਾਲ ਹੀ ਉਹ ਕਈ ਵਾਰੀ ਮਰ ਵੀ ਜਾਂਦੇ ਨੇ। ਸੋ ਸਾਡੇ ਨਾਲ ਵੀ ਉਹੀ ਹੋਇਆ। ਦਾਸ ਨੇ ਉਦੋਂ ਕਿਹਾ ਕਿ ਇਹ ਰੇਤਾ ਹੀ ਚਮਕਦਾ, ਪਾਣੀ ਨਹੀਂ। ਪਰ ਸਾਡੇ ਤੇ ਸਾਡੇ ਜਿਹੜੇ ਵਿਦਵਾਨ ਵੀ ਸੀ ਉਹ ਵੀ ਉਧਰ ਨੂੰ ਝੁਕ ਗਏ ਤੇ ਕਰੋੜਾਂ ਡਾਲਰ ਭੇਜ ਦਿੱਤੇ ਤੇ ਉਹ ਪਿਛਲੀਆਂ ਇਲੈਕਸ਼ਨਾਂ 'ਚ ਵੀ ਭੇਜੇ। ਉਹ ਮਿੱਟੀ ਦੇ ਮਾਧੋ 92 ਭੇਜ ਦਿੱਤੇ ਜੋ ਪੰਜਾਬ ਦੀ ਗੱਲ ਤੱਕ ਕੀ ਕਰਨੀ ਸੀ, ਪੰਜਾਬ ਨੂੰ ਬਰਬਾਦ ਕਰਨ ਤੇ ਤੁਰ ਪਏ, ਸਿੱਖੀ ਨੂੰ ਬਰਬਾਦ ਕਰਨ ਤੇ ਤੁਰ ਪਏ। ਤੇ ਸਾਨੂੰ ਇਹਨਾਂ ਕਾਨਫਰੰਸਾਂ ਦੇ ਵਿੱਚ ਓਪਨਲੀ ਨਹੀਂ, ਸਿਰ ਜੋੜ ਕੇ ਬੈਠ ਕੇ ਗੱਲ ਕਰਨ ਦੀ ਲੋੜ ਆ। ਕਿ ਉਹਨਾਂ ਵੀਰਾਂ ਨੂੰ ਅਸੀਂ ਕੋਈ ਸਵਾਲ ਪੁੱਛੇ ਜਾਂ ਅੱਜ ਵੀ ਉਹ ਸਾਡੀਆਂ ਸਟੇਜਾਂ ਦਾ ਸ਼ਿੰਗਾਰ ਨੇ, ਅੱਜ ਸਾਡੀਆਂ ਸਟੇਜਾਂ ਦੇ ਬੁਲਾਰੇ ਨੇ ਜਿਹੜੇ ਉਸ ਟਾਈਮ ਉਸ ਨੂੰ ਰੇਤਾ ਨੂੰ ਪਾਣੀ ਸਮਝ ਕੇ ਕੌਮ ਨੂੰ ਵੀ ਨਾਲ ਤੋੜਨ ਦੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ, ਕਿ ਉਹਨਾਂ ਤੋਂ ਅਸੀਂ ਕੋਈ ਜਵਾਬ ਮੰਗੇ। ਇਹ ਗੱਲ ਸਾਡੀਆਂ ਇਹ ਗੱਲਾਂ ਵੈਸੇ ਸਾਨੂੰ ਕਰਨੀਆਂ ਚਾਹੀਦੀਆਂ, ਬੈਠ ਕੇ ਮੀਟਿੰਗ ਕਰਨੀ ਚਾਹੀਦੀ ਆ ਕਿ ਨਾ ਕਿ ਓਪਨ। ਚਲੋ ਜੇ ਅੱਜ ਓਪਨ ਵੀ ਆ, ਇਹ ਆਪਾਂ ਕਾਨਫਰੰਸ ਰੱਖੀ ਆ, ਇਹਦੇ ਵਿੱਚ ਇਹ ਚੀਜ਼ਾਂ ਦੀ ਵਿਚਾਰ ਕਰਨ ਦੀ ਜ਼ਰੂਰਤ ਹੈ ਵੀ ਕੀ ਅਸੀਂ ਅੱਗੇ ਤੋਂ ਵੀ ਧੋਖਾ, ਜੇ ਬਲਦੇਵ ਸਿੰਘ ਹੋਣਾ ਨੇ ਸਾਡੇ ਨਾਲ ਧੋਖਾ ਕੀਤਾ, ਉਹ ਮਗਰ ਲੱਗ ਗਏ ਇਹਨਾਂ ਦੇ, ਉਹਨਾਂ ਨੇ ਵਿਸ਼ਵਾਸ ਕਰ ਲਿਆ ਤੇ ਵਿਸ਼ਵਾਸਘਾਤ ਕੌਮ ਨਾਲ ਹੋ ਗਿਆ। ਕੀ ਅੱਜ ਕੇਜਰੀਵਾਲ ਜਾਂ ਹੋਰ ਪਾਰਟੀਆਂ ਦਾ ਸਾਥ ਦੇਣਾ ਵੀ ਕੌਮ ਨਾਲ ਵਿਸ਼ਵਾਸਘਾਤ ਨੇ? ਜਿਹੜੇ ਲੀਡਰ ਅੱਜ ਵੀ ਕਹਿੰਦੇ ਆ ਕਿ ਖਾਲਿਸਤਾਨ ਤੋਂ ਬਿਨਾਂ ਕੋਈ ਹੋਰ ਉਪਰਾਲਾ ਕੀਤਾ ਜਾਵੇ, ਵੱਧ ਅਧਿਕਾਰਾਂ ਦੀ ਗੱਲ ਕੀਤੀ ਜਾਵੇ, ਜਾਂ ਇਹਨਾਂ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਬੇਅਦਬੀ ਹੋ ਰਹੀ ਆ, ਜਿਹੜਾ ਕੋਈ ਅੰਮ੍ਰਿਤ ਸੰਚਾਰ ਲਈ ਉੱਠਦਾ, ਜਿਵੇਂ ਅੰਮ੍ਰਿਤਪਾਲ ਦੇ ਰੂਪ ਵਿੱਚ ਸਾਡੇ ਇੱਕ ਸੂਰਜ ਵਾਂਗ ਚਮਕਦਾ ਇੱਕ ਚਮਕ ਪਈ ਤੇ ਉਸ ਚਮਕ ਨੂੰ ਮੇਟਣ ਲਈ ਸਾਨੂੰ ਬਾਹਰਲਿਆਂ ਤੋਂ ਓਨੀ ਮਾਰ ਨਹੀਂ ਪਈ ਜਿੰਨਾ ਸਾਡੇ ਹੀ ਸਰੂਪ ਵਿੱਚੋਂ ਪਈ ਤੇ ਉਹਨਾਂ ਆਗੂਆਂ ਵੱਲੋਂ ਪਈ ਜਿਨ੍ਹਾਂ ਕੋਲ ਸਾਰੀਆਂ ਸੰਸਥਾਵਾਂ ਦਾ ਪ੍ਰਬੰਧ ਹੈ, ਜਿਨ੍ਹਾਂ ਕੋਲ ਰਾਜ ਸ਼ਕਤੀ ਸੀ। ਬੇਸ਼ੱਕ ਇੰਨਾ ਜਲੀਲ ਹੋਣਾ ਪਿਆ ਉਹਨਾਂ ਨੂੰ ਪੰਥ ਵੱਲੋਂ,
पर उन्होंने फिर भी परवाह नहीं की। ते अज भी कौम नूं तुसीं विचार करो, वारस पंजाब की जथेबंदी के वकीलों नूं वारस पंजाब के जथेबंदी के जिहड़े वार कारकुन ने उन्होंने मिलण तक नहीं दिता जाता। जे मिलण दिता भी गया तो उन्होंने मीडिया भी कोई कवर बहुत घट करता। तो श्रोमणी कमेटी ते उन्होंने वालों थापे हुए जथेदार साहब नूं सारे ही मन रहे ने ते उन्हां दीयां मिलणियां करवा रहे ने। ये देखण दी लोड़ आ गल किधर नूं जा रही है। ये सानू सारियां जथेबंदियां नूं अपने मतभेद भुला के विचारन दी लोड़ आ। ये बैठ के विचारिया जा सकता है। क्यों आपां हुण किस तरह करना, जिवें RSS नागपुर तो प्रोग्राम बनाउंदी आ सिखां दे भेस दे विच सिखां दे विच वड़ के अज तुसीं महसूस कीता हो तुहाडे गुरु घरां दे जिहड़े वड्डे दिन आउंदे आ उन्हां दे लंगरां दे प्रबंध भी उन्हां वल्लों हो रहे आ। ते जिस दा लंगर दा प्रबंध होवे ते कथावाचक साहिबानां नूं भी उस टॉपिक ते बोलना पैंदा, उहनूं खुश करन लई ते बुलारियां नूं भी ये सोचण दी लोड़ है गल किधर नूं जा रही है। तुहाडे गुरु घरां विच भी प्रवेश हो गया, ये भी विचार लो। ये मेरियां बेनतियां जिद्दां नगारे दे विच तूती दी ये बेनती है, इहनूं प्रवान कर लिओ, इन्हां चीज़ां ते विचार कर लो साडे नाल की होण जा रहा है। दूसरी बेनती, अज अमृतपाल सिंह उठिया सी, अमृत की गल की, क्योंकि जिस तो बिना गुजारा नहीं। जे असी रलगाड़ी होना तो फिर गुरु गोबिंद साहब जी नूं ਇਹ ਕਰਨ ਦੀ ਲੋੜ नहीं सी खालसा बनाउण दी कि ਲੱਖਾਂ ਵਿੱਚੋਂ ਪਹਿਚਾਣਿਆ ਜਾਵੇ। क्योंकि उदों भी सवाल उठिया सी जदों तेग बहादुर गुरु तेग बहादुर जी दे असीस कट्टिया गया ते उत्थों बाद विच गुरु साहब ने पूछा सी उत्थे कौन सी, वो जवाब दिता गया कि पता नहीं किन्ने सिख सी। वो कहते सी ऐसा खालसा पंथ साजागा जिहड़ा ਲੱਖਾਂ चों पहचाणिया जावे। ते अज भी जे असीं वो नहीं अपनाउणा तां फिर किधर नूं जा रही। भाई अमृतपाल ने भी तो वही गल कीती सी कि सिख सजो बाणी बाणे दे धारनी बनो ते आज़ादी की गल कीती सी। यही गिनाह सी ना उसदा। सारे उहदे मगर पै गए भी अमृतपाल गलत आ, अमृतपाल सिंह गलत आ। ते अज सिੱਟਾ की निकलिया चक के असाम दीआं जेलां 'च भेज दिता। की हुण खालिस्तान की गल बंद हो जू? इत्ते विचार की लोड़ आ। जिवें पंजाब में भी पंथक जथेबंदियां अज खालिस्तान की गल कर रही ने, की फिर जे वो भी हारली खालिस्तान की या अमृत की गल करनियां उन्होंने भी जेलों में भेज दिता जाए तो अपने कोल फिर की उहदा हल है? कदे उहदे बारे भी आपां बैठ के विचारा करिए भी ये की हल करना। जिहड़ा भी बोलदा उहनूं मार दिता जांदा जा रहा है जां उहनूं निआसरा बनाने की कोशिश की जाती है या जेलों में सुटिया जाता है। ये भी विचार करने की सानू लोड़ आ कि गां आपां किद्दां चलना। उन्होंने तो तुहाडे लई बहुत बड़े बड़े बाणू बन्ने हुए ने। उन्होंने तो इत्थे तक भी कर लिया आ कि अगला जिहड़ा पड़ाव कोई उठूगा सिंह वो भी श्रोमणी कमेटी के थल्ले लगूगा। अगलियां ने दोबारा भी श्रोमणी कमेटी भाजपा दे ते बादलों के अधीन ही करनी है। जदों भी उन्होंने मौका मिले उदों उन्हें ऐलान करना भी हुण वोटिंग करा दो। की तुसीं कोई इकट्ठे होकर इस तरह का सोचते हो कि इस दिन का बाण नूं बन्नीए असीं कि सरकार ते दबाव पाया जाए? हुण कल नूं जिवें अगे आपां बंदी ਸਿੰਘਾਂ वास्ते मोर्चा लगा होया है चंडीगढ़ दे विच, की अमृतपाल सिंह दे साथी भी उहदे ऐड हो जाणगे? की इस मोर्चे नूं असीं होर कोई रूपरेखा देवांगे? कि ये उत्थे हज़ारां दा जां लखां दा इकट्ठ उत्थे करके असीं बैठे रहांगे जां कोई ऐसा प्रोग्राम सारियां दीयां जथेबंदियां दी सलाह दे नाल जिवें मोर्चा चल रहा है उस दे नाल मीटिंगां होण हर एक जथेबंदी नाल मोर्चे दे प्रबंधकां वल्लों भी गां दा सख्त एक्शन की लिया जा सकदा जिस दे नाल सरकार दे नक विच दम आवे। इत्ते भी विचार करने की लोड़ आ। ये नोट करन मेरे भी जो दास बेनती कर रहा है। सो मैं लम्मा समा नहीं लेना, गल्लां बहुत ने होर भी, पर इन्नियां की गल्लां ते जे विचार हो जाए तो बहुत चंगी गल आ। अगली मीटिंग ये होवे, ओपनली ना होवे,
ਉਹ ਆਪਣੇ ਵਿੱਚ ਵਿਚਾਰਾਂ ਕਰਨ ਦੀ ਸਾਰੇ ਜਥੇਬੰਦੀਆਂ ਨੂੰ ਮੈਂ ਹਿੰਮਤ ਸਿੰਘ ਨੂੰ ਬੇਨਤੀ ਕਰਾਂਗਾ, ਜਿਵੇਂ ਇਹਨਾਂ ਕੋਲ ਸੰਗਤਾਂ ਵੱਲੋਂ ਜਾਂ ਗੁਰੂ ਪ੍ਰਬੰਧਕ ਕਮੇਟੀਆਂ ਵੱਲੋਂ ਵੀ ਇਹ ਸਮਰੱਥਾ ਦਿੱਤੀ ਗਈ ਹੈ ਕਿ ਈਸਟ ਕੋਸਟ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਵੀ ਇਹ ਨੁਮਾਇੰਦਗੀ ਕਰਦੇ ਨੇ। ਇਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਜਲਦੀ ਤੋਂ ਜਲਦੀ ਮੀਟਿੰਗ ਸੱਦੀ ਜਾਵੇ ਕਿ ਆਪਾਂ ਗਾਂ ਦਾ ਕੀ ਉਪਰਾਲਾ ਕਰਨਾ ਜਿਹਦੇ ਨਾਲ ਦਬਾਅ ਪਵੇ ਤੇ ਸੱਪ ਵੀ ਮਰੇ ਤਾਂ ਸੋਟਾ ਵੀ ਬਚੇ। ਇਹ ਚੀਜ਼ਾਂ ਦਾ ਵਿਚਾਰ ਕਰਨੀ ਤੇ ਪਿਛਲੀਆਂ ਜੋ ਸਾਡੇ ਵਿੱਚ ਊਣਤਾਂ ਆਈਆਂ ਨੇ, ਗਿਰਾਵਟਾਂ ਆਈਆਂ ਨੇ, ਉਹਨਾਂ ਤੇ ਵੀ ਵਿਚਾਰ ਕੀਤੀ ਜਾਵੇ ਤੇ ਕੋਈ ਠੋਸ ਪ੍ਰੋਗਰਾਮ ਕੌਮ ਨੂੰ ਦਿੱਤਾ ਜਾਵੇ। ਇੱਥੋਂ ਵੀ ਮੋਰਚਾ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਜਾਵੇ ਤੇ ਉਹ ਆਪ ਵੀ ਇਹਦੇ ਬਾਰੇ ਵਿਚਾਰਾਂ ਸਾਰੀਆਂ ਜਥੇਬੰਦੀਆਂ ਨਾਲ ਰਲ ਕੇ ਕਰਨ। ਜੇ ਆਪਾਂ ਇਕੱਲੇ ਪ੍ਰੋਗਰਾਮ ਦੇਵਾਂਗੇ ਤੇ ਉਹਨਾਂ ਨੂੰ ਵੀ ਪਤਾ ਆ ਵੀ ਇਹਨਾਂ ਤੋਂ ਕੁਝ ਨਹੀਂ ਹੋਣਾ ਹੈਗਾ। ਜਿੰਨਾ ਚਿਰ ਨੱਕ 'ਚ ਦਮ ਨਹੀਂ ਹੁੰਦਾ ਉਹਨਾਂ ਚਿਰ ਮੈਂ ਇੱਕ ਤੁਹਾਡੀ ਐਗਜ਼ਾਮਪਲ ਦਿੰਨਾ, ਕਿਸਾਨੀ ਮੋਰਚੇ ਤੇ ਬੇਸ਼ੱਕ ਮੈਂ ਸਲਾਹ ਮਸ਼ਵਰਾ ਨਹੀਂ ਸੀ ਕੀਤਾ, ਇਕੱਲੇ ਨੇ ਹੀ ਉੱਥੇ 75 ਦਿਨ ਲਾਏ। ਕੁਝ ਜਥੇਬੰਦੀਆਂ ਨੇ ਆ ਕੇ ਸਾਥ ਦਿੱਤਾ, ਉਹ ਆ ਕੇ ਬੋਲੇ ਵੀ, ਇੰਟਰਵਿਊਆਂ ਵੀ ਕਰਕੇ ਗਏ। ਜੇ ਆਪਾਂ ਉਦੋਂ ਹੀ ਉਹ ਪ੍ਰੋਗਰਾਮ ਨੂੰ ਜਿਹੜਾ ਤਕੜੇ ਪੱਧਰ ਤੇ ਕਰ ਦਿੰਦੇ ਤੇ ਮੇਰੇ ਖਿਆਲ 'ਚ ਨਾ ਅਮਰਤਪਾਲ ਸਿੰਘ ਨੂੰ ਪਕੜਨ ਦੀ ਲੋੜ ਪੈਂਦੀ ਤੇ ਨਾ ਹੀ ਸਾਡਾ ਸਿੱਖੀ ਦਾ ਪ੍ਰਚਾਰ ਰੁਕਦਾ। ਮੈਂ ਹੁਣ ਵੀ ਬੇਨਤੀ ਕੀਤੀ ਸੀ, ਹੁਣ ਆਪਾਂ ਸੋਚਣਾ ਪੈਣਾ ਕਿ ਕੀ ਉਹ ਜੇਲਾ ਸਿੰਘ ਚਲੇ ਗਏ, ਬਸ ਉਹ ਬਾਤ ਪੰਜਾਬ ਦੀ ਜਥੇਬੰਦੀ ਦਾ ਪ੍ਰੋਜੈਕਟ ਸੀਗਾ, ਉਹ ਅੰਦਰ ਚਲੇ ਗਿਆ, ਅਸੀਂ ਚੁੱਪ ਕਰ ਜਾਣਾ, ਅਸੀਂ ਆਪਣੇ ਹਿਸਾਬ ਨਾਲ ਜੋ ਪ੍ਰੋਗਰਾਮ ਚੱਲਦੇ ਉਹ ਚੱਲਦੇ ਰੱਖਣੇ ਆ ਤੇ ਹੋਰ ਸਿੰਘ ਦੀ ਕਿਸੇ ਦੀ ਫੇਰ ਉੱਥੇ ਭੇਜਣ ਦੀ ਤਿਆਰੀ ਕਰਨੀ ਆ, ਜਾਂ ਅਸੀਂ ਕੋਈ ਇੱਦਾਂ ਦਾ ਠੋਸ ਪ੍ਰੋਗਰਾਮ ਦੇਣਾ ਜਿਹਦੇ ਨਾਲ ਸਰਕਾਰ ਦਾ ਨੱਕ 'ਚ ਦਮ ਆ ਜਾਏ, ਸੈਂਟਰ ਦਾ ਵੀ ਤੇ ਪੰਜਾਬ ਸਰਕਾਰ ਨੂੰ ਵੀ ਪਤਾ ਲੱਗ ਗਏ ਵੀ ਜੇ ਇਹ ਲੋਕ ਇਹ ਸੰਘ ਦੀ ਰੂਪ 'ਚ ਇਹ ਬਾਹਰ ਪ੍ਰਦੇਸ਼ਾਂ ਵਿੱਚੋਂ ਮਾਇਆ ਭੇਜ ਕੇ ਸਾਨੂੰ ਗੱਦੀਆਂ ਤੇ ਬਿਠਾ ਸਕਦੇ ਤੇ ਸਾਡੀਆਂ ਗੱਦੀਆਂ ਖੋਹ ਵੀ ਸਕਦੇ ਆ। ਇਹ ਤੁਹਾਡੇ ਹੱਥ ਵਿੱਚ ਹੈ ਗੁਰਮੁਖੋ ਸੱਜਣੋ, ਇਹ ਤੁਹਾਡੇ ਹੱਥ ਵਿੱਚ ਹੈ, ਤੁਸੀਂ ਕੀ ਪ੍ਰੋਗਰਾਮ ਦੇਣਾ ਹੈ। ਸੋ ਮੈਂ ਇੱਕ ਬੇਨਤੀ ਇਹ ਗੱਲ ਜ਼ਰੂਰ ਕਰ ਦਿੰਦਾ ਵੀ ਦੇਖੋ ਸਾਡਾ ਵੀ ਰਾਜ ਰਿਹਾ ਆ, ਕੋਈ ਦੂਰ ਦੀ ਗੱਲ ਨਹੀਂ। ਇਸ ਸੰਸਾਰ ਅੰਦਰ ਕਦੇ ਅਸੀਂ ਵੀ ਹੁੰਦੇ ਸੀ ਰਾਜ ਵਾਲੇ, ਅਸੀਂ 5 ਦਰਿਆਵਾਂ ਦੇ ਬਾਦਸ਼ਾਹ ਸਨ, ਤਾਜ ਵਾਲੇ, ਖਾਣ ਵਾਲੇ, ਸਾਡੇ ਸਿਰਾਂ ਤੇ ਕਲਗੀਆਂ ਸੋਹਣੀਆਂ ਸਨ, ਸਾਨੂੰ ਨਿਉਂਦੇ ਸੀ ਕਈ ਢੁਆਣ ਵਾਲੇ, ਉਹ ਸਾਡੇ ਖਾਲਸਾ ਕੌਮੀ ਨਿਸ਼ਾਨ ਵਗੇ ਗਏ, ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ। ਸੋ ਇਹ ਗੱਲਾਂ ਸੀ ਰਾਜ ਦੀ ਸ਼ਕਤੀ ਦੀਆਂ। ਜੇ ਰਾਜ ਹੋਵੇ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਗਲੇ ਮਲੇ ਹੈ। ਇਸ ਬਾਤ ਤੇ ਵੀ ਪਹਿਰਾ ਦੇਣ ਦੀ ਲੋੜ ਹੈ। ਬਾਕੀ ਜੋ ਸਾਨੂੰ ਮਟੇਣਾ ਚਾਹੁੰਦੇ ਆ ਉਹਨਾਂ ਨੇ ਜਿੰਨਾ ਚਿਰ ਮੈਂ ਆਪਣੀ ਕਵਿਤਾ ਰੂਪ ਵਿੱਚ ਵੀ ਪੜ੍ਹਾ ਨਾ ਕੱਢਾਂ ਨਾ, ਉਹ ਗੱਲ ਨਾ ਕਰਾਂ ਤਾਂ ਮੈਨੂੰ ਚੈਨ ਨਹੀਂ ਆਉਂਦਾ ਤੇ ਉਹ ਵੀ ਸੁਣ ਲੈਣ। ਸ਼ਹਿਰ ਸੈਨੀਓ ਤੇ ਬਜਰੰਗ ਦਲਿਓ, ਤੁਸੀਂ ਆਪਣੇ ਮਨੋਂ ਭੁਲੇਖੇ ਕੱਢ ਦਿਓ, ਜੰਗ ਅਜੇ ਵੀ ਜਾਰੀ ਹੈ ਖਾਲਸੇ ਦੀ, ਝੂਠੇ ਪਾਏ ਹੋਏ ਭਰਮ ਨੂੰ ਛੱਡ ਦੇਵੋ। ਉਹ ਜਿਨ੍ਹਾਂ ਨੂੰ ਅੱਤਵਾਦੀ ਆਖਦੇ ਹੋ ਉਹ ਹੀਰੇ ਕੌਮ ਦੇ ਅੱਜ ਖਵਾਉਣ ਲੱਗ ਪਏ, ਕੌਮੀ ਅੰਖ ਜਗਾਉਣ ਵਾਲੇ ਤੁਹਾਨੂੰ ਸੁਪਨਿਆਂ ਵਿੱਚ ਵੀ ਡਰਾਉਣ ਲੱਗ ਪਏ। ਆਜ਼ਾਦੀ ਮਿਹਨਤ ਤੇ ਤੁਸੀਂ ਸਾਨੂੰ ਭੁਲਾ ਦਿੱਤਾ, ਤੋੜੀ ਸੀ ਕੜੀ ਅਸੀਂ ਗੁਲਾਮੀਆਂ ਦੀ, ਉਹ ਪੱਤਾ ਭਾਵੇਂ ਵੈਰੀ ਹੋ ਗਿਆ ਖਾਲਸੇ ਦਾ, ਤਾਰ ਝਾਲਣਾ ਹੋਈ ਰਹਾਨੀਆਂ ਦੀ। ਸਾਡੀ ਨਸਲ ਮੁਕਾਉਣ ਖਾਤਰ ਤੁਸੀਂ ਤਰਲੇ ਰੂਸ ਬਰਤਾਨੀਆਂ ਦੇ ਪਾਏ ਜਾ ਕੇ, ਸਾਡੇ ਦਰਿਆਵਾਂ ਦੇ ਪਵਿੱਤਰ ਨੀਰ ਅੰਦਰ ਤੁਸੀਂ ਨਸ਼ਿਆਂ ਦੇ ਜ਼ਹਿਰ ਪਵਾਏ ਆ ਕੇ। ਉਹ ਖਾਲਸਾ ਪ੍ਰਗਟਿਆ ਤੇਗ ਦੀ ਧਾਰ ਵਿੱਚੋਂ, ਇਹ ਨਹੀਂ ਤੇਗਾਂ ਖੜਕਾਉਣੋਂ ਹਟ ਸਕਦਾ, ਇਹ ਇੰਦਰਾ ਅਬਦਾਲੀ ਤੇ ਮੀਰ ਮਨੂਆ ਕੇ ਵੀ ਛਾਤੀਆਂ ਤਾਣ ਕੇ ਡਟ ਸਕਦਾ। ਸਿੱਖੀ ਬੂਟੇ ਨੂੰ ਕੱਟਣ ਕਟਾਉਣ ਵਾਲੇ ਮੁੱਕ ਜਾਂਦੇ, ਲੱਗਣਾ ਛੱਡਦਾ ਫੇਰੇ ਆਨ ਬਹਾਰ ਅੰਦਰ, ਔਰ ਜਿਸ ਨੂੰ ਮੁਕਾਉਣ ਦੀਆਂ ਟਾਰਾਂ ਮਾਰਦੇ ਹੋ ਉਹਦਾ ਫੈਲ ਗਿਆ ਸਾਰੇ ਸੰਸਾਰ ਅੰਦਰ। ਔਰ ਜੋਗਾ ਸਿੰਘਾਂ ਜੇ ਬਾਦੀ ਸ਼ਮਾ ਤੇ ਪਤੰਗਾ ਕਰੇ ਨਹੀਂ ਟਕਰਾਉਣੋਂ ਹਟ ਸਕਦਾ। ਉਹ ਜਿਸ ਨੂੰ ਬਾਈਆਂ ਵਾਲੇ ਪਾਤਸ਼ਾਹ ਦੀਆਂ ਬਖਸ਼ੀਆਂ ਨੇ, ਉਸ ਕੌਮ ਨੂੰ ਗੁਲਾਮ ਨਹੀਂ ਕੋਈ ਰੱਖ ਸਕਦਾ, ਉਸ ਕੌਮ ਨੂੰ ਗੁਲਾਮ ਨਹੀਂ ਕੋਈ ਰੱਖ ਸਕਦਾ। ਵਾਹਿਗੁਰੂ ਸਤਿ ਸ੍ਰੀ ਅਕਾਲ। ਇਹਦੀਆਂ ਹੀ ਬੇਨਤੀਆਂ ਨਾਲ ਗੁਰਮਤ ਤੋਂ ਕਿਤੇ ਬਾਹਰ ਚਲ ਗਿਆ ਹਾਂ, ਕੋਈ ਭੁੱਲ ਚੁੱਕ ਕਿਸੇ ਦੇ ਸ਼ਾਨ ਦੇ ਖਿਲਾਫ ਬੋਲ ਗਿਆ ਹਾਂ, ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਯੋਗਾ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਿਊ ਜਰਸੀ ਦੇ ਪ੍ਰਧਾਨ। ਸੋ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਸੋ ਬਹੁਤ ਹੀ ਭਾਵੁਕ ਹੋ ਕੇ ਹਮੇਸ਼ਾ ਹੀ ਜੋ ਕੌਮ ਵਾਸਤੇ ਜਿੱਥੇ ਵੀ ਕਿਤੇ ਪ੍ਰੋਗਰਾਮ ਹੁੰਦੇ ਵੱਧ ਤੋਂ ਵੱਧ ਪ੍ਰਚਾਰ ਖਾਲਿਸਤਾਨ ਵਾਸਤੇ ਕੰਮ ਕਰਦੇ ਆ। ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਸੋ ਮੈਂ ਹੁਣ ਬੇਨਤੀ ਕਰਾਂਗਾ, ਡਾਕਟਰ ਬਖਸ਼ੀਸ਼ ਸਿੰਘ ਜੀ ਕੌਂਸਲ ਆਫ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਆ। ਡਾਕਟਰ ਸਾਹਿਬ ਨੇ ਕਿਸੇ ਹੋਰ ਪਾਸੇ ਵੀ ਜਾਣਾ, ਵੈਸੇ ਸਾਡੇ ਕੋਲ ਮੈਂ ਡਾਕਟਰ ਅਮਰਜੀਤ ਸਿੰਘ ਉਹਨਾਂ ਨੂੰ ਸਮਾਂ ਦੇਣਾ ਚਾਹੁੰਦਾ ਸੀ। ਸੋ 5 ਮਿੰਟ ਵਾਸਤੇ ਕਹਿੰਦੇ ਅਸੀਂ ਸਮਾਂ ਲਾਉਣਾ ਤੇ ਫਿਰ ਉਸ ਤੋਂ ਬਾਅਦ ਅਸੀਂ ਕਿਸੇ ਹੋਰ ਪਾਸੇ ਜਾਣਾ ਆ। ਸੋ ਡਾਕਟਰ ਬਖਸ਼ੀਸ਼ ਸਿੰਘ ਉਹਨਾਂ ਨੂੰ ਮੈਂ ਬੇਨਤੀ ਕਰਦਾ, ਉਹ ਕੌਂਸਲ ਆਫ ਖਾਲਿਸਤਾਨ ਦੇ ਪ੍ਰਧਾਨ ਡਾਕਟਰ ਬਖਸ਼ੀਸ਼ ਸਿੰਘ ਜੀ। ਸੋ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਖਾਲਿਸਤਾਨ ਦੀ ਗੱਲ ਚੱਲਦੀ ਆ, ਸੋ ਇਹ ਵਿਜ਼ਿਟ ਕਰਦੇ ਆ। ਸੋ ਇਹਨਾਂ ਦੀ ਏਜ ਦੇ ਮੁਤਾਬਕ ਕਈ ਵਾਰੀ ਅੱਜ ਕੱਲ੍ਹ ਜਿਵੇਂ ਡਾਕਟਰ ਅਮਰਜੀਤ ਸਿੰਘ ਉਹਨਾਂ ਦੀ ਪਿਛਲੇ ਦਿਨੀ ਗੱਲ ਚੱਲਦੀ ਸੀ ਵੀ ਕਈ ਵਾਰੀ ਭੈਣ ਭਰਾ ਇਸ ਗੱਲ ਤੇ ਇਤਰਾਜ਼ ਕਰਦੇ ਵੀ ਜਿਵੇਂ ਜਿਹੜੇ ਥੋੜਾ ਏਜ ਆਪਾਂ ਹੋ ਜਾਂਦੇ ਆ ਜਦੋਂ, ਤਾਂ ਫਿਰ ਜਹਾਜ਼ਾਂ ਦੇ ਵਿੱਚ ਸਫ਼ਰ ਕਰਨਾ ਵੀ ਉਹ ਵੀ ਸਾਨੂੰ ਤਕਲੀਫ ਦਿੰਦਾ ਆ। ਪਰ ਕੌਮੀ ਘਰ ਵਾਸਤੇ ਉਹ એનર્ਜੀ ਸਰੀਰ ਦੇ ਵਿੱਚੋਂ ਕਿੱਥੋਂ ਆਉਂਦੀ ਆ? ਕਿਉਂਕਿ ਖਾਲਿਸਤਾਨ ਦੀ ਗੱਲ ਸਾਡੇ ਉਹਨਾਂ ਸ਼ਹੀਦਾਂ ਦੀ ਗੱਲ ਆ ਜਿਨ੍ਹਾਂ ਨੇ ਲਹੂ ਡੋਲਿਆ ਖਾਲਿਸਤਾਨ ਦੀ ਸੰਘਰਸ਼ ਵਾਸਤੇ, ਜੰਗ ਵਾਸਤੇ। ਤਾਂ ਫਿਰ ਸਾਡੇ ਸਰੀਰਾਂ ਦੇ ਵਿੱਚ એનર્ਜੀ ਆ ਜਾਂਦੀ ਆ। ਸੋ ਮੈਂ ਬੇਨਤੀ ਕਰੂੰਗਾ ਡਾਕਟਰ ਬਖਸ਼ੀਸ਼ ਸਿੰਘ ਜੀ ਉਹ 5 ਮਿੰਟ ਲਈ ਹਾਜ਼ਰੀ ਲਵਾਉਣਗੇ। ਉਪਰੰਤ ਡਾਕਟਰ ਅਮਰਜੀਤ ਸਿੰਘ ਨੇ ਉਹ ਆਪ ਜੀ ਨੂੰ ਵਿਚਾਰਾਂ ਨਾਲ ਸਾਂਝ ਪਾਉਣਗੇ ਜੀ। ਡਾਕਟਰ ਬਖਸ਼ੀਸ਼ ਸਿੰਘ। ਗੁਰੂ ਪਿਆਰੇ ਸਿੰਘ ਜੀ, ਗੱਜ ਕੇ ਬੋਲੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਖਾਲਸਾ ਪੰਥ ਦੇ 354ਵੇਂ ਜਨਮ ਦਿਨ ਸਾਜਨਾ ਦਿਨ ਦੀ ਲੱਖ ਲੱਖ ਵਧਾਈ ਹੋਵੇ। ਸੰਤ ਨਾਰਾਇਣ ਸਿੰਘ ਜੀ ਭਿੰਡਰਾਂ ਵਾਲੇ ਨੇ ਇਹ ਐਲਾਨਨਾਮਾ ਕੀਤਾ ਸੀ ਕਿ ਜਦੋਂ ਹਿੰਦੁਸਤਾਨ ਦੀ ਗਵਰਨਮੈਂਟ ਦਰਬਾਰ ਸਾਹਿਬ ਤੇ ਹਮਲਾ ਕਰੇਗੀ ਤੇ ਖਾਲਸਤਾਨ ਦੀ ਨੀਂਹ ਰੱਖੀ ਜਾਏਗੀ। ਉਹ ਨੀਂਹ ਜੂਨ 1984 ਰੱਖੀ ਗਈ। ਉਸ ਤੋਂ ਬਾਅਦ ਜਨਵਰੀ 26 1986 ਜਦੋਂ ਕਿ ਹਥਿਆਰਬੰਦ ਸੰਘਰਸ਼ ਪੂਰੇ ਜੋੜ ਤੇ ਸੀ, ਦਰਬਾਰ ਸਾਹਿਬ ਤੇ ਸਰਬੱਤ ਖਾਲਸਾ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਖਾਲਸਾ ਬਣਾਉਣਾ ਚਾਹੀਦਾ। ਇਸ ਮਤੇ ਦਾ ਐਲਾਨਨਾਮਾ ਭਾਈ ਸ਼ਹੀਦ ਗੁਰਪ੍ਰੀਤ ਸਿੰਘ ਮਾਨੂਚਾਲ ਉਹਨਾਂ ਨੇ ਇਸ ਦਾ ਐਲਾਨਨਾਮਾ ਕੀਤਾ। ਉਸ ਐਲਾਨਨਾਮੇ ਤੇ ਆਪਾਂ ਹੁਣ ਜਾਂ ਜੋ ਵੀ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਸਨ ਕਿ ਰਾਜ ਬਣਨਾ ਧਰਮ ਚੱਲੇ ਹੈ, ਹੁਣ ਰਾਜ ਦੀ ਪ੍ਰਾਪਤੀ ਦੇ ਨਾਲ ਹੀ ਸਾਡਾ ਧਰਮ ਬਣ ਸਕਦਾ ਵਾ। ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਵਿੱਚ ਸਿੱਖਾਂ ਦੀ ਹੋਂਦ ਨੂੰ ਖਤਰਾ ਵਾ ਔਰ ਲਗਾਤਾਰ 1947 ਤੋਂ ਲੈ ਕੇ ਹੁਣ ਤੱਕ ਸਿੱਖਾਂ ਉੱਤੇ, ਸਿੱਖੀ ਉੱਤੇ, ਪੰਜਾਬੀ ਬੋਲੀ ਉੱਤੇ, ਪੰਜਾਬ ਦੀ ਧਰਤੀ ਉੱਤੇ, ਪਾਣੀ ਉੱਤੇ, ਸਾਡੇ ਨੌਜਵਾਨਾਂ ਉੱਤੇ ਤੇ ਕਿਸਾਨਾਂ ਤੇ ਹਮਲੇ ਹੋ ਰਹੇ ਹਨ। ਹੁਣ ਸਾਨੂੰ ਬੋਲਣ ਦਾ ਵੀ ਹੱਕ ਨਹੀਂ। ਜਦੋਂ ਅਸੀਂ ਬੋਲਦੇ ਹਾਂ ਤਾਂ ਸਾਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਵਾ। ਤੁਸੀਂ ਵੇਖਿਆ ਵਾ ਕਿ ਜਦੋਂ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਸੀ ਆਪਣੇ ਹੱਕ ਮੰਗਦੇ ਨੇ ਤੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਵਾ। ਜਿਸ ਤਰ੍ਹਾਂ ਕਿ ਜਦੋਂ ਹਿੰਦੁਸਤਾਨ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਲੈਣੀ ਸੀ ਤੇ ਸਿੱਖਾਂ ਨੇ 80% ਜਿਹੜਾ ਸੀ ਆਪਣਾ ਯੋਗਦਾਨ ਪਾਇਆ ਤੇ ਸਾਨੂੰ ਤੇ ਕਾਲੇ ਪਾਣੀ ਭੇਜਿਆ ਜਾਂਦਾ ਸੀ, ਸਿੱਖਾਂ ਦੇ ਤਸ਼ੱਦਦ ਕੀਤੀ ਜਾਂਦੀ ਸੀ, ਸਾਡਾ ਟੌਰਚਰ ਕੀਤਾ ਜਾਂਦਾ ਸੀ। ਤੇ ਹੁਣ ਵੀ ਉਹੀ ਦੌਰ ਚੱਲ ਰਿਹਾ ਵਾ ਕਿ ਹੁਣ ਜਦੋਂ ਅਸੀਂ ਆਪਣੀ ਆਜ਼ਾਦੀ ਹਿੰਦੁਸਤਾਨ ਤੋਂ ਮੰਗਦੇ ਆ ਸਾਨੂੰ ਕਾਲੇ ਪਾਣੀ ਭੇਜਿਆ ਜਾਂਦਾ ਵਾ। ਉਹਦੇ ਨਾਲ ਰਿਵਰਸ ਸਾਡੇ ਤੇ ਉਹ ਜਿਹੜੀ ਤਸ਼ੱਦਦ ਕੀਤੀ ਜਾਂਦੀ ਆ, ਉਹਨਾਂ ਕਾਨੂੰਨਾਂ ਤਹਿਤ ਸਾਡੀ ਜਿਹੜੀ ਆ ਸਾਨੂੰ ਜ਼ਲੀਲ ਕੀਤਾ ਜਾਂਦਾ ਵਾ। ਤੇ ਉਹੀ ਕਾਨੂੰਨ ਉਦੋਂ ਸੀ ਪਰ ਉਹ ਜਿਹੜੇ ਸੀ ਬਲੈਕ ਡਰਕੋਨੀਅਨ ਲਾਜ਼ ਹੁਣ ਅੱਗੇ ਤੋਂ ਵੀ ਜ਼ਿਆਦਾ ਨੇ। ਇਹਨਾਂ ਸਾਰੀਆਂ ਗੱਲਾਂ ਦਾ ਇੱਕੋ ਇੱਕ ਹੱਲ ਆ ਕਿ ਜੇ ਅਸੀਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਹੱਕ ਲੈ ਕੇ ਦੇਣੇ ਨੇ, ਜੇ ਅਸੀਂ ਸਿੱਖੀ ਨੂੰ, ਸਿੱਖਾਂ ਨੂੰ ਬਚਾਉਣਾ ਵਾ, ਪੰਜਾਬੀ ਬੋਲੀ ਨੂੰ ਬਚਾਉਣਾ ਵਾ, ਆਪਣੀ ਧਰਤੀ ਨੂੰ ਬਚਾਉਣਾ ਤੇ ਪੰਜਾਬ ਨੂੰ ਆਜ਼ਾਦ ਕਰਨਾ ਪਏਗਾ। ਤੇ ਪੰਜਾਬ ਨੂੰ ਆਜ਼ਾਦ ਕਰਨ ਵਾਸਤੇ ਇੱਕ ਤਰੀਕਾ ਜਿਹੜਾ ਵਾ ਹੁਣ ਜਿਸ ਪਲੇਟਫਾਰਮ ਤੇ ਸਾਰੇ ਸਿੱਖ ਪਹੁੰਚ ਚੁੱਕੇ ਨੇ ਉਹ ਹੈ ਪੰਜਾਬ ਇੰਡੀਪੈਂਡੈਂਟ ਰੈਫਰੈਂਡਮ। ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਜਿਹੜਾ ਵਾ ਇੱਕ ਲੀਗਲ ਆ, ਡੈਮੋਕ੍ਰੈਟਿਕ ਪ੍ਰੋਸੈਸ ਆ, ਉਹਦੇ ਨਾਲ ਆਪਾਂ ਜਿਹੜੀ ਆਜ਼ਾਦੀ ਲੈ ਸਕਦੇ ਆ। ਅਸੀਂ ਸਾਰੀਆਂ ਦੁਨੀਆ
ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਸਾਰੀਆਂ ਵੈਸਟਰਨ ਡੈਮੋਕ੍ਰੇਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਸਾਨੂੰ ਆਪਣਾ ਰੈਫਰੈਂਡਮ ਕਰਨ ਵਾਸਤੇ ਮੌਕਾ ਦਿੱਤਾ ਵਾ। ਭਾਵੇਂ ਹਿੰਦੁਸਤਾਨ ਦੀ ਗਵਰਨਮੈਂਟ ਕਹਿੰਦੀ ਹੈ ਜੀ ਸਿੱਖਾਂ ਨੂੰ ਫੜ ਲਓ ਜੀ, ਇਹਨਾਂ ਨੂੰ ਅੰਦਰ ਕਰ ਦਿਓ ਜੀ, ਇਹਨਾਂ ਨੂੰ ਝੰਡੇ ਨਾ ਫੜਨ ਦਿਓ ਜੀ, ਇਹਨਾਂ ਨੂੰ ਗੁਰਦੁਆਰਿਆਂ ਵਿੱਚ ਡੀ-ਰੈਡੀਕਲਾਈਜ਼ ਕਰੋ ਜੀ, ਨਿਹੰਗ ਸਿੰਘਾਂ ਨੂੰ ਵਾਪਸ ਭੇਜ ਦਿਓ ਜੀ, ਸਾਡਾ ਟਰੈਵਲ ਕਰਨਾ ਬੰਦ ਕਰ ਦਿਓ ਜੀ। ਤੇ ਵੈਸਟਰਨ ਕੰਟਰੀ ਕਹਿੰਦੇ ਨਹੀਂ ਜੀ, ਇਹਨਾਂ ਦਾ ਹੱਕ ਆ, ਇਹਨਾਂ ਦਾ ਹੱਕ ਆ ਆਪਣੇ ਹੱਕ ਮੰਗਣ ਵਾਸਤੇ। ਪਰ ਹਿੰਦੁਸਤਾਨ ਦੀ ਗਵਰਨਮੈਂਟ ਸਾਨੂੰ ਹੱਕ ਮੰਗਣ ਦਾ ਹੱਕ ਨਹੀਂ ਦਿੰਦੀ। ਜਿਸ ਕਾਰਨ ਕਰਕੇ ਹਿੰਦੁਸਤਾਨ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਲਈ, ਉਸੇ ਕਾਰਨ ਕਰਕੇ ਸਿੱਖ ਜਿਹੜੇ ਨੇ ਹਿੰਦੁਸਤਾਨ ਤੋਂ ਆਜ਼ਾਦੀ ਲੈਣੀ ਚਾਹੁੰਦੇ ਨੇ। ਪਰ ਸਾਨੂੰ ਹਿੰਦੁਸਤਾਨ ਦੀ ਗਵਰਨਮੈਂਟ ਰੋਕ ਨਹੀਂ ਸਕਦੀ, ਨਾ ਹੀ ਹੁਣ ਤੱਕ ਰੋਕ ਸਕੀ ਆ। 9 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਬਾਰੇ ਵੋਟਾਂ ਪਾ ਚੁੱਕੀਆਂ ਨੇ ਕਿ ਪੰਜਾਬ ਦੀ ਆਜ਼ਾਦੀ ਜਿਹੜੀ ਆ ਉਹ ਸਾਨੂੰ ਮਿਲਣੀ ਚਾਹੀਦੀ ਆ। ਅਸੀਂ ਇਹਨਾਂ ਵੈਸਟਰਨ ਕੰਟਰੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਕਿ ਸਾਨੂੰ ਮੌਕਾ ਦਿੱਤਾ ਵਾ ਕਿ ਅਸੀਂ ਆਪਣਾ ਰੈਫਰੈਂਡਮ ਕਰਾ ਸਕੀਏ। ਹੁਣ ਤੁਸੀਂ ਸਾਡੀ ਜਿਹੜੀ ਸਿੱਖ ਕੌਮ ਆ ਪੰਜਾਬ ਇੰਡੀਪੈਂਡੈਂਟ ਰੈਫਰੈਂਡਮ ਦੇ ਪਲੇਟਫਾਰਮ ਤੇ ਆ ਚੁੱਕੀ ਆ। ਹੁਣ ਜਿਹੜੀਆਂ ਵੋਟਾਂ ਜਿਹੜੀਆਂ ਨੇ ਪੈ ਰਹੀਆਂ ਨੇ, ਜਦੋਂ ਇੱਥੇ ਵੋਟਾਂ ਪੈਣਗੀਆਂ ਤੁਸੀਂ ਬਹੁਤ ਭਾਰੀ ਗਿਣਤੀ ਵਿੱਚ ਆ ਕੇ ਲੰਮੀਆਂ ਮੀਲਾਂ ਲੰਮੀਆਂ ਕਤਾਰਾਂ ਬਣਾ ਕੇ ਦੁਨੀਆ ਨੂੰ ਦੱਸ ਦੇਣਾ ਵਾ ਕਿ ਸਿੱਖ ਜਿਹੜੇ ਨੇ ਉਹ ਖਾਲਿਸਤਾਨ ਮੰਗਦੇ ਨੇ, ਕਿ ਹਿੰਦੁਸਤਾਨ ਦਾ ਇਹ ਨੈਰੇਟਿਵ ਕਿ ਥੋੜੇ ਜਿਹੇ ਸਿੱਖ ਜਿਹੜੇ ਨੇ ਉਹ ਖਾਲਿਸਤਾਨ ਮੰਗਦੇ ਨੇ, ਤੇ ਇਸ ਕਰਕੇ ਉਹ ਅਸੀਂ ਬਿਲਕੁਲ ਗਲਤ ਪ੍ਰੂਵ ਕਰ ਦਿੱਤਾ ਵਾ। ਹੁਣ ਆਪਾਂ ਨੂੰ ਪੰਜਾਬ ਨੂੰ ਬਚਾਉਣ ਵਾਸਤੇ, ਸਿੱਖਾਂ ਨੂੰ ਸਿੱਖੀ ਨੂੰ ਬਚਾਉਣ ਵਾਸਤੇ, ਆਪਣੀ ਧਰਤੀ ਨੂੰ ਬਚਾਉਣ ਵਾਸਤੇ ਇੱਕੋ ਇੱਕ ਤਰੀਕਾ ਵਾ, ਉਹ ਹੈ ਪੰਜਾਬ ਹੱਲ ਖਾਲਿਸਤਾਨ। ਮੈਂ ਲਾਵਾਂਗਾ 5 ਨਾਰੇ ਪੰਜਾਬ ਹੱਲ ਖਾਲਿਸਤਾਨ ਦੇ ਤੇ ਖਾਲਿਸਤਾਨ ਜ਼ਿੰਦਾਬਾਦ ਦੇ, ਤੇ ਤੁਸੀਂ ਪੂਰਾ ਸ਼ਾਨ ਨਾਲ ਜਵਾਬ ਦੇਣਾ। ਪੰਜਾਬ ਹੱਲ, ਪੰਜਾਬ ਹੱਲ, ਪੰਜਾਬ ਹੱਲ, ਪੰਜਾਬ ਹੱਲ, ਪੰਜਾਬ ਹੱਲ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਇਸ ਦੇ ਨਾਲ ਮੈਂ ਭਾਈ ਹਿੰਮਤ ਸਿੰਘ ਦਾ ਤੇ ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦੀ ਹਾਂ। ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੱਥੇ ਮੌਕਾ ਦਿੱਤਾ ਵਾ ਤਾਂ ਕਿ ਆਪਣੀਆਂ ਸਾਰੀਆਂ ਸੰਗਤਾਂ ਨਾਲ ਵਿਚਾਰ ਸਾਂਝੇ ਕਰ ਸਕੀਏ। ਖਾਲਸਤਾਨ ਦੀ ਪ੍ਰਾਪਤੀ ਬਹੁਤ ਜ਼ਰੂਰੀ ਆ, ਤੁਹਾਡੀ ਵੋਟ ਪਾਰਟਿਸਿਪੇਸ਼ਨ ਜ਼ਰੂਰੀ ਹੋਣੀ ਚਾਹੀਦੀ ਆ। ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਡਾਕਟਰ ਬਖਸ਼ੀਸ਼ ਸਿੰਘ ਜੀ ਸੰਧੂ, ਪ੍ਰਧਾਨ ਪ੍ਰੈਜ਼ੀਡੈਂਟ ਕੌਂਸਲ ਆਫ ਖਾਲਿਸਤਾਨ। ਸੋ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸੋ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਉਹ ਆਪ ਜੀ ਨੂੰ ਵਿਚਾਰਾਂ ਦੀ ਸਾਂਝ ਪਾਉਣਗੇ। ਤਕਰੀਬਨ 12:45 ਮਿੰਟ ਤੱਕ ਉਹ ਆਪਣੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨਗੇ। ਡਾਕਟਰ ਸਾਹਿਬ ਦੀ ਸਾਰੀ ਉਮਰ ਕੌਮੀ ਘਰ ਖਾਲਿਸਤਾਨ ਦੇ ਸੰਘਰਸ਼ ਵਾਸਤੇ ਡਾਕਟਰ ਸਾਹਿਬ ਨੇ ਲਾ ਦਿੱਤੀ ਹੈ। ਆਪਣੀ ਐਜੂਕੇਸ਼ਨ ਆਪਣੇ ਪਰਿਵਾਰ ਦੀ ਨਹੀਂ ਪਰਵਾਹ ਕੀਤੀ, ਪੰਥ ਪਰਿਵਾਰ ਦੀ ਪਰਵਾਹ ਕਰਦਿਆਂ ਹੋਇਆਂ ਕੌਮੀ ਘਰ ਖਾਲਿਸਤਾਨ ਦੀ ਜੰਗ ਵਾਸਤੇ ਅਸੀਂ, ਜਿਵੇਂ ਪਹਿਲਾਂ ਗੁਰਮਿੰਦਰ ਸਿੰਘ ਧਾਲੀਵਾਲ ਉਹਨਾਂ ਨੇ ਦੱਸਿਆ ਸੀ, ਅਸੀਂ ਸਾਰੇ ਇਸ ਪਾਸੇ ਨੂੰ। ਸੋ ਡਾਕਟਰ ਅਮਰਜੀਤ ਸਿੰਘ ਉਹਨਾਂ ਦੇ ਇਹਨਾਂ ਦੇ ਨਕਸ਼ੇ ਕਦਮਾਂ ਤੇ ਇਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਇੱਕ ਤਰ੍ਹਾਂ ਦੀ। ਸੋ ਡਾਕਟਰ ਸਾਹਿਬ ਉਹਨਾਂ ਨਾਲ ਬਹੁਤ ਵਾਰੀ ਸਮਾਂ ਸਪੈਂਡ ਕਰੀਦਾ। ਸੋ ਕਾਫੀ ਸਵਾਲ ਹੁੰਦੇ ਆ ਜਿਹੜੇ ਸ਼ੰਕੇ ਨਿਵਰਤ ਕਰਦੇ ਆ। ਸੋ ਬੇਨਤੀ ਆ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਡਾਕਟਰ ਅਮਰਜੀਤ ਸਿੰਘ ਜੀ ਉਹ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। शेरी मुखवाक पन्यों गरीब निवाज पातशाही 10वीं शस्त्रन के अधीन है राज, को किसी को राज न दे हैं, जो ले हैं निज बल से ले हैं, राज बिना नह धर्म चले हैं, धर्म बिना सब दले मले हैं। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज का दिन 29 अप्रैल 1986 के खालिस्तान के ऐलाननामे ते इस ऐलाननामे इस खालसाई झंडे नूं दरियाए जमुना तो वाघा तक झुलदा देखण लई शहादतां दा जाम पीण वाले ਸਿੰਘਾਂ ਸਿੰਘਣੀਆਂ ਦੀ
याद ਨੂੰ ਸਮਰਪਿਤ ਹੈ। ਜ਼ਾਹਰ ਹੈ ਇਤਿਹਾਸ ਬਹੁਤ ਵਾਰ ਉਹਨਾਂ ਪਲਾਂ ਨੂੰ ਕਦੇ ਨਹੀਂ ਭੁਲਾਉਂਦਾ ਜਿਹੜੇ ਪਲ ਮਿਸਡ ਓਪਰਚੁਨਿਟੀਜ਼ ਤੇ ਹੁੰਦੇ ਨੇ, ਜਦੋਂ ਅਸੀਂ ਮੌਕੇ ਗਵਾਏ ਹੁੰਦੇ ਨੇ। ਬੀਤੇ ਵੱਲ ਜ਼ਰੂਰ ਨਜ਼ਰ ਮਾਰਨੀ ਚਾਹੀਦੀ ਹੈ, ਕਿਉਂਕਿ ਬੀਤੇ ਚੋਂ ਜੇ ਅਸੀਂ ਕੁਝ ਸਿੱਖਾਂਗੇ ਨਹੀਂ, ਬਹੁਤ ਵਾਰ ਇਹ ਤੁਕ ਦੁਹਰਾਈ ਤਾਂ ਜਾਂਦੀ ਹੈ ਕਿ ਹਿਸਟਰੀ ਰਿਪੀਟਸ ਇਟਸੈਲਫ, ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਪਰ ਇਸ ਵਿੱਚ ਇਨਹੈਰੈਂਟ ਜਿਹੜਾ ਇੱਕ ਟਰੂਥ ਹੈ ਕਿ ਇਤਿਹਾਸ ਇਸ ਲਈ ਆਪਣੇ ਆਪ ਨੂੰ ਦੁਹਰਾਉਂਦਾ ਹੈ ਕਿ ਜਿਹੜੀਆਂ ਗਲਤੀਆਂ ਬੀਤੇ 'ਚ ਕੀਤੀਆਂ ਹੁੰਦੀਆਂ ਨੇ, ਉਹੀ ਗਲਤੀਆਂ ਅਸੀਂ ਮੁੜ ਕੇ ਕਰਦੇ ਤੇ ਨਤੀਜਾ ਫਿਰ ਉਹੀ ਹੋਏਗਾ ਜਿਹੜਾ ਪਹਿਲੀਆਂ ਗਲਤੀਆਂ ਦੀ ਬਦੌਲਤ ਹੋਏਗਾ। ਅਸੀਂ ਗਲੋਰੀਅਸ ਸਿੱਖ ਰਾਜ ਦੀ ਗੱਲ ਕਰਦੇ ਹਾਂ। ਸਿੱਖ ਰਾਜ 4 ਰਾਜ ਅਸੀਂ 18ਵੀਂ ਸਦੀ 'ਚ ਸਥਾਪਿਤ ਕੀਤੇ। ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਥੱਲੇ ਪਹਿਲਾ ਰਾਜ, ਜਿਸ ਨੇ ਉਹ ਸਿੱਕਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਮਾਰਿਆ, ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇੱਕ ਰੂਹਾਨੀਅਤ ਦੀ ਦੁਨੀਆ ਦਾ ਥਾਟ ਹੈ, ਯੂਨੀਕ ਥਾਟ ਕੋਇਨ। ਇੱਕ ਜਦੋਂ ਕਿਸੇ ਦੀ ਪਾਵਰ ਖਤਮ ਹੁੰਦੀ ਹੈ, ਨਵੀਂ ਹਕੂਮਤ ਆਉਂਦੀ ਹੈ, ਪੁਰਾਣੇ ਸਿੱਕੇ ਪੁਰਾਣੀ ਕਰੰਸੀ ਰਿਜੈਕਟ ਕਰ ਦਿੱਤੀ ਜਾਂਦੀ ਹੈ, ਨਵੇਂ ਸਿੱਕੇ ਘੜੇ ਜਾਂਦੇ ਨੇ, ਨਵੀਂ ਕਰੰਸੀ ਆਉਂਦੀ ਹੈ। ਤੇ ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਤੇ ਸਥਾਪਿਤ ਪਹਿਲਾ ਰਾਜ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ, ਜਿੱਥੇ ਜੇ ਅਸੀਂ 1710 ਦੀ ਗੱਲ ਕਰੀਏ ਤੇ 1704 ਦੇ ਵਿੱਚ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ। 6 ਸਾਲ ਦੇ ਵਿੱਚ ਉਸੇ ਜ਼ਾਲਮ ਗੁਰੂ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਦਾ ਰਿਜ਼ੋਲਵ ਵੀ ਸਿੱਖ ਕਰਦੇ ਨੇ ਤੇ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਕੇਸਰੀ ਝੰਡਾ ਝੁਲਾਇਆ ਜਾਂਦਾ ਹੈ। ਔਰ ਪਹਿਲਾ ਜਿਹੜਾ ਫਰਮਾਨ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਕਿਉਂਕਿ ਜਦੋਂ ਤੁਸੀਂ ਐਲਾਨਨਾਮੇ ਵੱਲ ਦੇਖੋਗੇ, ਅੱਜ ਦੇ ਦੀਵਾਨ 'ਚ ਖਾਸ ਤੌਰ ਤੇ ਸਾਰੇ ਐਕਟਿਵਿਸਟ ਬੈਠੇ ਨੇ, ਪਰ ਮੈਂ ਜ਼ਰੂਰ ਰਿਕਮੈਂਡ ਕਰਾਂਗਾ ਕਿ ਤੁਸੀਂ ਗੂਗਲ ਤੇ ਜਾ ਕੇ ਪੰਜਾਬੀ 'ਚ ਵੀ ਔਰ ਟ੍ਰਾਂਸਲੇਸ਼ਨ ਅੰਗਰੇਜ਼ੀ 'ਚ ਵੀ ਉਸ ਦੀ ਮਿਲਦੀ ਹੈ ਖਾਲਿਸਤਾਨ ਦੇ ਐਲਾਨਨਾਮੇ ਦੀ, ਉਹਨੂੰ ਜ਼ਰੂਰ ਪੜ੍ਹੋ। ਕਿਉਂਕਿ ਬਹੁਤ ਵਾਰ ਇਹ ਸਵਾਲ ਕਿ ਜੀ ਖਾਲਿਸਤਾਨ ਦਾ ਸੰਵਿਧਾਨ ਕੀ ਹੋਏਗਾ, ਕੀ ਖਾਲਿਸਤਾਨ ਸਾਊਦੀ ਅਰੇਬੀਆ ਜਾਂ ਈਰਾਨ ਵਾਂਗ ਇੱਕ ਥਿਓਕ੍ਰੈਟਿਕ ਸਟੇਟ ਹੋਏਗੀ, ਜਾਂ ਖਾਲਿਸਤਾਨ ਦੇ ਵਿੱਚ ਬਾਕੀ ਘੱਟ ਗਿਣਤੀਆਂ ਨਾਲ ਕੀ ਸਲੂਕ ਹੋਏਗਾ, ਸਾਡੀ ਆਰਥਿਕਤਾ ਦਾ ਆਧਾਰ ਕੀ ਹੋਏਗਾ। ਸੋ ਇਸ ਸਾਰੇ ਦੇ ਬੀਜ ਖਾਲਿਸਤਾਨ ਦੇ ਐਲਾਨਨਾਮੇ 'ਚ ਮੌਜੂਦ ਨੇ। ਕਨਸਟੀਟਿਊਸ਼ਨ ਜਾਂ ਸੰਵਿਧਾਨ ਜਾਂ ਆਇਨ, ਇਹ ਜਦੋਂ ਮੁਲਕ ਆਜ਼ਾਦ ਹੋ ਜਾਂਦੇ ਨੇ, ਉਹਨਾਂ ਦੀਆਂ ਕਾਂਸਟੀਟਿਊਐਂਟ ਅਸੈਂਬਲੀਜ਼ ਬਣਦੀਆਂ ਨੇ, ਸੰਵਿਧਾਨ ਘੜੂ ਅਸੈਂਬਲੀਆਂ ਬਣਦੀਆਂ, ਉਹ ਵਿਚਾਰ ਕਰਦੇ ਨੇ, ਉਹ ਸੰਵਿਧਾਨ ਬਣਾਉਂਦੇ ਨੇ। ਜਿਵੇਂ ਭਾਈ ਹਿੰਮਤ ਸਿੰਘ ਜੀ ਨੇ ਦੱਸਿਆ ਸੀ ਕਿ 4 ਜੁਲਾਈ 1776 ਦੀ ਬੜੀ ਅਹਿਮੀਅਤ ਹੈ, ਕਿਉਂਕਿ ਥਾਮਸ ਜੈਫਰਸਨ ਦੀ ਲਿਖੀ ਹੋਈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 13 ਬਸਤੀਆਂ ਜਿਹੜੀਆਂ ਬ੍ਰਿਟਨ ਦੇ ਥੱਲੇ ਸੀ, ਉਹਨਾਂ ਨੇ ਫਿਲਾਡੈਲਫੀਆ 'ਚ 4 ਜੁਲਾਈ 1776 ਨੂੰ ਐਲਾਨ ਕੀਤਾ ਕਿ ਹੁਣ ਅਸੀਂ ਤੁਹਾਡੇ ਜ਼ੇਰ ਨਹੀਂ ਰਹਿਣਾ, ਤੁਹਾਡੇ ਥੱਲੇ ਨਹੀਂ ਰਹਿਣਾ। 4 ਸਾਲ ਰੈਵੋਲੂਸ਼ਨਰੀ ਵਾਰ ਚੱਲੀ, ਜਿੱਤੀਆਂ ਕਾਲੋਨੀਜ਼ ਵਾਲਿਆਂ ਨੇ। ਫਿਰ ਕਿੰਨੇ ਵਰਿਆਂ ਬਾਅਦ, ਲਗਭਗ 11 ਸਾਲ ਬਾਅਦ, ਜਿਹੜਾ ਉਸ ਸੰਵਿਧਾਨ ਨੂੰ ਦੀ ਫਿਰ ਕਨਸਟੀਟਿਊਐਂਟ ਅਸੈਂਬਲੀ ਬਣੀ। ਔਰ ਮੈਂ ਰਾਤ ਹੀ ਹੈਰੀਸਨ ਮੈਡੀਸਨ ਨੂੰ ਦੇਖ ਰਿਹਾ ਸੀ, ਜਿਹੜਾ ਚੌਥਾ US ਦਾ ਪ੍ਰੈਜ਼ੀਡੈਂਟ ਸੀ ਵਾਸ਼ਿੰਗਟਨ ਤੋਂ ਬਾਅਦ। ਉਸ ਨੇ ਬਹੁਤ ਸਾਰਾ ਮਸੌਦਾ, ਉਹਦੇ ਨਾਲ ਪੂਰੀ ਟੀਮ ਸੀ, ਔਰ ਫਿਰ ਉਹ ਸਬਜੈਕਟ ਟੂ ਵੋਟਿੰਗ ਹੋਇਆ। ਸੋ ਇਹ ਇੱਕ ਕੁਦਰਤੀ ਪਾਰਟ ਹੁੰਦਾ ਜਿਹੜਾ ਸਾਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੀਆਂ ਡੈਕਲੇਰੇਸ਼ਨਸ ਨੇ ਉਹਨਾਂ 'ਚ ਬੀਜ ਦੇ ਰੂਪ ਵਿੱਚ ਹੁੰਦਾ ਹੈ। ਸੋ ਉਸ ਡੈਕਲੇਰੇਸ਼ਨ 'ਚ ਥਾਮਸ ਜੈਫਰਸਨ ਦੀ ਅਸੀਂ ਦੇਖਦੇ ਹਾਂ, ਰਿਲੀਜੀਅਸ ਫਰੀडम, ਪਰਸੂਟ ਆਫ ਹੈਪੀਨੈਸ, ਜਸਟਿਸ, ਲਿਬਰਟੀ, ਇਹ ਸਾਰੇ ਲਫ਼ਜ਼ ਸਨ। ਉਸ ਦੇ ਉੱਤੇ ਸੰਵਿਧਾਨ ਐਕਸਪੈਂਡ ਹੋਇਆ। ਫਿਰ ਵੀ ਬਿਲ ਆਫ ਰਾਈਟਸ, ਇਹ ਉਹਦੇ 'ਚ ਐਡੀਸ਼ਨ ਹੋਈ। ਸੋ ਇਸੇ ਤਰ੍ਹਾਂ ਇਹ ਬੜਾ ਜ਼ਰੂਰੀ ਹੈ ਕਿ ਹਰ ਸਿੱਖ ਐਕਟਿਵਿਸਟ ਜ਼ਰੂਰ ਖਾਲਿਸਤਾਨ ਦੀ ਡੈਕਲੇਰੇਸ਼ਨ ਪੜ੍ਹੇ, ਤਾਂ ਕਿ ਉਸ ਨੂੰ ਅਹਿਸਾਸ ਹੋਏ ਕਿ ਪਹਿਲੀ ਗੱਲ ਕਿ ਅਸੀਂ ਰਾਜ ਦਾ ਕਨਸੈਪਟ ਕੋਈ ਪਹਿਲੀ ਵਾਰ ਕੋਈ ਨਹੀਂ ਮੰਗ ਰਹੇ। ਇਹ ਜਦੋਂ ਅਸੀਂ ਰਾਜ ਕਰੇਗਾ ਖਾਲਸਾ, ਜਿਹੜਾ ਜਦੋਂ ਅਸੀਂ ਆਪਣਾ ਦੋਹਰਾ ਪੜ੍ਹਦੇ ਹਾਂ, ਤੇ ਇਹ ਰਹਿਤਨਾਮਾ ਭਾਈ ਨੰਦ ਲਾਲ ਜੀ ਦੇ ਵਿੱਚ ਅੰਕਿਤ ਹੈ, ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲੇਗੇ,
बचे शरण जो होए। और ये भी एक इतिहासक फैक्ट है कि इस दे नाल दो लाइनां जिहड़ियां अजे भी बुढ़ा दल दे निहंग सिंह कुछ जत्थियां पढ़ियां जांदियां ने, इस तो अगलियां दो लाइनां हुंदियां सन जिहड़ियां अंग्रेजी राज दे वेले जिवें पुजारियां दे हवाले हरमंदर साहब अकाल तख्त कीता, बहुत सारियां मनमतियां वालियां गल्लां उत्थे शुरू हुईयां। ये दो लाइनां पढ़न ते भी आलमोस्ट पाबंदी हो गई। दिल्ली तख्त पर बहेगी आप गुरु की फौज, छतर चुलेगा शीश पर बड़ी करेगी मौज। सो जाहिर है कि दिल्ली और अकाल तख्त, और ये भी जदों असी भाई नत्था ते भाई अब्दुल्ला जिन्हां ने पहली वार गावी सी अकाल तख्त साहब के उत्ते, जदों 6वें पातशाह ने मीरी पीरी दियां दो तलवारां बधियां सी पहनियां सी कि पग तेरी की जहांगीर दी, कथावाचक भाई साहब चले गए, जिन्नी खूबसूरती नाल अज उन्होंने इस सारे कॉन्सैप्ट को बयानिया बहुत यूनीक अंदाज दे कि भाई जदों असी अपनी पग दी जां गुरु हरगोबिंद साहब की दस्तार उस दे विच तत्ती तवी है, उस चुबल दी देग है, उस चो कुर्बानियां का इतिहास है, और फिर ये दस्तार जदों 10वें पातशाह खालसा रूप दे विच पंज ककारी रूप च खालसा प्रगट करते हैं ते फिर उस दे विच करार पंज प्यारे अपना सीस भेंट करते हैं ते गुरु कलगीधर पातशाह अपना सरबंस कुर्बान करके ये नाल अगों ने भी करारनामा कर दिंदे ने कि पंथ खालसा खेती मेरी हौं संभाल करो ते सकेरी। ते जदों 1710 पहला राज स्थापित हुंदा है, उस दे सिक्के दे उत्ते ये लफज अंकित ने, सिक्का जद बर हर दो आलम तेग नानक वाहद अस्त, फतेह गोबिंद सिंह शाहे शाह फजल सच्चा साहिब अस्त। पर्शियन फारसी कि असी दो जहाना दे विच इस सिक्के नूं चलाया, तेग गुरु नानक दी ते फतेह पातशाह दे पातशाह गुरु गोबिंद सिंह साहिब। ते जे टिलर ऑफ द लैंड इज द ऑनर ऑफ द लैंड, जमीन वोण वाला जमीन का मालक है, वो फरमान इस स्टैंप दे थले जारी हुंदा है, दे हो ते हो फतेह हो नुसरत बेदरंग याफत अज नानक गुरु गोबिंद सिंह के देर ते फतेह ते अतुट बख्शिशां ये सानू गुरु नानक गुरु गोबिंद सिंह साहब ने बख्शी हैं। ये पहला राज भावें थोड़ चिरा राज सी, दुनिया ने देखा कि सचमुच जिहड़ा राज धर्म नूं प्रफुल्लित करदा है, धर्म नूं परपक्ष करदा है, उसका एक बिजलाई लिशकारा सी। आया चला गया बंदा सिंह बहादुर की शहादत, उहदे डिफरेंट जिहड़ा पूरा रीजनिंग है, लेकिन अगले फिर 1716 च उन्हां दी शहादत हुंदी है ते अगले 12-14 साल असीं देखते हैं कि एक परसिक्यूशन का दौर है। बंदई खालसा भी वाइप आउट हो गया, तख्त खालसा भी वाइप आउट हो गया, कुछ भी अराउंड नहीं है। तो फिर जो झाड़ चो खालसा निकलता है तो वो पीरियड है जदों कि असी बाबा बूटा सिंह बाबा गरजा सिंह का शॉर्ट राज, वो हफ्ता सी 2 हफ्ते सी सानू नहीं पता है, पर एक फैक्ट है कि उन्होंने राज स्थापित भी किया ते उन्हां दी शहादत भी अपने राज की टैरिटरी हुई, क्योंकि जदों उन्होंने झंडा लहरा दिता है, चुंगी उगरानी शुरू कर दी, दिल्ली के लाहौर के सूबेदार को लिखा कि बैठा पोता सिंह आ असी गड्डे ते आ खोदे ते आ टैक्स है, जाके भाभी मानो नूं कह दो कि पोता बैठा, क्योंकि वो उसे पिंड दी सी जिथों दे बाबा पोता सिंह सन। हुण ये एक स्पिरिट है, ये मैं समझदा है कि बेशक जदों असी बहुत बार सरकारे खालसा राज की गल करते हैं, 1.5 लाख मुरब्बा मील तो ज्यादा दरा खैबर तो लद्दाख तक और शिकारपुर सिंध तो लैके सतलुज के पैरों तक, लेकिन सब तो महत्वपूर्ण मैनूं याद है चंडीगढ़ जो सर कपूर सिंह रहंदे सन तो उन्होंने कोठी उन्होंने ड्राइंग रूम की बैक से बहुत वड्डी पेंटिंग बाबा बोता सिंह बाबा गरजा सिंह की सी, तो अगले टैक्स रख रहे हैं। सो उन्होंने ये कहना सी भी जदों तक ये स्पिरिट सिखां दे विच है, सिख सॉवरन ही नहीं, सानू कोई मार नहीं सकता। साडी पोलिटिकल हुण उन्हां दे कोल कोई तोपां नहीं सी, मेरा ख्याल है कुछ चंगे हथियार भी नहीं होंगे जो असीं पिट्ठां जोड़ के लड़न की गल करते, सोटियां दे नाल ही लड़े होणगे, लेकिन उन्होंने ये दस दिता है कि गुलाम वो बनता है जो गुलाम रहना चाहता है, जो गुलाम नहीं रहना चाहता उन्हें कोई गुलाम नहीं बना सकता। वो थोड़ चिरा राज भी
ਉਸ ਨੇ ਲਾਹੌਰ ਤੇ ਦਿੱਲੀ ਦਰਬਾਰ ਨੂੰ ਦੱਸਿਆ ਕਿ ਖਾਲਸੇ ਦਾ ਪਾਤਸ਼ਾਹੀ ਦਾਵਾ ਕਾਇਮ ਹੈ। ਫਿਰ ਘੱਲੂਘਾਰਿਆਂ ਦਾ ਦੌਰ ਸ਼ੁਰੂ ਹੁੰਦਾ ਹੈ। ਛੋਟਾ ਘੱਲੂਘਾਰਾ ਪਹਿਲਾਂ ਵਾਪਰਦਾ ਹੈ 1744 ਚ, ਵੱਡਾ ਘੱਲੂਘਾਰਾ 1761 ਚ ਵਾਪਰਦਾ ਹੈ। ਔਰ ਉਦੋਂ ਤੱਕ ਅਸੀਂ ਸ਼ਹਾਦਤਾਂ ਦਾ ਦੌਰ ਵੀ ਦੇਖਦੇ ਹਾਂ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਤਾਰਾ ਸਿੰਘ ਵਾਹ, ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ਼ ਸਿੰਘ, ਜਿਹੜੇ ਸਾਰੇ ਸਾਡੇ ਅਰਦਾਸ 'ਚ ਨੇ। ਇਹ ਸਿੰਬੋਲਿਕ ਨੇਮ ਨੇ। ਇਹਦੇ ਥੱਲੇ ਬਹੁਤ ਸਾਰੇ ਜਿਹੜੇ ਨੇ ਉਹ ਚਰਖੜੀਆਂ ਦੇ ਚੜੇ ਤਰੀਕੇ ਸੀ ਟੌਰਚਰ ਕਰਕੇ ਮਾਰਨ ਦੇ, ਬੰਦ ਕੱਟਣ ਦੇ। ਪਰ ਇਹ ਕਿਉਂਕਿ ਬਹੁਤ ਵੱਡੀਆਂ ਸ਼ਖਸੀਅਤਾਂ ਸਨ, ਅਰਦਾਸ ਦੇ ਵਿੱਚ ਕੋਈ ਨਾਮ ਨਹੀਂ ਸ਼ਾਮਲ ਕੀਤੇ ਗਏ। ਲੇਕਿਨ ਇਹ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਜਦੋਂ ਇਹ ਕਿਹਾ ਜਾਂਦਾ ਹੈ ਫਰੋਮ ਕ੍ਰਾਸ ਟੂ ਕਰਾਊਨ, ਇਹ ਕ੍ਰਿਸਚੀਅਨਿਟੀ ਦਾ ਕਨਸੈਪਟ ਹੈ, ਤਖਤੇ ਤੋਂ ਤਖਤ, ਤੇ ਸੱਚਮੁੱਚ ਜੇ ਅਸੀਂ ਤੱਤੀ ਤਵੀ ਤੋਂ ਉਸ ਨਗਾਰੇ ਤੱਕ ਦਾ ਸਫ਼ਰ, ਜਾਂ ਕਈ ਵਾਰ ਰਬਾਬ ਤੋਂ ਨਗਾਰੇ ਤੱਕ, ਇਹ ਵੀ ਇੱਕ ਅਸੀਂ ਸਿੰਬੋਲਿਜ਼ਮ ਇਸਤੇਮਾਲ ਕਰਦੇ ਹਾਂ। ਤੇ ਫਿਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਧਰ ਘੱਲੂਘਾਰਾ ਵਾਪਰਦਾ ਹੈ, 65 ਜਥੇ ਬਣਦੇ ਨੇ, 65 ਚੋਂ 12 ਮਿਸਲਾਂ ਬਣਦੀਆਂ ਨੇ, ਔਰ 12 ਮਿਸਲਾਂ ਦਰਿਆਏ ਜਮਨਾ ਤੋਂ ਦਰਿਆਏ ਇੰਡਸ ਤੱਕ, ਸਿੰਧ ਤੱਕ ਦਾ ਇਲਾਕਾ, ਇਹ ਬਹੁਤ ਸਾਰਾ ਹੈ। ਲਾਹੌਰ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਸ਼ਾਹਜਹਾਨ ਤੋਂ ਨਹੀਂ ਸੀ ਲਿਆ। ਇਹ ਵੀ ਇੱਕ ਮਿਸਨੋਮਰ ਫੈਲਾਇਆ ਹੋਇਆ ਹੈ, ਜਿਨ੍ਹਾਂ ਨੂੰ ਅਸੀਂ ਭੰਗੀ ਸਰਦਾਰ ਕਹਿੰਦੇ। ਬਹੁਤ ਪਾਵਰਫੁਲ, 20,000 ਦੇ ਕਰੀਬ ਘੋੜਸਵਾਰ ਉਹਨਾਂ ਕੋਲ ਹੁੰਦੇ ਸੀ। ਔਰ ਇਹ ਸਾਡਾ ਜਿਹੜਾ ਸਾਰਾ ਝਬਾਲ ਦਾ ਇਲਾਕਾ ਦੂਜਾ ਹੈ, ਇੱਥੋਂ ਦੇ ਰਹਿਣ ਵਾਲੇ ਇਹ ਸੀ। ਕਸੂਰ ਤੋਂ ਬ੍ਰਾਹਮਣੀ ਨੂੰ ਛੁਡਾ ਕੇ ਲਿਆਉਣ ਵੇਲੇ ਵੀ ਇਹਨਾਂ ਦੀ ਕਮਾਂਡ ਦੇ ਬੇਸ਼ੱਕ ਦਲ ਖਾਲਸਾ ਮੁਖੀ ਸਰ ਜੱਸਾ ਸਿੰਘ ਆਹਲੂਵਾਲੀਆ ਹੈ, 12 ਮਿਸਲਾਂ ਦਾ। ਔਰ ਲਾਹੌਰ ਦੇ ਉੱਤੇ ਤਿੰਨੋਂ ਹੀ ਭੰਗੀ ਸਰਦਾਰ, ਭਾਈ ਗੁਜਰ ਸਿੰਘ, ਭਾਈ ਲਹਿਣਾ ਸਿੰਘ, ਭਾਈ ਸੋਭਾ ਸਿੰਘ, ਇਹ ਆਲਮੋਸਟ 1762 ਤੋਂ 1799 ਤੱਕ ਲਾਹੌਰ ਇਹਨਾਂ ਦੇ ਕੰਟਰੋਲ 'ਚ। ਹਾਂ, ਅਬਦਾਲੀ ਆਇਆ, ਉਹਦਾ ਮੁੰਡਾ ਤੈਮੂਰ ਆਇਆ, ਸ਼ਾਹਜਹਾਨ ਆਇਆ, ਉਦੋਂ ਵਕਤੀ ਤੌਰ ਤੇ ਲਾਹੌਰ ਨੂੰ ਖਾਲੀ ਕਰ ਜਾਂਦੇ ਸੀ ਕਿਉਂਕਿ ਉਹ ਜੰਗ ਦੇ ਮੈਦਾਨ 'ਚ ਉਹਨਾਂ ਨੂੰ ਲੱਗਦਾ ਸੀ ਨੁਕਸਾਨ ਹੋਏਗਾ। ਜੋ ਹੀ ਉਹ ਆਪਣਾ ਗਵਰਨਰ ਉੱਥੇ ਬਿਠਾ ਕੇ ਜਾਂਦਾ ਸੀ, ਆ ਕੇ ਉਹਨੂੰ ਕੱਢ ਕੇ ਫਿਰ ਕਾਬਜ਼ ਹੋ ਜਾਂਦੇ ਸੀ। ਹੁਣ ਇਹ ਉਹ ਪੀਰੀਅਡ ਹੈ ਕਿ ਜੇ ਛੋਟਾ ਘੱਲੂਘਾਰਾ ਵਾਪਰਦਾ ਹੈ ਤੇ ਅਸੀਂ 12 ਮਿਸਲਾਂ ਤੱਕ ਪਹੁੰਚ ਜਾਂਦੇ ਹਾਂ। ਵੱਡਾ ਘੱਲੂਘਾਰਾ ਵਾਪਰਦਾ ਹੈ 1761, 2 ਸਾਲ ਦੇ ਵਿੱਚ ਲਾਹੌਰ ਅਸੀਂ ਕੰਕਰ ਕਰ ਲੈਂਦੇ। 1783 ਦੇ ਵਿੱਚ ਸਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀ ਹੈ, ਸਰਦਾਰ ਬਘੇਲ ਸਿੰਘ, ਸਰਦਾਰ ਮਹਾਂ ਸਿੰਘ, ਸਰ ਚੜਤ ਸਿੰਘ ਚੜ੍ਹਾਈ ਕਰ ਚੁੱਕੇ ਰਣਜੀਤ ਸਿੰਘ ਦੇ ਦਾਦਾ ਜੀ। ਉਹਨਾਂ ਦੀ ਕਮਾਂਡ 30,000 ਖਾਲਸੇ ਦੇ ਦਲ, ਜਿੱਥੇ ਅੱਜ ਦਿੱਲੀ 'ਚ 30,000 ਹੀ ਕੋਟ ਹੈ, ਉਹਦਾ ਨਾਂ ਹੀ 30,000 ਹੀ ਇਸ ਲਈ ਹੈ ਕਿ 30,000 ਖਾਲਸੇ ਦੀ ਫੌਜ ਨੇ ਮੁਕਾਮ ਕੀਤਾ ਸੀ, ਦਿੱਲੀ ਫਤਹ ਹੁੰਦੀ। ਹੁਣ ਇਹ ਸਪਿਰਿਟ ਹੈ। ਪਰ ਜਿਹੜੀ ਅਸੀਂ ਇਤਿਹਾਸ ਨੂੰ ਸਮਝਣ ਦੀ ਗੱਲ ਹੈ, ਜੇ ਸ਼ਾਹ ਮੁਹੰਮਦ ਇਹ ਕਹਿੰਦਾ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਤੇ ਇਹ ਗੱਲ ਯਾਦ ਦਹਾਨੀ ਕਰਵਾਉਂਦੀ ਹੈ ਕਿ ਅੱਜ ਵੀ ਸੰਗਤ ਦਾ ਕ੍ਰਾਈਸਿਸ ਨਹੀਂ। ਮੈਂ ਅਕਸਰ ਇਹ ਕੋਟ ਦੁਹਰਾਉਂਦਾ ਸਰਦਾਰ ਕਪੂਰ ਸਿੰਘ ਹੋਰਾਂ ਦੀ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਉਹਦੀ ਟਿਊਨਿੰਗ ਕੀਤੀ ਜਾਂਦੀ ਹੈ, ਉਹਨੂੰ ਸੁਰ ਕੀਤਾ ਜਾਂਦਾ। ਖਾਲਸਾ ਇੱਕ ਐਸਾ ਸਾਜ਼ ਹੈ ਜਿਸ ਦੀ ਟਿਊਨਿੰਗ 10 ਗੁਰੂ ਪਾਤਸ਼ਾਹ ਨੇ ਕੀਤੀ ਹੋਈ ਹੈ। ਠੀਕ ਨੋਟ ਦੇ ਉੱਤੇ ਉਂਗਲ ਰੱਖੋਗੇ ਤੇ ਇਸਨੇ ਗੁੰਜਾਰਾ ਪਾ ਦੇਣੀਆਂ ਨੇ। ਉਹ ਠੀਕ ਨੋਟ ਤੇ ਹੱਥ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖਿਆ, ਜਾਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਰੱਖਿਆ। ਤੇ ਅੱਜ ਜਿਹੜਾ ਵਰਤਾਰਾ ਅਸੀਂ ਕਿਸਾਨ ਮੋਰਚੇ ਤੋਂ ਲੈ ਕੇ 13 ਮਹੀਨੇ ਚੱਲੀ ਕਿਸਾਨ ਮੂਵਮੈਂਟ, ਸਿੱਖੀ ਦੀ ਜਿੱਤ ਸੀ। ਇਹ ਕਿਵੇਂ ਨਹੀਂ ਹੋਇਆ ਕਿਤੇ ਦੁਨੀਆ ਦੀ ਪਾਰਲੀਮੈਂਟ 3 ਕਾਨੂੰਨ ਪਾਸ ਹੋਏ ਹੋਣ ਇੱਕ ਪ੍ਰੋਸੀਜਰ ਚੋਂ ਲੰਘ ਕੇ, ਤੇ ਕੋਈ ਕੌਮ ਜਿਹਨੂੰ ਕਹਿੰਦੇ ਸੀ ਇਹ 2% ਨੇ, ਇਹਨਾਂ ਨੇ ਕੀ ਕਰ ਲੈਣਾ, ਉਹ ਮਾਫੀ ਵੀ ਮੰਗੇ। ਮਾਫੀ ਵੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੋਦੀ ਮੰਗਦਾ ਹੈ, ਤਿੰਨੋਂ ਖੇਤੀ ਕਾਨੂੰਨ ਵੀ ਵਾਪਸ ਲੈਂਦਾ ਹੈ। ਪਰ ਇਸ ਦੇ ਨਾਲ ਹੀ ਅਗਲੀ ਸਕ੍ਰਿਪਟ ਉਹ ਲਿਖਣੀ ਸ਼ੁਰੂ ਹੋ ਜਾਂਦੀ ਹੈ ਕਿ ਭਾਈ ਇਹਨਾਂ ਨੂੰ ਸਜ਼ਾ ਯਾਫਤਾ ਕਰਨਾ। ਜੇ ਹਿੰਦੂਤਵਾਦ ਦੇ ਰਾਜ ਕੋਈ ਵੱਡਾ ਰੋਲ ਹੈ, ਇਹੀ ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਲਾਈ, ਸਾਰਾ ਭਾਰਤ ਸੁਸਰੇ ਵਾਂਗ ਸੌਂ ਗਿਆ, ਸਿੱਖਾਂ ਨੇ 42,000 ਗ੍ਰਿਫਤਾਰੀਆਂ ਦਿੱਤੀਆਂ। ਆਫਰ ਤੇ ਇੰਦਰਾ ਗਾਂਧੀ ਵੱਲੋਂ ਆਈ ਹੈ। ਤਾਂ ਹੁਣ ਹਿਸਟੋਰੀਕਲ ਵਿਟਨੈਸਿਸ ਨੇ ਕਿ ਪੰਜਾਬ ਲੈ ਲਓ, ਨਾਲ ਲੱਗਦੇ ਇਲਾਕੇ ਲੈ ਲਓ, ਪਾਣੀ ਲੈ ਲਓ, ਕਸ਼ਮੀਰ ਵਾਂਗ ਆਰਟੀਕਲ 370 ਲੈ ਲਓ, ਪੰਜਾਬ ਆਟੋਨੋਮਸ ਹੋਏ ਪਰ ਦਿੱਲੀ 'ਚ ਮੇਰੀ ਸਪੋਰਟ ਕਰੋ। ਇਹ ਵੱਖਰੀ ਕਹਾਣੀ ਹੈ ਕਿ ਆ ਜਿਹੜਾ ਟ੍ਰੇਡਰ ਜਿਹਨੂੰ ਹੁਣ ਤਿਰੰਗੇ ਦੇ ਵਿੱਚ ਲਪੇਟ ਕੇ ਤੋਰਿਆ ਹੈਗਾ, ਇਸ ਬੰਦੇ ਨੇ ਉਸ ਓਪਰਚੁਨਿਟੀ ਨੂੰ ਵੀ ਗਵਾਇਆ। ਜਦੋਂ ਮੈਂ ਮਿਸਡ ਓਪਰਚੁਨਿਟੀਜ਼ ਦੀ ਗੱਲ ਕਰਦਾ, ਇਹ ਸਿਰਫ 47 ਦੀ ਤਾਂ ਹੋਈ, ਉਹ ਤਾਂ ਬਜਰ ਹੋਣਾ ਹੈ
ਲੀਡਰਸ਼ਿਪ ਦਾ। ਲੇਕਿਨ ਇਸ ਪੀਰੀਅਡ ਦੇ ਵਿੱਚ ਵੀ ਉਹ ਮੌਕੇ ਆਉਂਦੇ ਰਹੇ ਜਦੋਂ ਕਿ ਤੁਸੀਂ ਨਾਲ ਦੀ ਨਾਲ ਡਿਪਲੋਮੇਸੀ ਦੇ ਨਾਲ ਆਪਣਾ ਕੁਝ ਬਣਾ ਸਕਦੇ ਸੀ, ਤੇ ਜਿਨ੍ਹਾਂ ਦੇ ਲਈ ਕਿ ਜੀ ਇਹ ਸਿਵਲ ਲਿਬਰਟੀ ਸਾਰੇ ਭਾਰਤ ਦੀਆਂ ਰੀਸਟੋਰ ਹੋਣ ਕੀਤਾ। ਤੁਸੀਂ ਹਾਲ ਦੇਖ ਲਓ 80ਵੇਂ ਚ ਭਾਰਤ ਭਰ ਦੀ ਮੈਜੋਰਿਟੀ ਬਹੁ ਗਿਣਤੀ ਦਾ ਕੀ ਹਾਲ ਸੀ, ਤੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ 18 ਮਾਰਚ ਤੋਂ ਜਿਹੜਾ ਸੋ ਕਾਲਡ ਆਪਰੇਸ਼ਨ, ਜਿਸ ਦਾ ਮਕਸਦ ਸਿੱਖਾਂ ਨੂੰ ਸਬਕ ਸਿਖਾਉਣਾ ਹੈ, ਜਿਹਦੀ ਸਕ੍ਰਿਪਟ ਕਿਸਾਨ ਮੋਰਚੇ ਤੋਂ ਇੱਕਦਮ ਬਾਹਰ ਲਿਖੀ ਗਈ, ਔਰ ਮੈਂ ਭਾਈ ਜੋਗਾ ਸਿੰਘ ਹੋਰਾਂ ਨੇ ਜਿਹੜੇ ਵਿਚਾਰ ਪ੍ਰਗਟਾਏ ਨੇ ਉਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਕਿ ਅਸੀਂ ਇੰਤਜ਼ਾਰ ਕਰਦੇ ਰਵਾਂਗੇ ਕਿ ਭਾਈ ਹੁਣ ਇੱਕ ਤੇ ਇਸ ਤੋਂ ਪਹਿਲਾਂ ਅਸੀਂ ਦੀਪ ਸਿੱਧੂ ਦੇ ਨਾਲ ਵਾਪਰਿਆ ਪਾੜ, ਗੱਲ ਇਹ ਨਹੀਂ ਹੈ ਇੰਡੀਵਿਜੂਅਲ ਕੌਣ ਹੈ, ਉਹਨਾਂ ਦੇ ਲਈ ਸਿੱਖਾਂ ਨੂੰ ਮਾਰਨ ਦੇ ਲਈ ਉਹ ਹਿੰਦੂਤਵੀ ਨੇ, ਉਹ ਕਮਿਊਨਿਸਟ ਨੇ, ਉਹ ਬਿਲੀਵਰ ਨੇ, ਉਹ ਨਾਨ ਬਿਲੀਵਰ ਨੇ, ਉਹ ਦੇਵ ਸਮਾਜੀ ਨੇ, ਉਹ ਆਰੀਆ ਸਮਾਜੀ ਨੇ, ਉਹ ਬ੍ਰਹਮੋ ਸਮਾਜੀ ਨੇ, ਉਹ ਸਨਾਤਨੀ ਨੇ, ਸਾਰੀਆਂ ਹੀ ਕੈਟਾਗਰੀਜ਼ ਇਕੱਠੀਆਂ। ਤੁਸੀਂ 18 ਮਾਰਚ ਤੋਂ ਬਾਅਦ ਮੀਡੀਆ ਦੇ ਅੰਦਰ ਜਿਸ ਲੈਵਲ ਦਾ ਡਰਟ ਸਿੱਖਾਂ ਦੇ ਖਿਲਾਫ ਜਿਹੜਾ ਉਹ ਪ੍ਰਚਾਰਿਆ ਜਾ ਰਿਹਾ, ਪਰ ਅਸੀਂ ਬਹਿ ਜਾਂਦੇ ਹਾਂ ਆਪਣਿਆਂ ਨੂੰ ਐਨਾਲਾਈਜ਼ ਕਰਨ ਦੇ ਲਈ ਕਿ ਕਿਹੜੀ ਗੱਲ ਗਲਤ ਹੋਈ। ਠੀਕ ਹੈ, ਗਲਤੀਆਂ ਵੀ ਹੁੰਦੀਆਂ ਨੇ, 28-29 ਸਾਲ ਦੇ ਸਾਡੇ ਆਪਣੇ ਪੁੱਤਰ ਪੁੱਤਰੀਆਂ ਹੁੰਦੇ ਨੇ, ਅਸੀਂ ਕਿੰਨੇ ਦੇਖਦੇ ਹਾਂ ਵੀ ਉਹਨਾਂ 'ਚ ਕੀ ਉਹ ਗਲਤੀਆਂ ਨਹੀਂ ਕਰਦੇ, ਪਰ ਜਦੋਂ ਗੱਲ ਕੌਮ ਦੀ ਸੀ, ਗੱਲ ਇਹ ਸੀ ਕਿ ਭਾਈ ਅੰਮ੍ਰਿਤ ਛਕੋ, ਨਸ਼ਿਆਂ ਦਾ ਤਿਆਗ ਕਰੋ ਤੇ ਪਾਤਸ਼ਾਹੀ ਦਾਵਾ, ਇਹ ਪਾਤਸ਼ਾਹੀ ਦਾਵਾ ਲਫ਼ਜ਼ ਦੀਪ ਸਿੱਧੂ ਨੇ ਕਾਫੀ ਪਪੂਲਰ ਕੀਤਾ ਹੈ। ਹੁਣ ਇਹ ਸਾਰਾ ਪਾਰਟ ਹੈ, ਸਾਰੀਆਂ ਸਾਡੀਆਂ ਧਿਰਾਂ ਆਪੋ ਆਪਣੇ ਤੌਰ ਤੇ ਤੁਰੀਆਂ ਹੋਈਆਂ ਨੇ। ਜੇ ਕੋਈ ਜੁਝਾਰੂ ਸੰਘਰਸ਼ ਨੂੰ ਬਿਲਟਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਸੀਂ ਉਸ ਦੇ ਖਿਲਾਫ ਵੀ ਖੜੋਂਦੇ ਕਿ ਭਾਈ ਜੇ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ, 37ਵੀਂ ਯਾਦ ਵੀ ਮਨਾ ਰਹੇ ਹਾਂ, ਤੇ 1984 ਤੋਂ 1994-95 ਤੱਕ ਜਿਨ੍ਹਾਂ ਨੇ ਸੀਸ ਤਲੀ ਤੇ ਰੱਖ ਕੇ ਜਿਹੜੇ ਜੂਝੇ, ਜਿਹੜੇ 1 ਲੱਖ ਤੋਂ ਜ਼ਿਆਦਾ ਸਾਡੇ ਜੁਝਾਰੂ ਸ਼ਹੀਦ ਸਿੰਘ ਸਿੰਘਣੀ ਹੈ, ਔਰ ਸਾਡੇ ਬਿਆਨ ਸਿੰਘ, ਸਤਵੰਤ ਸਿੰਘ, ਸਾਡੇ ਜਿੰਦੇ ਸੁੱਖੇ, ਸਾਡੇ ਦਿਲਾਵਰ ਸਿੰਘ, ਸਾਡੇ ਹਵਾਰੇ, ਉਹਨਾਂ ਦੀ ਬਦੌਲਤ ਇਹ ਸੰਘਰਸ਼ ਅੱਗੇ ਤੁਰਿਆ। ਅਸੀਂ ਸਮਝਦੇ ਹਾਂ ਕਿ ਐਕਨੋਲੇਜ ਕਰੀਏ ਭਾਈ ਜੋ ਜਿਹਦੀ ਕੰਟਰੀਬਿਊਸ਼ਨ ਹੈ, ਪਰ ਆਪਣਿਆਂ ਨੂੰ ਘੱਟੋ ਘੱਟ ਪਬਲਿਕਲੀ ਨੈਗੇਟ ਨਾ ਕਰੀਏ। ਹੁਣ ਇਵੇਂ ਲੱਗਦਾ ਹੈ ਕਿ ਭਾਈ ਜਿਵੇਂ ਪੰਜਾਬ ਦੇ ਵਿੱਚ ਇੱਕ ਫੇਰ ਸਾਇਲੈਂਸ ਵਰਤ ਗਈ ਹੈ, ਕੋਈ ਹੋਰ ਇੰਤਜ਼ਾਰ ਕਰੇਗਾ ਕਿ ਕੁਝ ਵਾਪਰੇ। ਚੰਗੀ ਗੱਲ ਹੈ, ਐਕਟੀਵਿਟੀ ਬਰਾਬਰ ਹੈ। ਪਿਛਲੇ ਕੱਲ ਦਲ ਖਾਲਸਾ ਦੀ ਅਗਵਾਈ 'ਚ ਅਕਾਲ ਤਖਤ ਸਾਹਿਬ ਤੇ ਬਹੁਤ ਵੱਡੀ ਗਿਣਤੀ 'ਚ ਸਿੰਘ ਸਿੰਘਣੀਆਂ ਜੁੜੇ, ਖਾਲਿਸਤਾਨ ਦੇ ਐਲਾਨਨਾਮੇ ਨੂੰ ਸਮਰਪਿਤ ਅਰਦਾਸ ਹੋਈ, ਐਕਟੀਵਿਟੀਜ਼ ਚੱਲ ਰਹੀਆਂ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੀ ਲਹਿਰ ਦੇ ਇੱਕ ਰੋਸ਼ਨ ਦਿਮਾਗ ਆਗੂ ਅੱਜ ਵੀ ਭਾਈ ਦਲਜੀਤ ਸਿੰਘ ਖਾਲਸਾ ਜਿਵੇਂ ਗੋਸ਼ਟੀਆਂ ਰਾਹੀਂ ਇੱਕ ਉਹ ਸੰਵਾਦ ਰਚਣ ਦੀ ਗੱਲ ਹੈ, ਕਿਉਂਕਿ ਇੰਟਰੈਕਟ ਬੜਾ ਇੰਪੋਰਟੈਂਟ ਹੈ ਜਦੋਂ ਅਸੀਂ ਕਿਸੇ ਮੂਵਮੈਂਟ ਨੂੰ ਵੀ ਅੱਗੇ ਲੈ ਕੇ ਜਾਣਾ ਹੈ। ਸਰ ਸਿਮਰਨਜੀਤ ਸਿੰਘ ਮਾਨ, ਮੈਂ ਸਮਝਦਾ ਵੀ ਡਾਇਸਪੋਰਾ ਸਿੱਖ ਤਾਂ ਵੱਡਾ ਤਬਕਾ ਲੱਖਾਂ ਦੀ ਗਿਣਤੀ 'ਚ ਯੂਰਪ, ਅਮਰੀਕਾ, ਕੈਨੇਡਾ 'ਚ ਨੇ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਂ ਤੇ ਪੋਲੀਟੀਕਲ ਅਸਾਈਲਮ ਲਈ ਹੈ। ਉਹ ਤਾਂ ਸਾਰੇ ਦੇਣਦਾਰ ਹੋਣੇ ਚਾਹੀਦੇ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਠੀਕ ਹੈ, ਕੁਝ ਚੀਜ਼ਾਂ ਲੋਕਲ ਲੈਵਲ ਦੇ ਉੱਤੇ ਠੀਕ ਨਹੀਂ ਹੁੰਦੀਆਂ। ਕੱਲ ਭਾਈ ਬੂਟਾ ਸਿੰਘ ਰੌਤ ਹੋਰੀ ਮਿਲੇ, ਮੈਂ ਉਹਨਾਂ ਨੂੰ ਕਿਹਾ ਜੀ ਵਾਈਜ਼ ਨਹੀਂ ਹੈ ਜਲੰਧਰ ਪਾਰਲੀਮੈਂਟਰੀ ਹਲਕੇ ਚੋਣ ਲੜਨਾ, ਆਲਰੇਡੀ ਸਾਨੂੰ ਵਿਕਟਰੀ ਮਿਲੀ ਹੋਈ ਹੈ। 2024 ਦੇ ਵਿੱਚ ਸਾਡੇ ਕੋਲ ਇੱਕ ਹੋਰ ਅਪਰਚੁਨਿਟੀ ਹੋਏਗੀ, ਕਿਉਂਕਿ ਅਸੀਂ ਉਹ ਮੌਕਾ ਨਾ ਦਈਏ। ਉਹ ਕਹਿਣ ਲੱਗੇ ਜੀ ਅਸੀਂ ਸਾਡੀਆਂ ਸਾਰੀਆਂ ਯੂਨਿਟਸ ਨੇ ਵੀ ਲਿਖ ਕੇ ਭੇਜਿਆ ਸੀ, ਪਰ ਅਸੀਂ ਕਿਉਂਕਿ ਡਿਸਪਲਿਨ ਦੇ ਪਾਬੰਦ ਹੈ, ਉਹਨਾਂ ਨੇ ਜੋ ਫੈਸਲਾ, ਸੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਨੁਕਸਾਨ ਨਹੀਂ ਹੁੰਦਾ ਕਿ ਜਿਹਦੇ 'ਚ ਅਸੀਂ ਅੰਦਰੂਨੀ ਤੌਰ ਦੇ ਉੱਤੇ ਜਦੋਂ ਕੋਈ ਸਾਨੂੰ ਲੱਗਦਾ ਹੈ ਅਸੀਂ ਗੱਲ ਕਰੀਏ, ਪਰ ਇਹ ਸਾਰਿਆਂ ਦਾ ਹੀ ਬਹੁਤ ਵੱਡਾ ਯੋਗਦਾਨ ਹੈ। ਔਰ ਬਾਹਰ ਬੈਠੇ ਸਿੱਖ ਡਾਇਸਪੋਰਾ, ਔਰ ਮੈਂ ਸਮਝਦਾ ਕਿ ਕੱਲ ਦੀ ਪੈਰੇਡ 'ਚੋਂ ਵੀ ਬੇਸ਼ੱਕ ਮੌਸਮ ਜਿਹੜਾ ਹੈ ਉਹ ਠੀਕ ਨਹੀਂ ਸੀ, ਨਾਸਾਜ਼ ਸੀ, ਲੇਕਿਨ ਜਿਹੜੀ ਤੁਸੀਂ ਆਵਾਜ਼ ਦੇਖੋ, ਇਹਨਾਂ 27 ਸਾਲਾਂ 'ਚ ਬਹੁਤ ਸਾਰੇ ਹੁਨਾਰ ਸਿਆੜ ਲੰਘੇ ਨੇ, ਬਹੁਤ ਸਾਰੀਆਂ ਮੈਨੇਜਮੈਂਟਸ ਅਕ੍ਰੋਸ ਡਾਇਸਪੋਰਾ ਉਹ ਵੀ ਨੇ, ਕੋਈ ਹਨੇਰੇ 'ਚ ਹਾਜ਼ਰੀ ਲਵਾਉਂਦਾ ਹੈ ਐਮਬੈਸੀਆਂ ਦੇ, ਕੋਈ ਸਵੇਰੇ 'ਚ ਲਵਾਉਂਦਾ ਹੈ, ਲੇਕਿਨ ਸੰਗਤ ਦੀ ਜਿਹੜੀ ਕਮਿਟਮੈਂਟ ਹੈ ਹਰ ਥਾਂ ਤੇ। 4 ਨਗਰ ਕੀਰਤਨ ਇਸ ਮਹੀਨੇ 'ਚ ਅਸੀਂ ਜਿਵੇਂ ਵਾਸ਼ਿੰਗਟਨ DC ਦੀ ਪੈਰੇਡ ਜਿਹੜੀ ਬੜੀ ਮੈਂ ਸਮਝਦਾ ਕਿ ਜਿਸ ਦੇ ਲਈ ਠੀਕ ਯਤਨ, ਔਰ ਭਾਈ ਹਿੰਮਤ ਸਿੰਘ ਸਿੱਖ ਕੋਆਰਡੀਨੇਸ਼ਨ ਕਮੇਟੀ ਇਹ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ ਦੇਖਿਆ ਕਿ ਵਾਸ਼ਿੰਗਟਨ 'ਚ ਸਾਡਾ ਮੈਸੇਜ ਆਉਣਾ ਚਾਹੀਦਾ, ਔਰ ਜਿਸ ਸ਼ਾਹਾਨਾ ਅੰਦਾਜ਼ ਦੇ ਵਿੱਚ
ਤੁਸੀਂ ਪੁਰਾਤਨ ਪਰੰਪਰਾ ਜਿਵੇਂ ਖਾਲਸਾ ਵਹੀਰ ਜਦੋਂ ਇਹ ਲਫ਼ਜ਼ ਭਾਈ ਅੰਮ੍ਰਿਤਪਾਲ ਸਿੰਘ ਨੇ ਦਿੱਤੇ ਤੇ ਤੁਸੀਂ ਉਸ ਜਲਵੇ ਨੂੰ ਦੇਖ ਸਕਦੇ ਹੋ। ਵਾਸ਼ਿੰਗਟਨ ਜਦੋਂ ਗੁਰੂ ਗ੍ਰੰਥ ਸਾਹਿਬ ਪਾਰਟੀ ਸੁਭਾਇਮਾਨ ਕੀਤੇ ਜਾਂਦੇ ਨੇ ਤੇ ਉਹੀ ਤੁਹਾਨੂੰ ਆਪਣੇ ਬਚਪਨ ਦੀਆਂ ਯਾਦਾਂ ਵੀ ਇਹ ਜਿਹੜਾ ਹੁਣ ਬਹੁਤ ਸਾਰਾ ਤਾਮ ਝਾਮ ਆ ਗਿਆ, ਇਹਦੇ ਥੱਲੇ ਦਿਖਾਵਾ ਜ਼ਿਆਦਾ ਹੁੰਦਾ ਜਾਂਦਾ ਹੈ। ਉਹ ਜਿਹੜੀ ਟਰੂ ਸਪਿਰਿਟ ਹੈ, ਜਦੋਂ ਸੰਗਤ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜਦੇ ਦੀਵਾਨ ਰਹੇ ਗੁਰੂ ਮਹਾਰਾਜ ਕੇ, ਇਹ ਸਧਾਰਨ ਕਵੀ ਸਿੰਘ ਨੇ ਲਿਖੀਆਂ ਕਿੱਥੋਂ ਆਈਆਂ ਤੁਸੀਂ ਉਹ ਦੇਖ ਸਕਦੇ ਹੋ ਕਿ ਜੋ ਹੀ ਨਿਸ਼ਾਨ ਝੂਲਦਾ ਕਿਹੜਾ ਸਿੱਖ ਹੈ ਜਿਹਦੀਆਂ ਅੱਖਾਂ 'ਚ ਅਥਰੂ ਨਹੀਂ ਆਉਂਦੇ। ਇਹ ਜਿਹੜਾ ਜੌ ਜਲਾਲ ਹੈ ਨਗਰ ਕੀਰਤਨ ਜਲੂਸ ਦੇ ਰੂਪ। ਫਿਰ ਅਸੀਂ ਸਟਾਕਟਨ ਦੇਖਿਆ, ਸਭ ਤੋਂ ਪੁਰਾਣਾ ਇਤਿਹਾਸਕ ਗੁਰਦੁਆਰਾ ਹੈ ਔਰ ਹਜ਼ਾਰਾਂ ਦੀ ਗਿਣਤੀ 'ਚ ਇਸ ਵਾਰ ਸਰੀ, ਪਿਛਲੇ ਸੈਟਰਡੇ ਮੈਂ ਸਰੀ ਸੀ, 7 ਲੱਖ ਦੀ ਪ੍ਰੈਜ਼ੈਂਸ। ਇਹ ਉਹਨਾਂ ਦੇ ਵੈਨਕੂਵਰ ਸਨ ਆਫੀਸ਼ੀਅਲ ਕਾਊਂਟ ਹੈ। ਔਰ ਅੱਜ ਕੱਲ ਬੇਸ਼ੱਕ ਮੌਸਮ ਠੀਕ ਨਹੀਂ ਸੀ, ਫਿਰ ਵੀ ਖਾਲਿਸਤਾਨ ਦੀ ਸਪਿਰਿਟ ਹਾਵੀ ਸੀ। ਲੰਡਨ, ਯੂਰਪ, ਹੁਣ ਇਹ ਜਿਹੜੀ ਸਾਰੀ ਗੱਲ 5 ਮਿਲੀਅਨ ਸਿੱਖ ਡਾਇਸਪੋਰਾ ਜਿਹੜਾ ਇੱਕ ਤਾਕਤ ਬਣ ਕੇ ਉੱਭਰੀ ਹੈ। ਖਾਲਿਸਤਾਨ ਰੈਫਰੈਂਡਮ ਨੇ ਇੱਕ ਬਹੁਤ ਵੱਡੀ ਮੋਮੈਂਟਮ ਦਿੱਤੀ ਹੈ ਡਾਇਸਪੋਰਾ। ਇਹ ਦੁਸ਼ਮਣ ਨੂੰ ਪੁੱਛੋ ਕਿ ਉਹਨਾਂ ਨੂੰ ਕਿੰਨੀ ਤਕਲੀਫ ਹੈ। ਆਸਟ੍ਰੇਲੀਆ, ਕੈਨੇਡਾ, ਯੂਕੇ, US ਉਹ ਆਫੀਸ਼ੀਅਲ ਪ੍ਰੋਟੈਸਟ ਕਰਦੇ ਨੇ, ਡਿਮਾਰਸ਼ੇ ਦਿੰਦੇ ਨੇ। ਇਹ ਇਸ ਲਈ ਕਿ ਡਾਇਸਪੋਰਾ ਦੀ ਤਾਕਤ ਅਲਟੀਮੇਟਲੀ ਸਟੇਜ ਸੈੱਟ ਕਰਦੀ ਹੈ ਪੰਜਾਬ ਦੀ ਸਿਆਸਤ ਦਾ। ਮੰਦੇ ਭਾਗਾਂ ਨੂੰ ਜਦੋਂ ਆਮ ਆਦਮੀ ਪਾਰਟੀ ਦੇ ਮਗਰ ਸਾਡੇ ਵੱਡੇ ਵੱਡੇ ਐਕਟਿਵਿਸਟ ਵੀ ਲੱਗੇ ਸੀ, ਵਾਰਨ ਅਸੀਂ ਵੀ ਕੀਤਾ ਹੈ, ਲੇਕਿਨ ਕਈ ਵਾਰ ਚਲੋ ਗਲਤੀ ਹੋ ਜਾਂਦੀ ਹੈ। ਜੇ ਹੁਣੇ ਰਿਅਲਾਈਜ਼ ਹੋਇਆ ਹੀ ਹੈ, ਇੱਕ ਗੱਲ ਅਸੀਂ ਮੰਨ ਕੇ ਤੁਰੀਏ ਕਨਕਲੂਜਨ ਦੇ ਵਿੱਚ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਬਾਟਮ ਲਾਈਨ। ਬਾਕੀ ਤੁਸੀਂ ਉੱਥੇ ਕੀ ਕਰਦੇ ਹੋ, ਲੋਕਲ ਪੋਲੀਟੀਸ਼ੀਅਨ ਕੀ ਕਰਦੇ ਨੇ, ਪਰ ਇਸ ਦੇ ਉੱਤੇ ਫੋਕਸ ਰਹਿਣਾ ਚਾਹੀਦਾ ਹੈ। ਦੂਸਰਾ ਕਿ ਅਲਟੀਮੇਟਲੀ ਕੌਮ ਦੀ ਸਾਂਝੀ ਤਾਕਤ ਹੀ ਕੁਝ ਕਰਨ ਦੇ ਸਮਰੱਥ ਹੈ। ਕਿਸਾਨ ਮੋਰਚਾ ਸਾਡੀ ਅਜੋਕੀ ਉਦਾਹਰਣ ਹੈ। 18ਵੀਂ ਸਦੀ 'ਚ ਅਸੀਂ ਸਰਬੱਤ ਖਾਲਸਾ ਦੇ ਕਨਸੈਪਟ ਨੂੰ ਦੇਖਦੇ ਰਹੇ। ਤੇ ਤੀਸਰੀ ਗੱਲ, ਜਿਹੜਾ ਜਿਸ ਫੀਲਡ 'ਚ ਕੰਮ ਕਰਦਾ, ਸਿਰਫ ਪੋਲੀਟੀਕਲ ਜਾਂ ਸਿਆਸੀ ਐਕਟਿਵਿਜ਼ਮ ਹੀ ਐਕਟਿਵਿਜ਼ਮ ਨਹੀਂ ਹੁੰਦਾ। ਜਿਵੇਂ ਭਾਈ ਹਿੰਮਤ ਸਿੰਘ ਹੋਰਾਂ ਨੇ ਦੱਸਿਆ, ਜੇ ਉੱਥੇ ਹਜ਼ਾਰਾਂ ਲੋਕਾਂ ਲਈ ਲੰਗਰ ਸੀ, ਤੁਹਾਡੀ ਸੰਗਤ 'ਚ ਕਿਵੇਂ 4 ਦਿਨ 5 ਦਿਨ ਕਿੰਨੇ ਨੇ ਰਾਤ ਸੁੱਤੇ ਨਹੀਂ ਹੋਣਗੇ। ਤੁਸੀਂ ਜਿਹੜਾ ਆਟਾ ਗੁੰਨਿਆ, ਸਬਜ਼ੀਆਂ ਦਾਲਾਂ ਬਣਾਈਆਂ, ਇਹ ਕੋਈ ਛੋਟੀ ਸੇਵਾ ਨਹੀਂ ਹੈ। ਔਰ ਇਹੀ ਅਨੰਦਪੁਰੀ ਦਾ ਮੈਸੇਜ ਹੈ ਕਿ ਭਾਈ ਨੰਦ ਲਾਲ ਕਲਮ ਚਲਾ ਰਹੇ ਨੇ, ਭਾਈ ਕਨਈਆ ਜੀ ਪਾਣੀ ਦੀ ਮਸ਼ਕ ਨਾਲ ਸੇਵਾ ਕਰ ਰਹੇ ਨੇ, ਤੇ ਭਾਈ ਬਚਿੱਤਰ ਸਿੰਘ ਦੀ ਨਾਗਣੀ ਜਿਹੜੀ ਹੈ ਉਹ ਗੁਲਾਮੀ ਦੇ ਸੰਗਲ ਕੱਟ ਰਹੀ ਹੈ। ਸਾਰੇ ਹੀ ਆਪਣੇ ਪ੍ਰੀਤਮ ਪਿਆਰੇ ਨੂੰ ਰਿਝਾ ਰਹੇ ਨੇ। ਇਹੀ ਸਾਡਾ ਤਰੀਕਾ ਹੋਣਾ ਚਾਹੀਦਾ ਹੈ। ਜਿਹੜੇ ਸਕੂਲਾਂ 'ਚ, ਗੁਰਮਤਿ ਸਕੂਲਾਂ 'ਚ ਪੰਜਾਬੀ ਨੂੰ ਪੜ੍ਹਾਉਣਾ ਹੈ, ਬੱਚਿਆਂ ਦੀ ਟੇਕ ਕੇਅਰ ਕਰਨੀ ਹੈ, ਬੱਚਿਆਂ ਨੂੰ ਸਜਾ ਕੇ ਬਾਣੇ ਦੇ ਵਿੱਚ ਲਿਆਉਣਾ ਹੈ। ਇਹ ਹਰ ਪੇਰੈਂਟਸ ਜਦੋਂ ਇਹ ਫਖਰ ਮਹਿਸੂਸ ਕਰਦਾ ਤੇ ਫਿਰ ਖਾਲਸਾ ਰਾਜ ਤਾਂ ਜਿਵੇਂ ਬੋਤਾ ਸਿੰਘ, ਗਰਜਾ ਸਿੰਘ ਦੀ ਸਪਿਰਿਟ ਉਹਨਾਂ ਦੇ ਵਿੱਚ ਹੀ ਹੋਏਗੀ, ਜਿਨ੍ਹਾਂ ਨੂੰ ਸਿੱਖੀ ਵੈਲਿਊਜ਼ ਦੇ ਵਿੱਚ ਅਸੀਂ ਪਾਲਾਂਗੇ। ਸਤਿਗੁਰੂ ਰਹਿਮਤ ਕਰਨ, ਉਹ ਦਿਨ ਦੂਰ ਨਹੀਂ। ਔਰ ਇਹ ਗੱਲ ਅਕਸਰ ਜਦੋਂ ਨਿਸ਼ਚੈ ਕਰ ਆਪਣੀ ਜੀਤ ਕਰੋ, ਗੁਰੂ ਕਲਗੀਧਰ ਪਾਤਸ਼ਾਹ ਦਾ ਫਰਮਾਨ, ਤੇ ਇਹ ਯਹੂਦੀਆਂ ਨੇ ਤਾਂ 19ਵੀਂ ਸਦੀ ਦੇ ਅਖੀਰ 'ਚ ਘੜਿਆ ਸੀ, ਯੂ ਵਿਲ ਇਟ ਯੂ ਵਿਨ ਇਟ, ਕਿ ਤੁਸੀਂ ਜੇ ਵਿਲ ਕਰ ਲਓ ਵੀ ਤੁਸੀਂ ਜਿੱਤਣਾ, ਕੋਈ ਤੁਹਾਨੂੰ ਨਹੀਂ ਹਰਾ ਸਕਦਾ। 5 ਬੁਲੰਦ ਨਾਰੇ, ਕਿਉਂਕਿ ਅੱਜ ਖਾਲਿਸਤਾਨ ਐਲਾਨਨਾਮੇ ਦੀ 37ਵੀਂ ਵਰ੍ਹੇਗੰਢ ਹੈ। ਇਹੀ ਮੈਸੇਜ ਅਕਾਲ ਤਖਤ ਤੋਂ ਸੀ। ਲੱਖਾਂ ਦੇ ਇਕੱਠ ਦੇ ਵਿੱਚ ਜਦੋਂ 26 ਜਨਵਰੀ 1986 ਦਾ ਸਰਬੱਤ ਖਾਲਸਾ ਹੋਇਆ ਸੀ, ਅੱਜ ਵੀ ਉਹ ਜਿਹੜੀ ਹਿਸਟੋਰੀਕਲ ਪਿਕਚਰ ਹੈ, ਤੁਹਾਨੂੰ ਦੂਰ ਦੂਰ ਤੱਕ ਕੇਸਰੀ ਦਸਤਾਰਾਂ ਨਜ਼ਰ ਆਉਂਦੀਆਂ ਨੇ। ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, 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 ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਅਮਰਜੀਤ ਸਿੰਘ ਜੀ, ਖਾਲਿਸਤਾਨ ਅਫੇਅਰ ਸੈਂਟਰ, ਵਾਸ਼ਿੰਗਟਨ DC, TV 84 ਚੈਨਲ, ਜਿਹੜਾ ਕਿ ਇਸ ਵੇਲੇ ਲਾਈਵ ਵੀ ਕਰ ਰਿਹਾ, ਕਵਰ ਕਰ ਰਿਹਾ। ਸੋ ਉਹਨਾਂ ਨੂੰ ਵੀ ਚਲਾਉਂਦੇ ਆ। ਸੋ ਡਾਕਟਰ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਕਾਫੀ
ਉਹਨਾਂ ਨੇ ਆਪ ਜੀ ਦੇ ਨਾਲ ਜੋ ਵਿਚਾਰਾਂ ਗੰਭੀਰਤਾ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕੁਛ ਇੱਕ ਬੁਲਾਰੇ ਹੋ ਰਿਹਾ। ਪਹਿਲਾਂ ਤਾਂ ਜਿੱਦਾਂ ਪ੍ਰੋਗਰਾਮ ਇਹ ਲਿਖਿਆ ਗਿਆ ਸੀ, ਸਾਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਖਾਸਤਾ ਰਹਿੰਦਾ ਆ ਕਿ ਪਰੇਡ ਦੇ ਦੂਜੇ ਦਿਨ ਸੰਗਤਾਂ ਦੇ ਵਿੱਚ ਥਕਾਵਟ ਵੀ ਹੁੰਦੀ ਆ। ਬਹੁਤ ਵੱਡੀ ਤਾਦਾਦ ਵਿੱਚ ਕੱਲ੍ਹ ਸੰਗਤਾਂ ਜਿਹੜੀਆਂ ਪਰੇਡ ਦੇ ਵਿੱਚ ਜਿਹੜੀਆਂ ਸਿਟੀ ਦੇ ਵਿੱਚ ਜੋ ਸਿੱਖ ਦੀ ਪਰੇਡ ਕੱਢੀ ਜਾਂਦੀ, ਪਰ ਫਿਰ ਵੀ ਜੋ ਆਪ ਜੀ ਨੇ ਪਿਆਰ ਸਤਿਕਾਰ ਦਿਖਾਇਆ, ਕਿਉਂਕਿ ਕੌਮੀ ਘਰ ਖਾਲਿਸਤਾਨ ਦੀ ਗੱਲ ਹੈ। ਸੋ ਸਾਧ ਸੰਗਤ ਜੀ, ਆਉਣ ਵਾਲੀ 6 ਮਈ ਨੂੰ ਟਾਈਮ ਸਕੁਏਅਰ ਦੇ ਉੱਤੇ ਇੱਕ ਦਸਤਾਰ ਡੇ, ਟਰਬਨ ਡੇ ਜਿਹੜਾ ਆ ਉਹ ਮਨਾਇਆ ਜਾ ਰਿਹਾ। ਉਹ ਵੀ ਦਿਨ ਉੱਥੇ ਦਸਤਾਰਾਂ ਬੰਨ੍ਹੀਆਂ ਜਾਣੀਆਂ, ਕਾਫੀ ਵੱਡਾ ਇਵੈਂਟ ਹੁੰਦਾ ਆ। ਸੋ ਇਹ ਨੌਜਵਾਨ ਲਿਖਦੇ ਆ ਪ੍ਰੋਗਰਾਮ, ਉੱਥੇ ਵੀ ਆਪ ਜੀ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਜਿਹੜਾ ਆ ਉਹ ਉੱਥੇ ਤੁਸੀਂ ਜਾ ਕੇ ਜੁੜਨਾ ਆ। ਸੋ ਇਹ ਨੌਜਵਾਨ ਜੋ ਹੈਗੇ ਆ ਹੋਰ ਵੀ ਟੀਮ ਦੇ ਵਿੱਚ ਵਲੰਟੀਅਰ ਸਰਵਿਸ ਕਰਦੇ ਆ। ਸੋ ਇਹ ਹਰ ਸਾਲ ਪ੍ਰੋਗਰਾਮ ਹੁੰਦਾ ਆ। ਇਹਦੇ ਵਿੱਚ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਆ, ਜ਼ਰੂਰ ਦਸਤਾਰ ਦਾ ਦਿਨ ਆ, ਦਸਤਾਰ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ, ਪਰ ਇਹ ਨੌਜਵਾਨ ਸਟੇਜ ਤੇ ਆਏ ਆ ਤਾਂ ਉਹਨੂੰ ਸਿੱਖੀ ਨਾਲ ਸੰਬੰਧਿਤ ਹੀ ਇਹ ਪ੍ਰੋਗਰਾਮ ਨੂੰ ਜਿਹੜੀ ਆ ਰੰਗਤ ਦਿੱਤੀ ਜਾਵੇ। ਕਿਉਂਕਿ ਕੁਝ ਪ੍ਰੋਗਰਾਮਾਂ ਦੇ ਵਿੱਚ ਅਸੀਂ ਸ਼ਾਮਲ ਵੀ ਹੋਏ ਕਿ ਉਹਨੂੰ ਦੂਜੇ ਮੇਲਿਆਂ ਦੇ ਰੂਪ ਦੇ ਵਿੱਚ ਉੱਥੇ, ਕਿਉਂਕਿ ਮਿਊਜ਼ਿਕ ਗਾਣੇ ਦੂਜੇ ਤੀਜੇ ਤਰੀਕੇ ਦੇ ਨਾਲ ਵੱਜਦੇ ਆ, ਉਹ ਮੈਸੇਜ ਫਿਰ ਗਲਤ ਜਾਂਦਾ। ਦਸਤਾਰ ਜਿਹੜੀ ਆ ਉਹ ਬਿਲੋਂਗ ਟੂ ਸਿੱਖਾਂ ਨੂੰ ਹੀ ਆ। ਸੋ ਇਹ ਕਲਗੀਧਰ ਪਾਤਸ਼ਾਹ ਨੇ, ਸਾਡੇ ਗੁਰੂ ਸਾਹਿਬਾਨਾਂ ਨੇ, ਸਾਡੇ ਮਹਾਨ ਯੋਧਿਆਂ ਨੇ, ਸ਼ਹੀਦਾਂ ਨੇ ਵੱਡੀਆਂ ਵੱਡੀਆਂ ਕੁਰਬਾਨੀਆਂ ਕਰਕੇ ਦਸਤਾਰ ਨੂੰ ਹੋਰ ਉੱਚਾ ਕੀਤਾ ਹੈ। ਸੋ ਉਸ ਦਸਤਾਰ ਦੀ ਮਰਿਆਦਾ, ਮਾਣ ਮਰਿਆਦਾ ਨੂੰ ਬਰਕਰਾਰ ਰੱਖਦੇ ਹੋਏ ਉੱਥੇ ਜਿਹੜੀ ਸਿੱਖੀ ਰੰਗਤ, ਸਿੱਖੀ ਦਾ ਮੈਸੇਜ ਜਿਹੜਾ ਹੈ ਉੱਥੇ ਜਾਣਾ ਚਾਹੀਦਾ। ਸਤਿ ਸ੍ਰੀ ਅਕਾਲ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਉਪਰਾਲਾ ਕਰਦੇ ਹੋ, ਤੁਹਾਨੂੰ ਵਧਾਈ ਆ। ਨੌਜਵਾਨਾਂ ਨੂੰ ਖਾਸ ਕਰਕੇ ਅੱਗੇ ਲੱਗਣਾ ਚਾਹੀਦਾ। ਸੋ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਰੇ ਜਣੇ ਹਾਜ਼ਰੀਆਂ ਭਰਿਓ। ਸੋ ਮੈਂ ਬੇਨਤੀ ਕਰੂੰਗਾ ਸਰਦਾਰ ਟਹਿਲ ਸਿੰਘ ਜੀ ਉਹਨਾਂ ਨੂੰ, ਉਹ ਆਪ ਜੀ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੋਸਾਇਟੀ ਦੇ ਉਹ ਮੁਖੀ ਹਨ। ਸੋ ਟਹਿਲ ਸਿੰਘ ਉਹਨਾਂ ਨੂੰ ਬੇਨਤੀ ਕਰਾਂਗਾ 2-4 ਮਿੰਟ ਉਹ ਵੀ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਤੋਂ ਉਪਰੰਤ ਸਰਦਾਰ ਜਸਵੀਰ ਸਿੰਘ ਜੀ ਸਿੱਖ ਯੂਥ ਅਮਰੀਕਾ ਦੇ, ਉਹ ਵੀ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਉਪਰੰਤ ਸਾਡੇ ਕੋਲ ਕਵਿਸ਼ਰੀ ਜਥੇ ਔਰ ਕੀਰਤਨੀਏ ਜਥੇ, ਸਾਡੇ ਗੁਰੂ ਘਰ ਦੇ ਜੋ ਮੁੱਖ ਸੇਵਾਦਾਰ ਆ ਸਰਦਾਰ ਤਲੋਚਨ ਸਿੰਘ ਜੀ ਭੱਟੀ, ਉਹ ਵੀ। ਸੋ ਥੋੜਾ ਜਿਹਾ ਸਮਾਂ ਹੋਰ ਉਹ ਆਪ ਜੀ ਨੂੰ ਸਾਰਿਆਂ ਨੂੰ ਫਿਰ ਅਖੀਰ ਦੇ ਵਿੱਚ ਉਹ ਵੀ ਵਿਚਾਰ ਦੇਣਗੇ। ਸੋ ਆਪ ਜੀ ਸਾਰਿਆਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਜੁੜੇ ਰਹੋ। ਸਰਦਾਰ ਟਹਿਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਗੁਰੂ ਚਰਨਾਂ ਵਿੱਚ ਬੈਠੀ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਮਹਾਨ ਦਿਹਾੜਾ ਹੈ ਜੋ ਕਿ 29 ਅਪ੍ਰੈਲ 1986 ਨੂੰ ਬਾਬਾ ਮਾਮਾ ਚਾਲ ਦੀ ਅਗਵਾਈ ਹੇਠ ਇਹ ਗੱਲ ਦਰਜ ਕਰਵਾਈ ਗਈ ਹੈ ਕਿ ਜੋ ਖਾਲਿਸਤਾਨ ਆਪਣਾ ਐਲਾਨਨਾਮਾ ਹੈ ਉਹ ਕਰ ਦਿੱਤਾ ਗਿਆ, ਜਿਸ ਨੂੰ ਸਾਡੇ ਕੌਮ ਦਾ ਦਰਦ ਰੱਖਣ ਵਾਲੇ ਵੀਰ ਜਿਹੜੇ ਹਨ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਉਹ ਜੋਤ ਜਗਾਈ ਸੀ, ਉਸ ਨੂੰ 37 ਸਾਲ ਹੋ ਗਏ ਜਗਦੀ ਰੱਖਿਆ ਹੈ। ਕਈ ਮੇਰੇ ਵੀਰ ਜੋ ਭੁਲੇਖੜ ਹਨ, ਜਿਹਨਾਂ ਨੂੰ ਭੁੱਲ ਹੈ ਕਿ ਖਾਲਿਸਤਾਨ ਕੀ ਕਰਨਾ ਹੈ, ਖਾਲਿਸਤਾਨ ਕਿੱਥੇ ਬਣਾਉਣਾ ਹੈ, ਸਾਡੇ ਕੋਲ ਜਗ੍ਹਾ ਹੀ ਬਹੁਤ ਘੱਟ ਹੈ, ਉਹਨਾਂ ਦਾ ਇਹ ਬਹੁਤ ਵੱਡਾ ਭੁਲੇਖਾ ਹੈ। ਮੈਂ ਸਮਝਦਾ ਹਾਂ ਕਿ ਸਾਰੇ ਵੀਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਲੱਖਾਂ ਦੀ ਤਾਦਾਦ ਵਿੱਚ ਸਾਡੇ ਭੈਣ ਭਰਾ, ਸਾਡੇ ਸੂਰਬੀਰ ਯੋਧੇ
ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਹਨ, ਉਹਨਾਂ ਆਪਣੇ ਜ਼ਮੀਨ ਲਈ ਜਾਂ ਆਪਣੇ ਪਰਿਵਾਰ ਲਈ ਸ਼ਹਾਦਤਾਂ ਨਹੀਂ ਦਿੱਤੀਆਂ, ਉਹਨਾਂ ਕੌਮ ਲਈ ਸ਼ਹਾਦਤਾਂ ਦਿੱਤੀਆਂ ਹਨ। ਕਿਉਂਕਿ ਮੈਨੂੰ ਯਾਦ ਹੈ 84 ਅੱਖਾਂ ਦੇ ਨਾਲ ਦੇਖੀ ਹੈ, ਹੰਢਾਈ ਹੈ। ਤਰਨਤਾਰਨ ਤੋਂ ਇੱਕ ਫੌਜੀ ਜਰਨੈਲ ਦਾ ਬਿਆਨ ਆਇਆ ਸੀ ਅਖਬਾਰਾਂ ਦੇ ਵਿੱਚ ਕਿ ਅਸੀਂ ਇੱਕ ਐਸੀ ਗੋਲੀ ਤਿਆਰ ਕਰ ਰਹੇ ਹਾਂ ਸਿੱਖਾਂ ਲਈ ਜਿਹੜੀ ਆਵਾਜ਼ ਨਹੀਂ ਕਰੇਗੀ। ਉਹਨਾਂ ਨੇ ਉਹ ਗੋਲੀ ਜਿਹੜੀ ਆਪਾਂ ਰੋਜ਼ ਦੇਖਦੇ ਹਾਂ, ਸਾਡੇ ਨੌਜਵਾਨ ਬੱਚੇ ਤੜਪ ਤੜਪ ਕੇ ਮਰ ਰਹੇ ਹਨ, ਉਹ ਗੋਲੀ ਖਾ ਕੇ, ਉਹ ਟੀਕੇ ਲਾ ਕੇ, ਜਿਨ੍ਹਾਂ ਸਾਡੀ ਨਸਲ ਕੁਸ਼ੀ ਉਹ ਬਗੈਰ ਆਵਾਜ਼ ਦੇਣ ਵਾਲੀ ਗੋਲੀ ਦੇ ਨਾਲ ਕੀਤੀ ਹੈ, ਕਰ ਰਹੇ ਹਨ। ਉਹੀ ਲੀਡਰਸ਼ਿਪ ਜਿਨ੍ਹਾਂ ਨੂੰ ਅਸੀਂ ਵੋਟਾਂ ਦੇ ਕੇ ਜਿਤਾਉਂਦੇ ਹਾਂ, ਉਹ ਖੁਦ ਹੀ ਸਿੱਖਾਂ ਦੇ ਘਰ ਵਿੱਚ ਜਨਮ ਲਿਆ ਹੈ ਉਹਨਾਂ ਨੇ, ਤੇ ਉਹ ਸਿੱਖਾਂ ਦੇ ਨਾਲ ਏਡੀ ਵੱਡੀ ਗਦਾਰੀ ਕਰ ਰਹੇ ਹਨ ਕਿ ਸਾਡੇ ਨੌਜਵਾਨ ਬੱਚਿਆਂ ਨੂੰ ਉਹ ਬਿਨਾਂ ਆਵਾਜ਼ ਗੋਲੀ ਦੇ ਦੇ ਕੇ ਮਾਰ ਰਹੇ ਹਨ। ਅਸੀਂ ਵਾਰ-ਵਾਰ ਇਹ ਉਮੀਦ ਕਰਦੇ ਹਾਂ 5 ਸਾਲਾਂ ਬਾਅਦ ਕਿ ਕੋਈ ਐਸਾ ਸਿਸਟਮ ਬਣੇ, ਕੋਈ ਐਸੀ ਸਰਕਾਰ ਆਵੇ ਜਿਹੜੀ ਸਿੱਖਾਂ ਦੀ ਬਾਂਹ ਫੜੇ। ਉਹਨਾਂ ਦੋ ਪਾਰਟੀਆਂ ਨੂੰ ਲਾਂਭੇ ਕਰਨ ਲਈ ਅਸੀਂ ਇਹ ਤੀਜੀ ਪਾਰਟੀ ਲੈ ਕੇ ਆਏ, ਜੋ ਕਿ ਅਸੀਂ ਅੱਜ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ। ਪਰ ਹੁਣ ਜੋ ਆਪਾਂ ਇੱਥੇ ਬਹਿ ਕੇ ਗੱਲ ਕਰਨ ਦੀ ਗੱਲ ਕਰਦੇ ਹਾਂ, ਹਮੇਸ਼ਾ ਸਾਨੂੰ ਇਹ ਸਿਰ ਜੋੜ ਕੇ ਬੈਠ ਕੇ ਗੱਲ ਕਰਨੀ ਪਵੇਗੀ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਅਸੀਂ ਕੀ ਕਰਨਾ ਹੈ। ਸਾਡੇ ਕੌਮ ਦੇ ਨੁਮਾਇੰਦੇ ਜੋ ਹਨ ਕਿੱਦਾਂ ਦੇ ਹੋਣੇ ਚਾਹੀਦੇ ਹਨ। ਸਾਨੂੰ ਹੁਣ ਤੋਂ ਇਹ ਕੰਮ ਕਰਨਾ ਚਾਹੀਦਾ ਹੈ ਕਿ ਅਸੀਂ ਉੱਥੇ ਜਿਹੜੀ ਸਿੱਖੀ ਸੋਚ ਵਾਲੀ, ਪੰਜਾਬ ਦੀ ਸੋਚ ਵਾਲੀ ਸਰਕਾਰ ਹੈ, ਉਸਨੂੰ ਲੈ ਕੇ ਆਈਏ। ਸਾਡੇ ਕੋਲ ਸਮਾਂ ਹੈ, ਅਸੀਂ ਇਹਦੇ ਉੱਤੇ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ, ਸਿਰ ਜੋੜ ਕੇ ਬੈਠਣਾ ਚਾਹੀਦਾ ਹੈ। ਇਹ ਦਰਦ ਨੂੰ ਸਮਝਣਾ ਚਾਹੀਦਾ ਹੈ ਕਿ 1978 ਤੋਂ ਲੈ ਕੇ ਅਸੀਂ ਇਹ ਦਰਦ ਲੈ ਕੇ ਆਪਣੇ ਸੀਨੇ ਵਿੱਚ ਘੁੰਮ ਰਹੇ ਹਾਂ, ਪਿਸ ਰਹੇ ਹਾਂ। ਪਰ ਇਸ ਲਈ ਅਸੀਂ ਕੁਛ ਨਾ ਕੁਛ ਜੋ ਯੋਗਦਾਨ ਪਾ ਸਕੀਏ, ਸਾਨੂੰ ਪਾਉਣਾ ਚਾਹੀਦਾ ਹੈ। ਸੋ ਮੈਂ ਅੰਤ ਵਿੱਚ ਪ੍ਰਬੰਧਕ ਸੱਜਣਾਂ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਦਿਨ ਦਿਹਾੜਾ ਮਨਾਇਆ ਹੈ। ਸੋ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਵਿੱਚ ਸਾਡੇ ਤੋਂ, ਮੇਰੇ ਤੋਂ ਬਹੁਤ ਸਿਆਣੇ ਬੁਲਾਰੇ ਜੋ ਬੋਲੇ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਹੈੱਡ ਗ੍ਰੰਥੀ ਸਾਹਿਬ ਜੋ ਜਿਨ੍ਹਾਂ ਨੇ ਬਹੁਤ ਹੀ ਵਧੀਆ ਸਮੇਂ ਦੇ ਮੁਤਾਬਕ ਸਾਨੂੰ ਦੱਸਿਆ, ਸਮਝਾਇਆ ਗੁਰਬਾਣੀ ਵਿੱਚੋਂ ਤੇ ਸਾਡੇ ਇਤਿਹਾਸ ਵਿੱਚੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਹਨਾਂ ਕੁਝ ਕਹਿੰਦਾ ਖਿਮਾਉਂਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਸਰਦਾਰ ਟਹਿਲ ਸਿੰਘ ਜੀ ਜੋ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਸਨ। ਸੋ ਮੈਂ ਬੇਨਤੀ ਕਰੂੰਗਾ ਸਰਦਾਰ ਬਲਜਿੰਦਰ ਸਿੰਘ ਜੀ, ਉਹ ਵੀ ਆਪ ਜੀ ਦੇ ਨਾਲ ਕੁਝ ਮਿੰਟਾਂ ਦੀ ਸਾਂਝ ਪਾਉਣਗੇ। ਖਾਲਿਸਤਾਨ ਐਲਾਨਨਾਮੇ ਸੋਚ ਸਰਦਾਰ ਬਲਜਿੰਦਰ ਸਿੰਘ ਨੂੰ ਬੇਨਤੀ ਆ। ਸੋ ਸਾਡੇ ਪਾਸ 2 ਬੁਲਾਰੇ ਹੋ ਰਿਹਾ, ਸਰਜੀਤ ਸਿੰਘ ਕਲਾਸ ਤੇ ਸਰਦਾਰ ਜਸਵੀਰ ਸਿੰਘ ਜੀ। ਸੋ ਸਾਲ ਦੇ ਵਿੱਚ ਇਹ ਪ੍ਰੋਗਰਾਮ, ਇਹ ਵੀ ਸਾਰੇ ਆਪਣੀ ਆਪਣੀ ਜਗ੍ਹਾ ਦੇ ਉੱਤੇ ਇਹ ਉਪਰਾਲੇ ਕਰਦੇ ਰਹਿੰਦੇ ਆ। ਸੋ ਸਾਡਾ ਫਰਜ਼ ਬਣਦਾ, ਅਸੀਂ ਸਤਿਕਾਰ ਕਰਨਾ ਚਾਹੁੰਦੇ ਸਾਰਿਆਂ ਦਾ। ਸੋ ਉਪਰੰਤ ਆਪ ਜੀ ਨੂੰ ਵਿਸ਼ੇ ਵਾਰਾਂ ਤੇ ਸ਼ਬਦ ਕੀਰਤਨ ਸਰਵਣ ਕਰਵਾਇਆ ਜਾਏਗਾ ਜਥਿਆਂ ਵੱਲੋਂ। ਸੋ ਬੇਨਤੀ ਹੈ ਇਸੇ ਤਰ੍ਹਾਂ ਬਣੇ ਰਹੋ। ਸਰਦਾਰ ਬਲਜਿੰਦਰ ਸਿੰਘ ਜੀ, ਸਾਧ ਸੰਗਤ ਜੀ, ਇੱਕ ਇਹ ਪੰਥਕ ਦਸਤਾਵੇਜ਼ ਆ, ਪੰਥਕ ਕਮੇਟੀ ਵੱਲੋਂ ਖਾਲਿਸਤਾਨ ਐਲਾਨਨਾਮੇ ਦਾ ਜੋ ਡਾਕੂਮੈਂਟ ਆ। ਸੋ ਮੈਂ ਬੇਨਤੀ ਵੀ ਕਰਾਂਗਾ, ਜੇ ਦਰਬਾਰ ਹਾਲ ਦੇ ਵਿੱਚ ਕੋਈ ਸਿੰਘ ਹੈ ਜ਼ਰੂਰ ਵਰਤਾ ਦਿਓ, ਜਾਂ ਅਸੀਂ ਤੁਹਾਡੇ ਤੱਕ ਪਹੁੰਚ ਕਰ ਲੈਂਦੇ ਆ, ਇਹ ਤੁਸੀਂ ਪ੍ਰਾਪਤ ਕਰ ਸਕਦੇ ਹੋ। ਜ਼ਰੂਰ ਪੜ੍ਹਿਓ, ਇਹ ਪੜ੍ਹਯੋਗ ਡਾਕੂਮੈਂਟ ਹੈਗਾ। ਇਹ ਐਲਾਨਨਾਮਾ ਕਿਉਂ ਕੀਤਾ ਗਿਆ ਸੀ। ਸੋ ਸਰਦਾਰ ਬਲਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇੱਕ ਇਹ ਮਹਾਨ ਦਿਹਾੜਾ ਜੋ ਕੌਮ ਦੀ ਆਜ਼ਾਦੀ ਦੇ ਲਈ ਮੀਲ ਪੱਥਰ ਦੇ ਵਜੋਂ ਜਾਣਿਆ ਜਾਂਦਾ ਹੈ ਕਿ ਲੰਬੇ ਸਮੇਂ ਤੋਂ ਜਦੋਂ ਭਾਰਤ ਆਜ਼ਾਦ ਹੁੰਦਾ ਹੈ, ਕੋਈ ਇਹੋ ਜਿਹਾ ਸੂਰਜ ਨਹੀਂ ਚੜਿਆ ਕਿ ਜਿਸ ਦਿਨ ਗੁਲਾਮੀ ਦਾ ਅਹਿਸਾਸ ਨਾ ਕਰਵਾਇਆ ਗਿਆ ਹੋਵੇ। ਸੋ ਜੂਨ 1984 ਵਿੱਚ ਜੋ ਪੰਥ ਦੇ ਨਾਲ ਹੋਇਆ, ਉਹਦਾ ਕਾਰਨ ਸਿਰਫ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨਹੀਂ ਸੀ। ਸਿਰਫ ਤੇ ਸਿਰਫ ਹਕੂਮਤ ਨੇ ਆਪਣੇ ਜ਼ੋਰ ਦੇ ਨਾਲ ਸਿੱਖਾਂ ਨੂੰ ਸਬਕ ਸਿਖਾਉਣਾ ਸੀ ਤੇ ਇਹ ਵੀ ਮੈਸੇਜ ਦਿੱਤਾ ਗਿਆ ਕਿ ਸਿੱਖ ਕਹਿੰਦੇ ਹੁੰਦੇ ਸੀ ਵੀ ਰਾਜ ਕਰੇਗਾ ਖਾਲਸਾ। ਐਸੀ ਇਹਨਾਂ ਦੇ ਮਾਰ ਮਾਰੀ ਹੈ ਕਿ ਹੁਣ ਤੋਂ ਬਾਅਦ ਪੜ੍ਹਿਆ ਕਰਨਗੇ ਕਿ ਆਜ਼ਾਦ ਕਰੇਗਾ ਖਾਲਸਾ। ਜੂਨ 1984 ਦੇ ਉਸ ਅਟੈਕ ਤੋਂ ਬਾਅਦ ਸਿੱਖ ਕੌਮ ਦੀ ਨਸਲਕਸ਼ੀ ਹੁੰਦੀ ਹੈ। ਬਹੁਤ ਹੀ ਡਰ ਦਾ ਸਹਿਮ ਦਾ ਮਾਹੌਲ ਪੈਦਾ ਕੀਤਾ ਗਿਆ। ਸਿੱਖ ਕੌਮ ਦੀ ਹਾਲਾਤ ਬਹੁਤ ਨੀਵੇਂ ਪੱਧਰ ਤੇ ਦਿਖਾਈ ਗਈ। ਪਿੰਡਾਂ ਵਿੱਚ ਖਾਸ ਕਰਕੇ ਜੁਝਾਰੂ ਸਿੰਘਾਂ ਦੇ ਪਰਿਵਾਰਾਂ ਨੂੰ ਟਿਚਰਾਂ ਕੀਤੀਆਂ ਗਈਆਂ। ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੂੰ ਜਾ ਕੇ ਮਿਲਦੇ ਸੀ ਜਾਂ ਜਥੇ ਵਿੱਚ ਰਹਿੰਦੇ ਸੀ ਜਾਂ ਜਿਨ੍ਹਾਂ ਦੇ ਸਿੰਘ ਜਥੇ ਵਿੱਚ ਰਹਿੰਦੇ ਸੀ, ਕਿਉਂਕਿ ਸਾਡੇ ਨਾਲ ਪਰਸਨਲੀ ਤੌਰ ਤੇ ਚੀਜ਼ਾਂ ਹੋਈਆਂ। ਲੇਕਿਨ ਕੌਮ ਦੇ ਉਹ ਮਹਾਨ ਜਰਨੈਲ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ, ਭਾਈ ਮਨਵੀਰ ਸਿੰਘ ਚਹੇੜੂ ਅਤੇ ਸਾਥੀ ਸਿੰਘਾਂ ਨੇ, ਬੱਬਰ ਖਾਲਸਾ ਵਾਲੇ ਸਿੰਘਾਂ ਨੇ ਵੀ ਰਲ ਕੇ ਉਸ ਦਿਨ ਤੋਂ ਹੀ ਇੱਕ ਅਕਾ ਨਿਸ਼ਚੈ ਕੀਤਾ ਸੀ ਕਿ ਵੀ ਅਸੀਂ ਫੈਸਲਾ ਕੁੰਨ ਲੜਾਈ ਲੜਨੀ ਹੈ ਹਿੰਦੁਸਤਾਨ ਦੀ ਹਕੂਮਤ ਨਾਲ। ਬਹੁਤ ਤਰੀਕੇ ਦੇ ਨਾਲ ਪੰਥਕ ਵਿਚਾਰਾਂ ਕਰਕੇ ਸਰਬੱਤ ਖਾਲਸਾ ਸੱਦਿਆ ਗਿਆ 26 ਜਨਵਰੀ 1986 ਨੂੰ। ਉਸ ਸਰਬੱਤ ਖਾਲਸੇ ਵਿੱਚ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ 5 ਮੈਂਬਰੀ ਪੰਥਕ ਕਮੇਟੀ ਦੇ ਆਗੂ ਬਣਾਇਆ ਗਿਆ। ਉਸ ਪੰਥਕ ਕਮੇਟੀ ਨੇ 29 ਅਪ੍ਰੈਲ ਜਾਣੀ ਕਿ ਕੱਲ੍ਹ ਦਾ ਦਿਹਾੜਾ ਜਿਹੜਾ ਲੰਘ ਕੇ ਗਿਆ, ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਕਹਿੰਦੇ ਹਾਂ, ਲੇਕਿਨ ਉਸ ਸਮੇਂ ਅਕਾਲ ਤਖਤ ਸਾਹਿਬ ਸ਼ਹੀਦ ਹੋ ਚੁੱਕੇ ਸੀ। ਮਲਬਾ ਸੀਗਾ ਬਹੁਤ ਭਾਰੀ ਗਿਣਤੀ 'ਚ ਤੇ ਦਰਸ਼ਨੀ ਡਿਊਟੀ ਦੇ ਸਾਹਮਣੇ ਖੜ ਕੇ ਇਹਨਾਂ ਪੰਜਾਂ ਪਿਆਰਿਆਂ ਨੇ ਅਰਦਾਸ ਕੀਤੀ ਤੇ ਕੌਮ ਨੂੰ ਕੌਮ ਦਾ ਨਿਸ਼ਾਨਾ ਖਾਲਿਸਤਾਨ ਦੱਸਿਆ ਤੇ ਉਸ ਦਿਨ ਖਾਲਿਸਤਾਨ ਦਾ ਐਲਾਨ ਕੀਤਾ। ਉਸ ਐਲਾਨਨਾਮੇ ਵਿੱਚ ਕੀ ਸੀ ਉਹ ਜੋ ਤੁਹਾਨੂੰ ਉੱਥੇ ਸਮਾਂ ਨਹੀਂ ਹੈ ਕਿ ਅਸੀਂ ਉਹ ਸਭ ਕੁਝ ਪੜ੍ਹ ਕੇ ਸੁਣਾਉਣਾ ਹੈ, ਉਹ ਤੁਹਾਨੂੰ ਸਰਦਾਰ ਹਿੰਮਤ ਸਿੰਘ ਜੀ ਵਰਤਾ ਰਹੇ ਨੇ। ਉਹ ਤੁਸੀਂ ਆਪ ਦੇਖ ਲਿਓ ਕਿ ਸਿੱਖਾਂ ਦਾ ਰਾਜ ਕਿਹੋ ਜਿਹਾ। ਜਦੋਂ ਅਸੀਂ ਰਾਜ ਦੀ ਗੱਲ ਕਰਦੇ ਹਾਂ, ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜਾ ਵਰਤਾਂਤ, ਇੱਕ ਮੌਲਿਕ ਵਰਤਾਂਤ ਸਿਰਜਣਾ ਬਹੁਤ ਜ਼ਰੂਰੀ ਹੈ ਤਾਂ ਕਿ ਪੰਥ ਦੇ ਧੁਰ ਦਿਲ ਤੱਕ ਇਹ ਚੀਜ਼ ਬਸ ਜਾਏ ਕਿ ਜਿਹੜਾ ਖਾਲਿਸਤਾਨ ਦਾ ਵਰਡ ਹੈ ਇਹ ਕੋਈ ਹਊਆ ਨਹੀਂ ਹੈ, ਕੋਈ ਬਹੁਤ ਵੱਡੀ ਜਾਂ ਕੋਈ ਖਤਰਨਾਕ ਚੀਜ਼ ਨਹੀਂ ਹੈ। ਜਿਵੇਂ ਕਿ ਭਾਰਤੀ ਹਕੂਮਤ ਨੇ ਖਾਲਿਸਤਾਨ ਨੂੰ ਬਦਨਾਮ ਕਰਨ ਦੇ ਲਈ ਮੀਡੀਆ ਯੂਜ਼ ਕੀਤਾ। ਜਿਹੜਾ ਅਸੀਂ ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਹਾਂ, ਬੇਗਮਪੁਰਾ ਰਾਜ ਦੀ ਗੱਲ ਕਰਦੇ ਹਾਂ, ਹੰਨੇ ਹੰਨੇ ਪੀਰੀ ਹੰਨੇ ਹੰਨੇ ਮੇਰੀ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਸਰਬੱਤ ਦੇ ਭਲੇ ਦੇ ਸੰਕਲਪ ਦੀ ਗੱਲ ਕਰਦੇ ਹਾਂ, ਉਸ ਦਾ ਜੇ ਨਿਚੋੜ ਕੱਢ ਕੇ ਅਸੀਂ ਦੇਖ ਲਈਏ, ਉਹਨੂੰ ਇੱਕ ਖਾਲਸ ਰਾਜ ਜਿਹਨੂੰ ਖਾਲਿਸਤਾਨ ਕਿਹਾ ਜਾਂਦਾ, ਭੰਬਲ ਭੂਸਾ ਪਾਇਆ ਜਾ ਰਿਹਾ ਮੀਡੀਆ ਵੱਲੋਂ ਤੇ ਤੁਸੀਂ ਸਿੱਖ ਰਾਜ ਦੀ ਗੱਲ ਕਰਦੇ ਹੋ ਜਾਂ ਖਾਲਿਸਤਾਨ ਦੀ ਗੱਲ ਕਰਦੇ ਹੋ। ਇੱਥੇ ਚੀਜ਼ਾਂ ਵਿਚਾਰਨ ਵਾਲੀਆਂ ਨੇ
कि वे भाई महाराजा रणजीत सिंह दे राज की तो तुसीं गल कर लो, लेकिन खालिस्तान की गल ना करो। लेकिन उन्हां विच फर्क कोई नहीं। जे साडे कोल एक नैरेटिव सिरजण लई साडा नौजवान पंथ का बच्चा जिन्हों कौम का सपुत्र कहा जाता है, भाई अमृतपाल सिंह खालसा, उसने इस नैरेटिव को लैके अगे तुरया है। उस नैरेटिव दे विच की है कि वे भाई गुरु वाले बनो, नशियां का त्याग करो, ते पातशाही दावा सानू गुरु ने बख्शिया, असीं गुरु तो मंगते हैं। असीं राज किसी भारतीय हुकूमत तो नहीं लेना, जिहड़ा राज है गुरु साहब के चरणों च पिया। लेकिन जदों असीं राज की गल करनी है, इनू एक निर्मलता, पवित्रता अते विलक्षणता के तौर पर सोचने, ਉਹਦੇ ਲਈ ਜਿਹੜਾ ਸਾਡਾ ਕਿਰਦਾਰ ਆ ਬਹੁਤ ਉੱਚਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਕਿਰਦਾਰ ਦੀ ਗੱਲ ਕਰਦੇ ਹਾਂ, ਗੁਰਬਾਣੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਗੁਰੂ ਲੜ ਲੱਗੇ ਤੋਂ ਬਿਨਾਂ ਸਾਡਾ ਕਿਰਦਾਰ ਉੱਚਾ ਨਹੀਂ ਹੋਣਾ। ਤੇ ਜਦੋਂ ਡਾਕਟਰ ਅਮਰਜੀਤ ਸਿੰਘ ਹੁਣੀ ਕਹਿ ਕੇ ਗਏ ਨੇ ਆਨੰਦਪੁਰ ਸਾਹਿਬ ਵਾਲਾ ਕਨਸੈਪਟ, ਉਹ ਇਹ ਹੈ ਕਿ भाई कन्हैया जी मशक लैके सेवा करते हैं, भाई 75 सिंह नागनी बरसी लैके एक मस्त हाथी दे सिर विच मार के उन्होंने पिछा भजाते हैं। दूसरे पासे कवि दरबार लगे कवितावां दा, ये सारे ही उस चोजी प्रीतम नूं रिझा रहे हैं। कोई किसी नूं किसी दे रास्ते विच नहीं आ रहा। इसे ढंग के नाल मेरे तो पहले भाई जोगा सिंह उन्होंने भी गल की है कि भाई नक च दम करना है तो सरकार को पता लगना। नक च दम 1986 के सरबत खालसे तो बाद पंथक कमेटी ने जो अज के दिन ऐलान किया कल 29 अप्रैल को, उस तो बाद एक हथियारबंद संघर्ष चलिया जिहदे तो पंथ ने सेध ली ते लई। उस मौके ते जिहड़ी टेबल टाक हुंदी है, सरकारां अपने बराबर दे नाल ही बैठदियां। उस मौके ते भाई गुरबचन सिंह मानो चाहल जां खाड़कू सिंघां नूं जिहड़े सुनेहे आउंदे सीगे साडे नाल आ के गल करो, वो दोबारा फिर आ सकते ने, गुरु साहब कृपा करन। लेकिन जिहड़े साडे ਵੱਖੋ ਵੱਖਰੇ तरीके ने, चाहे वो रेफरेंडम का तरीका है, चाहे सिमरनजीत सिंह मान का वोटां के द्वारा पंजाब दे विच अपनी सरकार बना के खालिस्तान की सेवा करने का तरीका है, चाहे वो भाई अमृतपाल सिंह खालसा का अमृत छको, गुरु वाले लड़ो, गुरु वाले बनो, नशे त्यागो, गल उत्थे जाके टुकदी है कि पातशाही दावा, ਜਾਂ फिर सिरे की गल जिहड़ा हथियारबंद संघर्ष है। ये सारे रास्ते पवित्र ने, इन्हां तो किसी तो बिना साडा गुजारा नहीं होना। सानू ये गल साडे दिमाग विच घर कर जानी चाहिए है कि जिवें भाई दलजीत सिंह बिट्टू हुणी एक गोष्ठी तैयार करके पंथ की वो वरतांत सिरजण की कोशिश कर रहे हैं। सिख फॉर जस्टिस वाले ने देशों विदेशों में भारतीय हुकूमत दीयां चीकां कढ़ाइयां पईयां। दूसरे पासे भाई अमृतपाल सिंह खालसा के उत्ते जिहड़ा अटैक होया, ये जिवें 1984 में संत जरनैल सिंह भिंडरांवाला करके नहीं सी होया, सानू सबक सिखाउण लई होया सी। इसे ढंग के नाल अमृतपाल सिंह खालसा के उत्ते जिहड़ा अटैक होया, ये भी कौम नूं सबक सिखाउण लई अटैक होया। जे अमृतपाल सिंह नूं फड़ना हुंदा वो पहले दिन ही फड़ सकदे सी। पूरे पंजाब का इंटरनेट बंद करके 2000 तो उपर सिख नौजवानों को गिरफ्तार करके
ਸਾਡੀਆਂ ਧੀਆਂ ਭੈਣਾਂ ਨੂੰ ਜੇਲ੍ਹਾਂ ਦੇ ਵਿੱਚ ਇੰਟਰੋਗੇਸ਼ਨ ਸੈਂਟਰਾਂ ਵਿੱਚ ਜਲੀਲ ਕਰਕੇ, ਚਾਹੇ ਉਹ ਅਵਤਾਰ ਸਿੰਘ ਖੰਡੇ ਦੀ ਮਾਤਾ ਜਾਂ ਉਹਦੀ ਨੌਜਵਾਨ ਭੈਣ ਹੋਵੇ, ਜਾਂ ਭਾਈ ਬਲਜੀਤ ਸਿੰਘ ਦਾ ਸਮੁੱਚਾ ਪਰਿਵਾਰ ਹੋਵੇ, ਜਾਂ ਭਾਈ ਪਪਲਪ੍ਰੀਤ ਸਿੰਘ ਦਾ ਪਰਿਵਾਰ, ਜਾਂ ਫਿਰ ਸਿਰੇ ਦੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਖਾਲਸੇ ਦੀ ਜਿਹੜੀ UK ਸਿਟੀਜ਼ਨ ਸਿੰਘਣੀ, ਉਹਨੂੰ ਅੰਮ੍ਰਿਤਸਰ ਤੋਂ 에ਅਰਪੋਰਟ ਤੋਂ ਮੋੜ ਦੇਣਾ ਵਜ੍ਹਾ ਅਸੀਂ ਨਹੀਂ ਮੰਨਦੇ। ਇਹ ਲੜਾਈ ਸਾਡੀਆਂ ਜਥੇਬੰਦੀਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਦੁਸ਼ਮਣ ਨੇ ਸਮੁੱਚੇ ਪੰਥ ਦੇ ਨਾਲ ਪੰਗਾ ਲਿਆ ਹੈ, ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਨਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ। ਸੋ ਅੱਜ ਦਾ ਦਿਹਾੜਾ ਕੌਮ ਨੂੰ ਇਸ ਤਰੀਕੇ ਦੇ ਨਾਲ ਮਨਾਉਣਾ ਚਾਹੀਦਾ ਹੈ ਕਿ ਗੁਰਪੁਰਬ ਤੋਂ ਵੀ ਵੱਧ, ਜਾਂ ਹੋਰ ਜਿਹੜੇ ਵਿਸਾਖੀ ਦੇ ਦਿਹਾੜੇ ਨੇ, ਖੁਸ਼ੀਆਂ ਵਾਲੇ ਦਿਹਾੜੇ ਨੇ, ਉਹਨਾਂ ਨਾਲੋਂ ਵੀ ਵੱਧ ਖੁਸ਼ੀ ਮਨਾਉਣੀ ਚਾਹੀਦੀ ਹੈ 29 ਅਪ੍ਰੈਲ 1986 ਦੇ ਐਲਾਨਨਾਮੇ ਦੀ, ਕਿ ਸਾਡੇ ਨੌਜਵਾਨਾਂ ਨੇ ਖੂਨ ਵਹਾਇਆ ਇਸ ਐਲਾਨਨਾਮੇ ਦੇ ਉੱਤੇ ਫੁੱਲ ਚੜਾਉਣ ਲਈ। ਸੋ ਵਕਤ ਦੀ ਕਮੀ ਦੇ ਵਿੱਚ ਇੰਨੀਆਂ ਹੀ ਵਿਚਾਰਾਂ ਪੇਸ਼ ਕਰਨੀਆਂ ਕਿ ਆਪੋ ਆਪਣੀ ਜਿਹੜੇ ਪੰਥਕ ਐਕਟੀਵਿਟੀ ਨੇ ਉਹ ਆਪਣੇ ਤੌਰ ਤੇ ਵਚਨਬੱਧ ਹੋਣ। ਜੋ ਭਾਈ ਮਾਨੋ ਚਾਹਲ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਐਲਾਨ ਕੀਤਾ ਅੱਜ ਦੇ ਦਿਹਾੜੇ, ਵੀ ਭਾਈ ਸਾਡੀ ਉਹਨਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੈ ਕਿ ਅਸੀਂ ਆਖਰੀ ਸਾਹਾਂ ਤੱਕ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਕਰਦੇ ਰਹਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਅੰਤ ਵਿੱਚ 5 ਜੈਕਾਰੇ ਖਾਲਿਸਤਾਨ ਦੇ ਸਾਰਿਆਂ ਸਿੰਘਾਂ ਨੇ ਲਾਏ ਹੈ। ਅੱਜ ਦੇ ਦਿਨ ਬਹੁਤ ਭਾਰੀ ਗਿਣਤੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਕੱਲ੍ਹ ਵੀ ਦਲ ਖਾਲਸਾ ਵੱਲੋਂ ਇਹ ਦਿਹਾੜਾ ਭਾਰੀ ਗਿਣਤੀ ਵਿੱਚ ਮਨਾਇਆ ਗਿਆ ਹੈ। ਸਮੁੱਚੇ ਸੰਸਾਰ ਵਿੱਚ ਜਿੱਥੇ ਜਿੱਥੇ ਵੀ ਕੌਮ ਵੱਸਦੀ ਹੈ ਉਹ ਇਸ ਦਿਹਾੜੇ ਨੂੰ ਮਨਾ ਰਹੀ ਹੈ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਮੈਂ ਬੇਨਤੀ ਕਰਾਂਗਾ, ਸਮੇਂ ਦੀ ਬਹੁਤ ਘਾਟ ਹੈਗੀ ਆ, ਪਰ ਫਿਰ ਵੀ ਸਾਡੇ ਕੋਲ 2 ਹੀ ਬੁਲਾਰੇ ਹੋ ਰਹਿੰਦੇ ਆ। ਸੋ ਮੈਂ ਪਹਿਲਾਂ ਬੇਨਤੀ ਕਰੂੰਗਾ ਸਰਦਾਰ ਸੁਰਜੀਤ ਸਿੰਘ ਜੀ ਕਲਾਰ, ਉਹ ਆਪ ਜੀ ਦੇ ਨਾਲ 2 ਮਿੰਟ ਲਈ ਆਪਾਂ ਸਮੇਂ ਦੀ ਸੀਮਤ ਰੱਖਣਾ। ਮੈਂ ਸਮਝਦਾ ਕਿ ਸਾਡੇ ਕੋਲ ਕਵੀਸ਼ਰੀ ਜਥਾ ਵੀ, ਉਹਨਾਂ ਨੇ ਵੀ ਫਿਰ ਰਿਚਮੰਡ ਹਿੱਲ ਜਾਣਾ ਹੈ, ਉਹਨਾਂ ਨੂੰ ਵੀ ਆਪਾਂ ਸਮਾਂ ਦੇਣਾ ਹੈ। ਸੋ ਇਹਨਾਂ ਤੋਂ ਬਾਅਦ ਸਰਦਾਰ ਜਸਵੀਰ ਸਿੰਘ ਜੀ। ਸੋ ਬੇਨਤੀ ਆ ਸਰਦਾਰ ਸੁਰਜੀਤ ਸਿੰਘ ਜੀ ਕਲਾਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਪ੍ਰਧਾਨ। ਸੋ ਕਲਾਰ ਸਾਹਿਬ ਆਪਣੀ ਉਮਰ ਇਹਨਾਂ ਨੇ ਪੂਰੀ ਖਾਲਿਸਤਾਨ ਨੂੰ ਕਮਿਟਡ ਜਿਹੜੇ ਸਿੰਘ ਆ ਇਹਨਾਂ ਨੂੰ ਜਿਹੜਾ ਸਮਾਂ ਇਸ ਕਰਕੇ ਵੀ ਦਿੱਤਾ ਜਾਂਦਾ ਅਲੱਗ-ਅਲੱਗ ਜਥੇਬੰਦੀਆਂ ਨੂੰ, ਕਿਉਂਕਿ ਆਪਣੇ ਆਪਣੇ ਖੇਤਰ ਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਆ ਖਾਲਿਸਤਾਨ ਵਾਸਤੇ ਸੰਘਰਸ਼ ਨੂੰ ਜਿਹੜਾ ਆ ਪ੍ਰਣਾਏ ਹੋਏ ਔਰ ਕੰਮ ਕਰਦੇ ਆ। ਸਰਦਾਰ ਸੁਰਜੀਤ ਸਿੰਘ ਜੀ ਕਲਾਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਬੈਠੀ ਸਾਧਨ ਦੇ ਫਤਿਹ ਦਾ ਜਵਾਬ ਫਤਿਹ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਐਲਾਨਨਾਮੇ ਦੇ ਸਾਰੀ ਸੰਗਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਹ ਚੀਜ਼ ਤੇ 1947 ਵਿੱਚ ਹੀ ਸਾਨੂੰ ਮਹਿਸੂਸ ਕਰਾਤੀ, ਜਦੋਂ ਜਰੈਮ ਪੇਸ਼ਾ ਤੇ 25 ਲਾ ਕੇ ਸਾਨੂੰ ਹਿੰਦੂ ਕਹਿਣਾ ਸ਼ੁਰੂ ਕਰ ਦਿੱਤਾ ਸੀ। ਉਦੋਂ ਹੀ ਕੌਮ ਨੂੰ ਜਾਗਰਤੀ ਹੋਣਾ ਚਾਹੀਦਾ, ਪਰ ਸਾਡੀ ਲੀਡਰਸ਼ਿਪ ਨਕਮੀ ਹੋਣ ਕਰਕੇ ਅਸੀਂ ਇਹ ਚੀਜ਼ ਨਾ ਕਰ ਸਕੇ ਜਿਹੜੀ ਅਸੀਂ ਅੱਜ ਕਰ ਰਹੇ ਹਾਂ। ਖਾਲਸਾ ਜੀ ਆਪਣੀ ਲੜਾਈ 84 ਤੋਂ ਲੈ ਕੇ ਜੋ ਸੰਤ ਨੈਲ ਸਿੰਘ ਜੀ ਖਾਲਸਾ ਜੀ ਨੇ ਖਾਲਸਤਾਨ ਦੀ ਨੀਂਹ ਰੱਖੀ ਸੀ ਤੇ ਉੱਤੇ 86 ਦੇ ਵਿੱਚ ਆ ਕੇ 29 ਅਪ੍ਰੈਲ ਨੂੰ ਮੋਹਰ ਲਾਤੀ ਵੀ ਖਾਲਸਾ ਇਹ ਲੜਾਈ ਜਾਰੀ ਰੱਖੇਗਾ ਤੇ ਜਾਰੀ ਚੱਲ ਰਹੀ ਆ। ਇਹ ਘਬਰਾਉਣ ਵਾਲੀ ਗੱਲ ਕੋਈ ਨਹੀਂ।
मेरा ख्याल है भी ਅਸੀਂ ਸਾਰੇ अपनी अपनी जगह ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਈਟ ਹਾਊਸ ਦੇ ਵਿੱਚ ਵੀ ਆਪਣੀ ਲੜਾਈ ਲੜ ਰਹੀ ਆ। ਜੇ ਤਾਂ ਕੋਈ ਚੰਗਾ ਮੈਸੇਜ ਆਏਗਾ, ਗੁਰੂ ਦੀ ਖੁਸ਼ੀ ਆਏਗੀ, ਤਾਂ ਜ਼ਰੂਰ ਕੌਮ ਦੇ ਵਿੱਚ ਸਾਂਝੀ ਕਰਾਂਗੇ। ਇਸ ਕਰਕੇ ਅਸੀਂ ਇੰਡੀਆ ਗੌਰਮੈਂਟ ਨੂੰ ਦੱਸ ਦਿੱਤਾ ਅਸੀਂ ਖੜੇ ਹਾਂ ਤੁਹਾਡੇ ਬਰਾਬਰ ਦੀ। ਖਾਲਸਾ ਪੰਥ ਇੰਡੀਆ ਲੜਾਈ ਹੈ, ਹਰ ਪੱਖੋਂ ਆਪਾਂ ਲੜੀ ਜਾਏਗੀ ਔਰ ਲੜ ਰਹੇ ਸਾਰੇ ਸਿੱਖ ਜਿਹੜੇ ਵੀ ਲੜ ਰਹੇ, ਮੈਂ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ। ਇਹ ਕੌਮ ਦਾ ਸਾਂਝਾ ਏਜੰਡਾ ਹੈ। ਜੇ ਅੱਜ ਪੰਜਾਬ ਦੇ ਵਿੱਚ ਸਰਦਾਰ ਸਿੰਘ ਜੀ ਸਮਾਨ ਤੁਸੀਂ ਸਾਰਿਆਂ ਰਲ ਕੇ MP ਬਣਾਏ ਸਮੂਹ ਦੇ ਵਿੱਚ, ਉਹ ਇੰਡੀਆ ਸਟੇਟ ਨੂੰ ਦੱਸ ਰਹੇ ਆ ਕਿ ਇੱਥੇ ਖਾਲਸਤਾਨ ਬਣੇਗਾ, ਕਿ ਸਿੱਖ ਖਾਲਸਤਾਨ ਤੋਂ ਬਿਨਾਂ ਉੱਥੇ ਸੇਫ ਨਹੀਂ, ਕਿਉਂਕਿ 3 ਕੰਟਰੀ ਇੱਕ ਦੂਜੇ ਦੇ ਦੁਸ਼ਮਣ ਆ, ਚਾਈਨਾ, ਇੰਡੀਆ ਔਰ ਪਾਕਿਸਤਾਨ। ਉਹਨਾਂ ਵਿੱਚ ਇਹ ਜਿਹੜੀ ਸਾਡਾ ਖਾਲਸਤਾਨ ਮਸਟ ਬਣੇਗਾ। ਅੱਜ ਜੇ ਅਸੀਂ MP ਉੱਥੇ ਅੱਜ ਸਾਡੀ ਉੱਥੇ ਇਲੈਕਸ਼ਨ ਵੀ ਹੋ ਰਹੀ ਆ, ਗੁਰਜੰਟ ਸਿੰਘ ਕੱਟੂ ਜੀ ਉੱਥੇ ਖੜੇ ਹਨ। ਮੈਂ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਜੇ ਦੁਨੀਆ ਦੇ ਵਿੱਚ ਕੋਈ ਗੱਲ ਕਰਨੀ ਹੋਵੇ, ਕੋਈ ਤੁਹਾਡੇ ਕੋਲ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਸ ਦੇ ਉਮੀਦਵਾਰ ਨੂੰ ਜਿੰਨੇ ਵੀ ਆਪਣੇ ਜਲੰਧਰ ਤੋਂ ਸਾਡੀ ਸਾਧ ਸੰਗਤ ਆ, ਉਹ ਆਪਣੇ ਪਿੰਡਾਂ ਵਿੱਚ ਕਰਨਾ ਜ਼ਰੂਰ ਕਰਨ ਕਿ ਮਾਨ ਸਾਹਿਬ ਨੂੰ ਸਪੋਰਟ ਕਰਨ। ਉੱਥੇ ਜੋ ਕਿ ਉਥੋਂ MP ਬਣ ਕੇ ਆਏਗਾ, ਉਹਨੂੰ ਅਸੀਂ ਵਾਈਟ ਹਾਊਸ ਜਾਂ UN ਦੇ ਵਿੱਚ ਆਪਣੇ ਆਜ਼ਾਦੀ ਦੀ ਗੱਲ ਉਹ ਹੀ ਕਹਿ ਸਕਦਾ, ਦੂਸਰੇ ਨਹੀਂ ਉੱਥੇ ਕਰ ਸਕਦੇ। ਇਸ ਕਰਕੇ ਆਪਾਂ ਸਭ ਕੁਝ ਦੇਖ ਲਿਆ, ਤੀਸਰੀ ਧਿਰ ਵੀ ਲਿਆ ਕੇ ਦੇਖ ਲਈ। ਆਮ ਪਾਰਟੀ ਜਿਹਨੇ ਕਿ ਸਾਡੀ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ, ਆਪਾਂ ਪਿੱਛੇ ਦੇਖ ਲਿਆ ਕਿ ਜੋ ਸਾਡੇ ਵੀਰ ਅੰਮ੍ਰਿਤਪਾਲ ਪੰਜਾਬ ਦੇ ਵਿੱਚ ਦੁਬਈ ਤੋਂ ਪੰਜਾਬ ਦੇ ਵਿੱਚ ਜਾ ਕੇ ਉਹਨਾਂ ਨੇ ਬਹੁਤ ਵਧੀਆ ਕੰਮ ਸ਼ੁਰੂ ਕੀਤਾ ਸੀ। ਅੰਮ੍ਰਿਤ ਛਕਾਉਣਾ ਤੇ ਬੱਚੇ ਜਿਹੜੇ ਸਾਡੇ ਟੀਕੇ ਲਾ ਰਹੇ ਸੀ, ਮਾਵਾਂ ਸਾਡੀਆਂ ਦੁਖੀ ਹੋਈਆਂ ਸਨ, ਉਹਨਾਂ ਦੇ ਬੱਚਿਆਂ ਨੂੰ ਉਧਰੋਂ ਕੱਢਣਾ ਤੇ ਉਹ ਉਹਨਾਂ ਨੂੰ ਸਹੀ ਨਹੀਂ ਲੱਗਾ ਤੇ ਉਹਨਾਂ ਨੇ ਅੱਜ ਅਸਾਮ ਦੇ ਵਿੱਚ ਉਹਨੂੰ ਭੇਜ ਦਿੱਤਾ। ਜਿੱਦਾਂ ਸਾਰਿਆਂ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਇਸ ਪੁਆਇੰਟ ਤੇ ਇਕੱਠੇ ਹੋਣਾ ਚਾਹੀਦਾ, ਮੈਂ ਨਾ ਸਹਿਮਤ ਹਾਂ, ਇਕੱਠੇ ਹੋਣਾ ਤੋਂ ਬਿਨਾਂ ਗੁਜ਼ਾਰਾ ਨਹੀਂ। ਕਿਉਂਕਿ ਸਾਨੂੰ ਆਪਾਂ ਨਹੀਂ ਸਪੋਰਟ ਕਰਾਂਗੇ, ਉਹ ਕੌਣ ਕਰੇਗਾ? ਜੇ ਅੱਜ ਉਹਨਾਂ ਨੂੰ ਵਕੀਲਾਂ ਦੀ ਲੋੜ ਆ, ਕਿਸ ਤਰ੍ਹਾਂ ਦੀ ਵੀ ਉਹਨਾਂ ਪਰਿਵਾਰਾਂ ਨੂੰ ਫਾਈਨੈਂਸ ਦੀ ਲੋੜ ਆ, ਇਸ ਪੁਆਇੰਟ ਤੇ ਵੀ ਮੀਟਿੰਗ ਸਾਨੂੰ ਖਾਸ ਕਰਕੇ ਖਾਲਸਤਾਨੀ ਭਰਾਵਾਂ ਨੂੰ ਸਾਨੂੰ ਕਰਨੀ ਚਾਹੀਦੀ ਆ ਤੇ ਇਹ ਬਹੁਤ ਜ਼ਰੂਰੀ ਆ। ਮੈਂ ਹੈਮ ਸਿੰਘ ਤੇ ਇੱਥੇ ਦੀ ਕਮੇਟੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਰੱਖਿਆ ਤੇ ਮੈਂ ਇੱਥੇ ਉਹਦਾ ਗੱਲ ਖਤਮ ਕਰਦਾ ਹਾਂ। ਮਾਫੀ ਮੰਗਦਾ ਹਾਂ ਆਪਣੇ ਜੇ ਕੋਈ ਲਫ਼ਜ਼ ਘੱਟ ਬੋਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਮੈਂ 5 ਜਗਾਰੇ ਜ਼ਰੂਰ ਮਾਰਨੇ ਕਿਉਂਕਿ ਰੈਕੋਗਨਾਈਜ਼ ਕਰਨਾ ਖਾਲਸਾ ਨੂੰ, ਉਹ ਤੋਂ ਬਿਨਾਂ ਨਹੀਂ ਮੈਂ ਬਹਿ ਸਕਦਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇਹ ਸਨ ਸਰਦਾਰ ਸੁਰਜੀਤ ਸਿੰਘ ਜੀ ਕਲਾਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸੇਵਾਦਾਰ। ਸੋ ਸਾਧ ਸੰਗਤ ਜੀ, ਮੈਂ ਬੇਨਤੀ ਕਰੂੰਗਾ ਸਰਦਾਰ ਜਸਵੀਰ ਸਿੰਘ ਜੀ, ਇਹਨਾਂ ਤੋਂ ਬਾਅਦ ਫਿਰ ਆਪਾਂ ਕਵੀਸ਼ਰੀ ਜਥੇ ਪਾਸੋਂ ਕਵਿਤਾਵਾਂ ਜਿਹੜੀ ਇੱਕ ਕਵਿਤਾ ਜਿਹੜੀ ਆ ਉਹ ਸੁਣਾਂਗੇ। ਸੋ ਕਿਉਂਕਿ ਸਮਾਂ ਵੀ ਹੋ ਚੁੱਕਿਆ, ਸੋ ਮੈਂ ਬੇਨਤੀ ਕਰਾਂਗਾ ਸਰਦਾਰ ਜਸਵੀਰ ਸਿੰਘ ਨੂੰ, ਇਹ ਸਿੱਖ ਯੂਥ ਆਫ ਅਮਰੀਕਾ, ਸਿੱਖ ਫੈਡਰੇਸ਼ਨ ਦੇ ਜਿਹੜੀਆਂ ਦੋ ਜਥੇਬੰਦੀਆਂ ਹਨ ਉਹ ਕੰਮ ਕਰਦੇ ਆ ਕਾਫੀ ਸਮੇਂ ਤੋਂ। ਇਹ ਵੀ ਇੱਕ ਵੀਰ ਉਹਨਾਂ ਵੀਰਾਂ ਚੋਂ ਆ ਜਿਨ੍ਹਾਂ ਦੇ ਨਾਲ ਅਸੀਂ ਸ਼ੁਰੂ ਦੇ ਵਿੱਚ ਸੇਵਾ ਕਰਨੀ ਸ਼ੁਰੂ ਕੀਤੀ ਇਸ ਪਾਸੇ ਨੂੰ। ਸੋ ਮੈਂ ਸਰਦਾਰ ਜਸਵੀਰ ਸਿੰਘ ਉਹਨਾਂ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ। ਭਾਈ ਅੰਮ੍ਰਿਤਪਾਲ ਸਿੰਘ ਵਾਲੀ, ਭਾਈ ਅੰਮ੍ਰਿਤਪਾਲ ਸਿੰਘ ਦਾ ਬਹੁਤ ਜ਼ਿਕਰ ਹੋਇਆ। ਅਸੀਂ ਨਾ ਬਹੁਤ ਮੀਡੀਆ ਦੇ ਵਿੱਚ ਡਿਬੇਟਾਂ ਸੁਣਦੇ ਆ, ਬਹੁਤ ਜਿਹੜੇ ਇੰਡੀਅਨ, ਉਹ ਜਿਵੇਂ ਨਾ ਅਸੀਂ ਛੋਟੇ ਹੁੰਦੇ ਸਾਡੇ ਜਦੋਂ ਫਸਲਾਂ ਬੀਜਦੇ ਸੀ ਤਾਂ ਇੱਕ ਛੱਲੀ ਦੇ ਜਿਹੜੇ ਛਿਲਕੇ ਹੁੰਦੇ ਸੀ ਨਾ, ਉਹਨਾਂ ਨੂੰ ਤੇਲ ਦੇ ਵਿੱਚ ਡਬੋ ਕੇ ਉਹ ਟੰਗ ਦਿੰਦੇ ਸੀ ਖੇਤਾਂ ਦੇ ਵਿੱਚ, ਬਈ ਜਿਹੜੇ
ਪੰਛੀ ਆ ਉਹ ਬੀਜ ਨਾ ਚੁਗ ਲੈਣ। ਤਾਂ ਜਦੋਂ ਟੰਗਣ ਜਾਂਦੇ ਸੀ ਤਾਂ ਜਿਹੜੇ ਕਾਂ ਸੀ ਨਾ ਉਹ ਬੜੇ ਰੌਲਾ ਪਾਉਂਦੇ ਸੀ ਬਈ ਇਹ ਸਾਡਾ ਕੋਈ ਭਰਾ ਮਾਰਦਾ ਹੈ। ਉਹ ਹੁੰਦਾ ਤਾਂ ਮੱਕੀ ਦੇ ਛਿਲਕਿਆਂ ਦਾ ਜਿਹੜਾ ਉਹ ਛਿਲਕੇ ਸੀ ਜਿਹੜੇ ਛੱਲੀ ਦੇ ਉਹ ਤੇਲ 'ਚ ਡੋਏ ਹੁੰਦੇ ਸੀ, ਉਹਨਾਂ ਨੂੰ ਲੱਗਦਾ ਵੀ ਕਾਂ ਮਾਰਿਆ ਹੋਇਆ। ਤਾਂ ਇੱਕ ਕਾਂ ਮਾਰਿਆ ਤੇ ਫਿਰ ਕਈ ਕਾਂ ਰੌਲਾ ਪਾਉਂਦੇ ਆ। ਇਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਕ ਸੂਰੀ ਸੀ, ਉਹਨੂੰ ਸਿੰਘ ਨੇ ਸੌਦਾ ਲਾਤਾ, ਬੜਾ ਖਾਲਿਸਤਾਨੀਆਂ ਬਾਰੇ ਸਿੱਖਾਂ ਬਾਰੇ ਬਹੁਤ ਪੁੱਠਾ ਸਿੱਧਾ ਬੋਲਦਾ ਸੀ। ਫਿਰ ਉਸੇ ਕਾਂ ਦੀ ਤਰ੍ਹਾਂ ਜਿਹੜੇ ਦੂਜੇ ਕਾਂ ਸੀ ਜਿਹੜੇ ਬ੍ਰਾਹਮਣਵਾਦੀ ਹਕੂਮਤ ਦੇ ਵਿੱਚ ਰੰਗੇ ਹੋਏ ਮੀਡੀਆ ਦੇ ਉੱਤੇ ਉਹ ਬਹਿ ਕੇ ਜਿਹੜਾ ਪ੍ਰੋ ਇੰਡੀਆ ਮੀਡੀਆ ਕਾਂ 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 ਉਹ ਇਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤੇ ਉਹ ਕਹਿੰਦੇ ਸੀ ਕਿ ਭਾਈ ਜਿਹੜੇ ਬਾਹਰ ਬੈਠੇ ਖਾਲਿਸਤਾਨ ਦਾ ਰੌਲਾ ਪਾਉਂਦੇ ਆ, ਤੁਸੀਂ ਇੱਥੇ ਆਓ। ਇੱਕ ਗਿਆ ਵਿਦੇਸ਼ਾਂ ਚੋਂ, ਇੱਕ ਗਿਆ ਭਾਈ ਅਮਰਤਪਾਲ ਸਿੰਘ, ਕਿ ਤੁਸੀਂ ਉਹ ਕਾਂ 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 ਕੀਤੀ, ਤੁਸੀਂ ਤੜਫ ਉੱਠੇ। ਤੇ ਫਿਰ ਜੇ ਹੋਰ ਸਾਰੇ ਚੱਲ ਜਾਣ ਫਿਰ ਕੀ ਬਣੇ? ਕਿਉਂਕਿ ਅਸੀਂ ਇਹਨਾਂ ਕੰਟਰੀਆਂ 'ਚ ਦੇਖਦੇ ਆ, ਇਸ ਕੰਟਰੀ ਦੇ ਵਿੱਚ ਡਿਸਪਲਨ ਤੁਹਾਨੂੰ ਜਿਹੜੀ ਆ ਇੱਕ ਤੁਹਾਡੇ ਧਰਮ ਦੀ ਪ੍ਰੈਕਟਿਸ, ਤੁਸੀਂ ਆਪਣੇ ਧਰਮ ਨੂੰ ਆਪਣੀ ਆਜ਼ਾਦੀ ਖੋਲਿਆ, ਤੁਹਾਡੀਆਂ ਦਸਤਾਰਾਂ ਤੇ ਤੁਹਾਡੇ ਦਾੜਿਆਂ ਤੇ ਅਟੈਕ ਹੁੰਦੇ ਭਾਰਤ ਦੇ ਵਿੱਚ, ਤੁਹਾਡੇ ਨਾਲ ਧੱਕੇਸ਼ਾਹੀਆਂ ਹੁੰਦੀਆਂ। ਸੋ ਮੇਰਾ ਕਹਿਣ ਤੋਂ ਭਾਵ ਆ ਵੀ ਕਈ ਇੱਥੇ ਕਹਿ ਦਿੰਦੇ ਆ ਤੁਸੀਂ ਚੱਲੋ ਜੀ ਅਸੀਂ ਵੀ ਤੁਹਾਡੇ ਨਾਲ ਚੱਲਦੇ ਆ। ਤੁਹਾਨੂੰ ਰੋਕਦਾ ਕੌਣ ਆ? ਅਮਰਤਪਾਲ ਸਿੰਘ ਗਿਆ ਸੀ, ਤੁਸੀਂ ਉਹਦੇ ਨਾਲ ਚੱਲ ਜਾਂਦੇ। ਤੇ ਅੱਜ ਉਹਨੂੰ ਫੜ ਕੇ ਅਸਾਮ ਦੀ ਜੇਲ੍ਹ 'ਚ ਭੇਜ ਦਿੱਤਾ, ਉਹ ਸ਼ਾਂਤ ਹੈ, ਉਹ ਸ਼ਾਂਤ ਹੋ ਗਏ। ਇਹਨਾਂ ਲੋਕਾਂ ਤੋਂ ਵੀ ਅਵੇਅਰ ਰਹੋ ਜਿਹੜੇ ਖਾਲਿਸਤਾਨ ਦੇ ਖਿਲਾਫ ਬੋਲਦੇ। ਇਹ ਖਾਲਿਸਤਾਨ ਤੁਹਾਡਾ ਮੇਰਾ ਇੱਕ ਦੋ ਬੰਦਿਆਂ ਦਾ, ਚਾਰ ਦਾ ਨਹੀਂ, ਇਹ ਕੌਮ ਦਾ। ਉਹ ਖਾਲਿਸਤਾਨ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ ਸੀ, ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸੀ, ਉੱਥੇ ਹੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਸਰੂਪ ਜਿਹੜੇ ਬੀੜਾਂ ਮਹਿਫੂਜ਼ ਰਹਿਣਗੀਆਂ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਪੀੜ੍ਹੀਆਂ ਮਹਿਫੂਜ਼ ਰਹਿਣਗੀਆਂ। ਸੋ ਕੌਮੀ ਘਰ ਖਾਲਿਸਤਾਨ ਦਾ ਜਿਹੜਾ ਨਾਂ ਆ ਹਊਆ ਨਹੀਂ ਬਣਾਉਣਾ। ਇਹ ਇੱਕ ਪਾਕ ਤੇ ਪਵਿੱਤਰ ਸ਼ਬਦ ਆ, ਉਸ ਪੰਜਾਬ ਨੂੰ ਯਾਦ ਕਰਾਉਣ ਦਾ ਮੈਂ ਸਮਾਂ ਜ਼ਿਆਦਾ ਲੈ ਲਿਆ, ਮਾਫੀ ਚਾਹਾਂਗਾ। ਸੋ ਸਾਡੇ ਸਤਿਕਾਰਯੋਗ ਵੀਰ ਸਰਦਾਰ ਜਸਵੀਰ ਸਿੰਘ ਜੀ, ਸਿੱਖ ਫੈਡਰੇਸ਼ਨ ਅਮਰੀਕਾ ਤੋਂ, ਸੋ ਵੀਰ ਉਹਨਾਂ ਨੇ ਕਾਫੀ ਕੁਝ ਸਿਖਾਇਆ, ਅਸੀਂ ਵੀ ਇਹਨਾਂ ਤੋਂ ਵੀ ਕਾਫੀ ਕੁਝ ਸਿੱਖਿਆ। ਸੋ ਸਰਦਾਰ ਜਸਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 29 ਅਪ੍ਰੈਲ 1986 ਵਿੱਚ ਇੱਕ ਹੋਏ ਐਲਾਨਨਾਮੇ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮਿਲ ਬੈਠੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦਿਨ ਦੀ ਕੀ ਅਹਿਮੀਅਤ ਆ, ਇਹ ਦਿਨ ਕੀ ਹੈ, ਕਿੱਥੋਂ ਆਇਆ, ਸਾਡੀਆਂ ਸੁਰਤਾਂ ਵਿੱਚ ਇਹ ਕਿਵੇਂ ਵਿਚਰ ਰਿਹਾ, ਇਹ ਇੱਕ ਬਹੁਤ ਵੈਸੇ ਲੰਮਾ ਵਿਸ਼ਾ ਆ, ਪਰ ਸ਼ਾਰਟਕਟ ਵਿੱਚ ਜੇ ਦੇਖਣਾ ਹੋਵੇ ਤਾਂ ਜਿਹੜਾ ਵਿਸਾਖ ਦਾ ਮਹੀਨਾ ਆ ਉਹ ਖਾਲਸਾ ਪ੍ਰਗਟ ਦਿਵਸ ਆ, ਖਾਲਸਾ ਸਾਜਣਾ ਦਿਵਸ ਆ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਜਦੋਂ ਅਸੀਂ ਇਹ ਲਫ਼ਜ਼ ਕਹਿੰਦੇ ਆ, ਜਦੋਂ ਇਹ ਲਫ਼ਜ਼ ਸਾਡੀ ਰੂਹੇ ਰਵਾਂ ਦੇ ਹਮਸਫਰ ਨੇ, ਤਾਂ ਜੋ ਖਾਲਸਾ ਜੀ ਪ੍ਰਗਟ ਹੋਇਆ, ਉਹਦਾ ਜੋ ਕਰਮ ਤੈਅ ਹੋਇਆ, ਉਹਦੀ ਲਿਵ ਜਿੱਥੇ ਜੁੜੀ ਤੇ ਉਹਦੀਆਂ ਜੋ ਦੁਨਿਆਵੀ ਜਿਹੜੀਆਂ ਜ਼ਿੰਮੇਵਾਰੀਆਂ ਉਹਦੇ ਤੇ ਬਣੀਆਂ, ਇਹ ਸਾਰੀਆਂ ਖਾਲਸਾ ਜੀ ਦੇ ਕਿਰਦਾਰ ਵਿੱਚੋਂ, ਉਹਦੇ ਕਰਮ ਚੋਂ, ਉਹਦੇ ਕਦਮਾਂ ਚੋਂ ਇਹ ਪ੍ਰਗਟ ਹੋਣੀਆਂ ਹੀ ਹੋਣੀਆਂ। ਸੋ ਏਡੀ ਵੱਡੀ ਹਸਤੀ ਜੋ ਗੁਰੂ ਸਾਹਿਬ ਨੇ ਸਾਜੀ, ਜੋ ਸਾਨੂੰ ਮਾਣ ਦਿੱਤਾ, ਉਸ ਨੂੰ ਜਦੋਂ ਖਾਲਸਾ ਜੀ ਮੁਖਾਤਬ ਹੋਏ ਤਾਂ ਉਹਨੂੰ ਅਵਸ਼ ਜਿਹੜੀਆਂ ਦੁਨਿਆਵੀ ਤੌਰ ਤੇ ਬਹੁਤ ਮੁਸ਼ਕਲਾਂ ਚੋਂ ਲੰਘਣਾ ਪੈਣਾ, ਤੇ ਉਹ ਪੈ ਰਿਹਾ। ਇੱਕ ਵਿਧ ਗੁਰੂ ਸਾਹਿਬ ਨੇ ਸਾਨੂੰ ਬਣਾ ਕੇ ਦਿੱਤੀ ਕਿ ਇਸ ਧਰਤ ਤੇ ਜਦੋਂ ਸਾਨੂੰ ਇਹ ਮਾਣ ਬਖਸ਼ਿਆ, ਆਪਣੇ ਪੁੱਤਰ ਬਣਾਇਆ, ਤਾਂ ਦੁੱਖ ਸੁੱਖ ਵੇਲੇ ਸਾਨੂੰ ਕਿੱਥੇ ਜਾਣਾ, ਕੀ ਕਰਨਾ, ਉਹਦਾ ਵੀ ਸਾਨੂੰ ਇੱਕ ਵਿਧਾਨ ਦਿੱਤਾ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਾਡੇ ਵਾਸਤੇ ਕੀ ਹੈ,
ਪੰਜਵੇਂ ਪਾਤਸ਼ਾਹ ਨੇ ਜਦੋਂ ਇਹਦੀ ਸਾਜਨਾ ਕੀਤੀ ਆ ਤਾਂ ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਅਲੌਕਿਕ ਇੱਕ ਦੁਨਿਆਵੀ ਪ੍ਰਗਟਾਅ ਹੈ ਖਾਲਸਾ ਜੀ ਦੇ ਕਰਮ ਦਾ। ਉਹਦੀ ਰਚਨਾ, ਉਹਦਾ ਸਰੋਵਰ, ਹਰ ਚੀਜ਼, ਅਕਾਲ ਤਖਤ ਸਾਹਿਬ ਦੀ ਸਿਰਜਣਾ, ਇਹ ਬਹੁਤ ਵੱਡੇ ਅਲੌਕਿਕ ਸਿੰਬਲ ਨੇ। ਜੇ ਅਸੀਂ ਇਹਨਾਂ ਨੂੰ ਸਮਝੀਏ ਤਾਂ ਇਹੀ ਸਾਡਾ ਸਾਰਾ ਕੁਝ। ਚਲ ਹੁਣ ਗੱਲ ਲੰਬੀ ਨਾ ਕਰੀਏ, ਜਿਹੜਾ 1984 ਵਿੱਚ ਸਾਡੇ ਨਾਲ ਜੋ ਹੋਇਆ, ਜੂਨ ਵਿੱਚ ਹੋਇਆ, ਨਵੰਬਰ 'ਚ ਹੋਇਆ, ਤਾਂ ਮੈਂ ਆਪਣੀ ਗੱਲ ਕਰਦਾ। ਮੈਂ ਉਦੋਂ ਕਿਉਂਕਿ ਪੋਸਟ ਗ੍ਰੈਜੂਏਸ਼ਨ ਪੜ੍ਹਦਾ ਸੀ ਮਹਿੰਦਰਾ ਕਾਲਜ ਵਿੱਚ, ਤੇ ਪ੍ਰੋਫੈਸਰ ਸਾਡੇ ਜ਼ਿਆਦਾਤਰ ਅੰਮ੍ਰਿਤਧਾਰੀ ਸਿੰਘ ਸੀਗੇ। ਉਹਨਾਂ ਨਾਲ ਅਕਸਰ ਗੱਲ ਹੁੰਦੀ ਸੀ, ਤਾਂ ਉੱਥੋਂ ਮੈਨੂੰ ਲੱਗਦਾ ਜੇ ਉਸ ਚੋਂ ਕੁਝ ਨਿਸ਼ਚਾ ਕੱਢਣਾ ਹੋਵੇ ਤਾਂ ਸਮੁੱਚੀ ਕੌਮ ਇੱਕ ਬੜੀ ਵੱਡੀ ਦੁਬਿਧਾ 'ਚ ਸੀ ਵੀ ਇਹ ਸਾਡੇ ਨਾਲ ਹੋਇਆ ਕਿ ਇੱਕ ਝੁੰਝਲਾਹਟ ਦੀ ਸਥਿਤੀ ਵਿੱਚ, ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਤਾਂ ਜੋ ਸਾਡਾ ਨੁਕਸਾਨ ਹੋਇਆ। ਸੋ ਇਸ ਝੁੰਝਲਾਹਟ ਵਿੱਚੋਂ ਨਿਕਲਦਾ ਖਾਲਸਾ ਜੀ ਨੇ ਕੀ ਫਿਰ ਰਾਹ ਚੁਣਿਆ। ਜੇ ਆਪਾਂ ਇਹਨੂੰ ਮਾੜਾ ਜਿਹਾ ਘੋਖ ਲਵਾਂਗੇ ਤਾਂ ਸਾਨੂੰ ਸਮਝ ਆ ਜਾਏਗੀ ਕਿ ਸਾਡਾ ਰਾਹ ਅਸਲ ਵਿੱਚ ਹੈ ਕੀ ਤੇ ਅਸੀਂ ਕਿੱਧਰ ਨੂੰ ਜਾਣਾ। ਜੂਨ 84, ਨਵੰਬਰ 84 ਤੋਂ ਬਾਅਦ 86 ਤੱਕ ਦਾ ਜਿਹੜਾ ਸਮਾਂ, ਤਕਰੀਬਨ 1.5 ਸਾਲ ਦਾ ਸਮਾਂ, ਇਹ ਸਾਰਾ ਸਮਾਂ ਜਿਹੜੀ ਕੌਮ ਹੈ ਇਹ ਇਸ ਮੰਥਨ ਵਿੱਚ ਰਹੀ ਕਿ ਜਿਨ੍ਹਾਂ ਨੂੰ ਅਸੀਂ ਆਪਣੇ ਬਣਾਇਆ ਸੀ, ਜਿਨ੍ਹਾਂ ਤੇ ਅਸੀਂ ਯਕੀਨ ਕੀਤਾ ਸੀ, ਜਿਨ੍ਹਾਂ ਨਾਲ ਅਸੀਂ ਰਹਿਣ ਦਾ, ਦੁਨੀਆ ਵਿੱਚ ਵਿਚਰਨ ਦਾ, ਅੱਗੇ ਤੋਂ ਜੁੜਨ ਦਾ 1947 ਵਿੱਚ ਫੈਸਲਾ ਲਿਆ ਸੀ, ਤਾਂ ਇਹਨਾਂ ਨੇ ਸਾਡੇ ਨਾਲ ਕੀਤਾ ਕੀ ਹੈ। ਜੇ ਇਹਨਾਂ ਨੇ ਇਹ ਕੀਤਾ ਤਾਂ ਹੁਣ ਅਸੀਂ ਕਰਨਾ ਕੀ ਹੈ। ਸੋ ਗੁਰੂ ਸਾਹਿਬ ਦੇ ਬਖਸ਼ੇ ਵਿਧਾਨ ਅਨੁਸਾਰ ਖਾਲਸਾ ਜੀ ਫਿਰ ਉੱਥੇ ਹੀ ਭੱਜਦਾ ਜੋ ਸਾਡੇ ਲਈ ਗੁਰੂ ਸਾਹਿਬ ਨੇ ਮੁਕੱਦਸ ਅਸਥਾਨ ਬਣਾਇਆ। ਤੁਸੀਂ ਵੱਡੇ ਇਤਿਹਾਸਕ ਮੌਕਿਆਂ ਤੇ ਦੇਖੋ ਤਾਂ ਖਾਲਸਾ ਜੀ ਸਦਾ ਅੰਮ੍ਰਿਤਸਰ ਸਾਹਿਬ ਇਕੱਠਾ ਹੁੰਦਾ ਰਿਹਾ। ਕਿਸੇ ਵੀ ਵੱਡੀ ਮੁਸ਼ਕਲ ਵਿੱਚੋਂ ਨਿਜਾਤ ਪਾਉਣ ਦਾ ਹੱਲ ਸਦਾ ਅਸੀਂ ਉੱਥੋਂ ਕੱਢਦੇ ਰਹੇ ਹਾਂ। 1849 ਵਿੱਚ ਸਾਡਾ ਰਾਜ ਗਿਆ। ਤੁਸੀਂ ਦੇਖੋ ਉਦੋਂ ਬਾਅਦ ਕੋਈ ਸਰਬੱਤ ਖਾਲਸਾ ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗਾ। ਆਖਰੀ ਸਰਬੱਤ ਖਾਲਸਾ ਜੇ ਕਿਤੇ ਇਤਿਹਾਸ ਵਿੱਚ ਦਰਜ ਹੈ ਤਾਂ ਉਹ ਉਸ ਸਮੇਂ ਜਦੋਂ ਅਬਦਾਲੀ ਨੇ 1762 ਵਿੱਚ ਜਿਹੜਾ ਵੱਡਾ ਘੱਲੂਘਾਰਾ ਹੋਇਆ, ਪਰ ਸਿੱਖ ਕੌਮ ਅੱਧੀ ਉਸ ਵੱਲੋਂ ਮੁਕਾਏ ਜਾਣ ਦੇ ਬਾਵਜੂਦ ਦੀਵਾਲੀ ਨੂੰ, ਜਿਹੜੇ ਕਿ 7-8 ਮਹੀਨੇ ਬਣਦੇ ਨੇ ਉਸ ਘੱਲੂਘਾਰੇ ਤੋਂ ਬਾਅਦ, ਅੰਮ੍ਰਿਤਸਰ ਸਾਹਿਬ ਇਕੱਠੀ ਹੋਈ ਹੈ ਤੇ ਇਕੱਠੇ ਹੋ ਕੇ ਕੁਝ ਫੈਸਲੇ ਲਏ ਨੇ। ਤੁਸੀਂ ਦੇਖੋ, ਇਸ ਗੱਲ ਨੂੰ ਵਿਚਾਰੋ ਕਿ ਅਬਦਾਲੀ ਲਾਹੌਰ ਬੈਠਾ, ਜਿਹੜਾ ਕਤਲੇਆਮ ਕਰਕੇ ਆਪਣੇ ਆਪ ਨੂੰ ਸੁਰਖਰੂ ਸਮਝ ਰਿਹਾ, ਪਰ ਸਿੱਖ ਦੀਵਾਲੀ ਤੇ ਇਕੱਠੇ ਹੋਏ ਤੇ ਕਿਹਾ ਜਾਂਦਾ, ਇਤਿਹਾਸਕ ਦਸਤਾਵੇਜ਼ ਨੇ ਕਿ ਉਹ ਜਿਹੜਾ ਇਕੱਠ ਸੀ ਉਹ ਉਸ ਸਮੇਂ ਦਾ ਸਭ ਤੋਂ ਵੱਡਾ ਖਾਲਸਾ ਜੀ ਦਾ ਇਕੱਠ ਸੀ। ਉਸ ਇਕੱਠ ਵਿੱਚ ਅਬਦਾਲੀ ਜਿਹੜਾ ਜ਼ਾਲਮ ਹੈ ਨਾ, ਇੱਕ ਗੱਲ ਸਮਝ ਲਓ, ਉਹਦੀ ਮਾਨਸਿਕਤਾ ਹੁੰਦੀ ਹੈ ਜ਼ੁਲਮ ਕਰਨਾ। ਜਦੋਂ ਜ਼ੁਲਮ ਕਰਕੇ ਅੱਕ ਜਾਂਦਾ ਤਾਂ ਫਿਰ ਉਹ ਤੁਹਾਡੇ ਵੱਲ ਦੋਸਤੀ ਦਾ ਹੱਥ ਭੇਜਦਾ। ਸੋ ਅਬਦਾਲੀ ਨੇ ਉਸ ਸਮੇਂ ਵਿੱਚ ਸਿੱਖਾਂ ਨੂੰ ਦੋਸਤੀ ਦਾ ਹੱਥ ਵਧਾਇਆ। ਪਰ ਸਾਡੇ ਜਰਨੈਲ ਜਿਨ੍ਹਾਂ ਤੇ ਅੱਜ ਅਸੀਂ ਬਹੁਤ ਮਾਣ ਕਰਦੇ ਹਾਂ, ਜੱਸਾ ਸਿੰਘ ਆਲੂਵਾਲੀਆ, ਸਰਦਾਰ ਚੜਤ ਸਿੰਘ ਬਘੇਲ ਸਿੰਘ ਵਰਗੇ, ਜੱਸਾ ਸਿੰਘ ਰਾਮਗੜੀਆ ਵਰਗੇ ਜਰਨੈਲਾਂ ਨੇ ਉਸ ਆਈ ਹੋਈ ਦੋਸਤਾਨਾ ਜਿਹੜੀ ਖਿਲਤ ਸੀ ਉਹਨੂੰ ਜਵਾਬ ਦਿੱਤਾ ਕਿ ਮਲਬਿਆਂ ਤੇ ਖੜ ਕੇ ਕਦੇ ਦੋਸਤੀ ਨਹੀਂ ਹੁੰਦੀ। ਸੋ ਇਹ ਸਾਡੇ ਸੀਗਾ ਬਜ਼ੁਰਗਾਂ ਦਾ ਫੈਸਲਾ। ਸੋ ਜਦੋਂ 1984 ਤੋਂ ਸਮਾਂ ਆਇਆ ਤਾਂ ਅਵਸ਼ ਸਾਡੀ ਕੌਮ ਅੱਗੇ ਇਹ ਸਵਾਲ ਸੀ ਕਿ ਹੁਣ ਅਸੀਂ ਕੀ ਕਰਨਾ। ਫਿਰ ਜੋ ਹੋਇਆ ਉਹ ਇਹ ਹੋਇਆ ਕਿ ਖਾਲਿਸਤਾਨ ਦਾ ਐਲਾਨਨਾਮਾ ਉਸ ਵਿੱਚੋਂ ਆਇਆ। ਅਸੀਂ ਇਤਿਹਾਸਕ ਤੌਰ ਤੇ ਇਹਨੂੰ ਇਦਾਂ ਵੇਖਣ ਦਾ ਯਤਨ ਕਰੀਏ, ਇਸ ਖਾਲਿਸਤਾਨ ਦੇ ਐਲਾਨਨਾਮੇ ਨੇ ਸਾਨੂੰ ਕੀ ਦਿੱਤਾ। ਮੋਟੇ ਰੂਪ ਵਿੱਚ ਸਾਨੂੰ ਆਜ਼ਾਦੀ ਦਾ ਰਾਹ ਜਿਹੜਾ ਪੱਧਰਾ ਹੋਇਆ ਇਸ ਐਲਾਨਨਾਮੇ ਨਾਲ। ਮੁੱਖ ਰੂਪ ਵਿੱਚ ਸਾਡੀ ਲੜਾਈ ਸਿੱਧੀ ਭਾਰਤੀ ਸਿਸਟਮ ਨਾਲ ਹੋਈ। ਵੱਡੇ ਰੂਪ ਵਿੱਚ ਅਸੀਂ ਦੁਨੀਆ ਦੀਆਂ 200 ਤੋਂ ਉੱਪਰ ਕੌਮਾਂ ਦੇ ਸੰਗ੍ਰਹਿ ਵਿੱਚ ਸ਼ਾਮਲ ਹੋਏ ਕੌਮੀ ਤੌਰ ਤੇ, ਭਾਵੇਂ ਕਿ ਸਾਡਾ ਕੋਈ ਆਪਣਾ ਦੇਸ਼ ਨਹੀਂ ਸੀ। ਸੋ ਇਹ ਖਾਲਿਸਤਾਨ ਐਲਾਨਨਾਮਾ ਕੋਈ ਇਦਾਂ ਕਿਸੇ
ਵਕਤੀ ਭਾਰ ਵਿੱਚੋਂ ਨਿਕਲਿਆ ਹੋਇਆ ਦਸਤਾਵੇਜ਼ ਨਹੀਂ ਹੈ। ਇਹ ਬਹੁਤ ਉੱਚੇ ਥਾਂ ਤੋਂ, ਬਹੁਤ ਉੱਚੀਆਂ ਰੂਹਾਂ ਦੇ ਸਮਿਲਿਤ ਹੋਣ ਤੋਂ ਨਿਕਲਿਆ ਹੋਏ ਸ਼ਬਦ ਨੇ। ਇੱਕ ਖਾਲਸਾ ਜੀ ਗੱਲ ਮੈਂ ਜ਼ਰੂਰ ਕਰਨੀ ਚਾਹਾਂਗਾ, ਜਿਹੜਾ ਸਾਡਾ ਕਨਸੈਪਟ ਹੈ ਨਾ ਪੰਜ ਪਿਆਰੇ ਜਾਂ ਸਰੀਰਾਂ ਦਾ, ਤੁਸੀਂ ਪੰਜ ਪਿਆਰੇ ਵੀ ਦੇਖੋ, ਅੰਮ੍ਰਿਤ ਸੰਚਾਰ ਹੋਏਗਾ, ਪੰਜ ਪਿਆਰਿਆਂ ਵਿੱਚ ਸਿੰਘ ਲੱਗ ਜਾਣਗੇ ਪਰ ਉਹ ਆਮ ਸਿੰਘ ਹੋਣਗੇ, ਪਰ ਉਹ ਇੱਕ ਰੂਪ ਵਿੱਚ, ਉਹ ਸਾਡੇ ਪੰਜ ਪਿਆਰੇ ਰੂਪ ਵਿੱਚ ਸਾਨੂੰ ਜੋ ਆਦੇਸ਼ ਜਾਰੀ ਕਰਦੇ ਨੇ ਉਹ ਵੱਡੇ ਰੂਪ ਵਿੱਚ ਹੋਏਗਾ। ਸੋ ਬੰਦਿਆਂ ਦੀ ਅਹਿਮੀਅਤ ਸਾਡੇ ਵਿੱਚ ਨਹੀਂ ਹੈਗੀ, ਸਾਡੀ ਅਹਿਮੀਅਤ ਸਾਡੀਆਂ ਪਰੰਪਰਾਵਾਂ ਵਿੱਚ ਤੇ ਸਾਡੇ ਗੁਰੂ ਸਿਧਾਂਤ ਵਿੱਚ ਹੈ। ਸੋ ਜੋ ਕੁਝ ਅੱਜ ਤੱਕ ਹੋਇਆ ਉਹ ਇਸ ਸਿਧਾਂਤ ਅਨੁਸਾਰ ਉਹਨੂੰ ਪ੍ਰਵਾਨ ਕਰਨਾ ਚਾਹੀਦਾ। ਇਹ ਜਿਹੜੀ ਲੜਾਈ ਸ਼ੁਰੂ ਹੋਈ ਹੈ ਇਹ ਉਦੋਂ ਤੱਕ ਹੀ ਚੱਲਣੀ ਹੈ ਜਦੋਂ ਤੱਕ ਅਸੀਂ ਆਜ਼ਾਦ ਨਹੀਂ ਹੋ ਜਾਂਦੇ। ਇਹ ਕਿੰਨਾ ਚਿਰ ਚੱਲਣੀ ਹੈ, ਕਿਹੋ ਜਿਹੀ ਹੋਣੀ ਹੈ, ਇਹਦੇ ਕੀ ਰੂਪ ਹੋਣਗੇ, ਇਹ ਸਾਰਾ ਕੁਝ ਸਮੇਂ ਦੇ ਗਰਭ 'ਚ ਹੈ। ਪਰ ਮੈਂ ਇੱਕ ਗੱਲ ਬਹੁਤ ਵੱਡੀ ਪ੍ਰਾਪਤੀ, ਜਿਹੜੇ ਅਸੀਂ ਅੱਜ ਇੱਥੇ ਐਕਟਿਵਿਸਟ ਤੁਸੀਂ ਬੈਠੇ ਆ ਸਾਰੇ, ਇਸ ਐਲਾਨਨਾਮੇ ਦੀ ਵੱਡੀ ਪ੍ਰਾਪਤੀ ਜੇ ਸਾਡੇ ਪ੍ਰਤੀ ਹੈ ਕੋਈ, ਸਾਨੂੰ ਮਿਲੀ ਹੋਈ ਹੈ, ਤਾਂ ਉਹ ਇੱਕ ਸੁੱਚਾ ਲਫ਼ਜ਼ ਹੈ ਖਾਲਿਸਤਾਨ। ਸਾਡੀ ਰੂਹਾਂ ਦਾ ਸਭ ਤੋਂ ਪਿਆਰਾ ਬਚਨ ਖਾਲਿਸਤਾਨ, ਸਾਡੇ ਹਾਵ ਭਾਵ ਨੂੰ ਇੱਕੋ ਲਫ਼ਜ਼ ਵਿੱਚ ਸਮੇਟਣ ਵਾਲਾ ਲਫ਼ਜ਼ ਖਾਲਿਸਤਾਨ ਜੋ ਸਾਨੂੰ ਮਿਲਿਆ ਹੈ, ਉਹ ਇਸ ਐਲਾਨਨਾਮੇ ਦੀ ਦੇਣ ਹੈ। ਇਹ ਲਫ਼ਜ਼ ਸਾਡੀਆਂ ਰੂਹਾਂ ਦਾ ਸਦਾ ਹਮਸਫ਼ਰ ਰਹੇ। ਇਹ ਖਾਲਿਸਤਾਨ ਦੇ ਨਾਰੇ, ਇਹ ਖਾਲਿਸਤਾਨ ਲਈ ਜੱਦੋ-ਜਹਿਦ, ਇਹ ਖਾਲਿਸਤਾਨ ਦੀ ਪ੍ਰਾਪਤੀ ਤੱਕ ਅਹਿਦ ਗੁਰਦੁਆਰਾ ਸਾਹਿਬ, ਘਰਾਂ ਵਿੱਚ, ਸਾਡੀਆਂ ਵੱਡੀਆਂ ਵੱਡੀਆਂ ਮਜਲਿਸਾਂ ਵਿੱਚ ਇਹ ਇਦਾਂ ਹੀ ਜਾਰੀ ਰਹਿਣਗੇ। ਇਹ ਸਭ ਦੀ ਜੜ ਖਾਲਿਸਤਾਨ ਐਲਾਨਨਾਮੇ 'ਚ ਪਈ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਇਹ ਮੈਂ ਕੁਝ ਪ੍ਰਬੰਧ ਕੀਤਾ, ਕਾਪੀਆਂ ਲਿਆਂਦੀਆਂ ਨੇ, ਜ਼ਰੂਰ ਪੜ੍ਹਿਓ, ਘੱਟੋ ਘੱਟ ਸਾਲ ਬਾਅਦ ਜ਼ਰੂਰ ਪੜ੍ਹਿਆ ਕਰੋ, ਆਪਣੀਆਂ ਰੂਹਾਂ ਨੂੰ ਦੁਬਾਰੇ ਮੋਬਿਲਾਈਜ਼ ਕਰਿਆ ਕਰੋ। ਇਹ ਦਸਤਾਵੇਜ਼ ਅਹਿਮ ਹੁੰਦੇ ਨੇ, ਇਤਿਹਾਸਕ ਹੁੰਦੇ ਨੇ, ਇਹਨਾਂ ਦੀ ਇਤਿਹਾਸਕਤਾ ਨੂੰ ਸਮਝੀਏ, ਮਨੋਮਸਤਕਾਂ ਵਿੱਚ ਸਮਈਏ ਤਾਂ ਕਿ ਕੌਮ ਲਈ ਕੁਝ ਕਰ ਗੁਜ਼ਰੀਏ। ਮੈਂ ਧੰਨਵਾਦ ਕਰਦਾ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ 29 ਅਪ੍ਰੈਲ ਦੇ ਦਿਨ ਨੂੰ ਇਸ ਗੁਰਦੁਆਰਾ ਸਾਹਿਬ ਵਿੱਚ ਮਨਾਇਆ। ਮੈਨੂੰ ਚੇਤਾ ਜਦੋਂ ਅਸੀਂ ਇਸ ਮੁਲਕ 'ਚ ਆਏ ਸੀ 1990-91 'ਚ, ਤਾਂ ਇਹ ਗੁਰਦੁਆਰਾ ਬਹੁਤ ਵੱਡੇ ਰੂਪ ਵਿੱਚ ਇੱਥੋਂ ਦੀਆਂ ਸਾਰੀਆਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਸੀ ਇਸ ਗੁਰਦੁਆਰਾ ਸਾਹਿਬ ਵਿੱਚ ਬੜੀ ਭਰਵੀਂ ਹਾਜ਼ਰੀ ਹੁੰਦੀ ਸੀ। ਪਰ ਅੱਜ ਕਿਉਂਕਿ ਗੁਰਦੁਆਰੇ ਸਾਹਿਬ ਬਹੁਤ ਬਣ ਗਏ, ਜਾਂ ਇੱਕ ਕਾਰਨ ਹੋਰ ਹੈ ਕਿ ਇੱਥੋਂ ਜਿਹੜੇ ਰਹਿਣ ਵਾਲੇ ਸੀ ਸਮੇਤ ਮੇਰੇ, ਅਸੀਂ ਦੂਰ ਚਲੇ ਗਏ, ਸੋ ਇੱਥੇ ਸੰਗਤਾਂ ਲੋਕਲੀ ਘੱਟ ਆਉਂਦੀਆਂ। ਪਰ ਇਹ ਗੁਰਦੁਆਰਾ ਸਾਹਿਬ ਬਹੁਤ ਪੁਰਾਣੀ ਸੰਸਥਾ, ਨਿਊਯਾਰਕ ਦੀ ਸਭ ਤੋਂ ਪੁਰਾਣੀ ਸੰਸਥਾ ਹੈ ਗੁਰਦੁਆਰਾ ਸਾਹਿਬ। ਤੋਂ ਇੱਥੇ ਇਹ ਕੰਮ ਕਰਨ ਲਈ ਸਮੁੱਚੇ ਪ੍ਰਬੰਧ ਦਾ ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ। ਆਸ ਕਰਦੇ ਹਾਂ ਕਿ ਜਿਵੇਂ ਇਹ ਪ੍ਰਬੰਧਕ ਪਹਿਲਾਂ ਵੀ ਕੌਮੀ ਕਾਰਜਾਂ ਵਿੱਚ ਸਾਥ ਦਿੰਦੇ ਨੇ, ਆਪਣੇ ਵੱਡਿਆਂ ਤੋਂ ਸੇਧ ਲੈਂਦੇ ਨੇ, ਛੋਟਿਆਂ ਨੂੰ ਨਾਲ ਤੋਰਦੇ ਨੇ, ਇਹਨਾਂ ਨੂੰ ਪ੍ਰਮਾਤਮਾ ਸੁੱਧ ਬੁੱਧ ਬਖਸ਼ੇ। ਸਾਨੂੰ ਸਭ ਨੂੰ ਖਾਲਿਸਤਾਨ ਦਾ ਲਫ਼ਜ਼ ਸਾਡੀ ਰੂਹਾਂ ਦਾ ਹਾਣੀ ਬਣਿਆ ਰਹੇ। ਕਿਸੇ ਵੀ ਭੁੱਲ ਚੁੱਕ ਦੀ ਖਿਮਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਇਹ ਸਨ ਸਰਦਾਰ ਜਸਵੀਰ ਸਿੰਘ ਜੀ, ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕੀਤੇ। ਸੋ ਖਾਲਿਸਤਾਨ ਐਲਾਨਨਾਮੇ ਦਾ ਇਹ ਦਸਤਾਵੇਜ਼ ਇਤਿਹਾਸਿਕ ਦਸਤਾਵੇਜ਼ ਆ, ਜੇ ਇਹਨਾਂ ਨੂੰ ਵੀ ਚਾਹੀਦਾ ਮੈਂ ਤੁਹਾਡੇ ਕੋਲ ਪਹੁੰਚਾ ਸਕਦਾ ਜਾਂ ਤੁਸੀਂ ਅੱਗੇ ਆਣ ਕੇ ਲੈ ਸਕਦੇ ਹੋ। ਸੋ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਰਦਾਰ ਸਤਨਾਮ ਸਿੰਘ ਜੀ ਕਵੀਸ਼ਰੀ ਜਥਾ, ਉਹ ਆਪ ਜੀ ਦੇ ਨਾਲ ਇੱਕ ਕਵਿਤਾ ਦੀ ਸਾਂਝ ਪਾਉਣਗੇ। ਸੋ ਉਹਨਾਂ ਤੋਂ ਉਪਰੰਤ ਭਾਈ ਜਸਪਾਲ ਸਿੰਘ ਜੀ, ਅਮਰਜੀਤ ਸਿੰਘ ਜੀ, ਸੰਗਰਾਮ ਸਿੰਘ ਜੀ, ਉਹਨਾਂ ਦਾ ਕੀਰਤਨੀ ਜਥਾ ਆਪ ਜੀ ਨੂੰ ਸ਼ਬਦ ਕੀਰਤਨ ਦੇ ਨਾਲ ਜੁੜੇਗਾ ਜੀ। ਸੋ ਥੋੜਾ ਸਮਾਂ ਆਪਾਂ ਨੇ ਹੋਰ ਇਸੇ ਤਰ੍ਹਾਂ ਬਣੇ ਰਹਿਣਾ ਹੈ। ਸੋ ਸਰਦਾਰ ਸਤਨਾਮ ਸਿੰਘ ਜੀ। ਸਿੱਖ ਕੌਮ ਦੇ ਹਿੱਸੇ ਆਇਆ ਅਣਖ ਵਾਸਤੇ ਮਰਨਾ, ਸਿੱਖ ਕੌਮ ਦੇ ਹਿੱਸੇ ਆਇਆ ਅਣਖ ਵਾਸਤੇ ਮਰਨਾ, ਮਰ ਜਾਣਾ ਪਰ ਸੀਨਾ ਕਰਨੀ, ਪਰ ਪਰਵਾਨੇ ਸਰਨਾ।
ਸਾਧ ਸੰਗਤ ਜੀਓ ਬੜੇ ਭਾਗੇ ਹੋ ਜੋ ਇਹੋ ਜਿਹੇ ਮੌਕੇ ਤੇ ਅੱਜ ਦੇ ਦਿਨ ਵਾਸਤੇ ਇਕੱਤਰ ਹੋਏ ਹੋ। ਸਤਿਗੁਰ ਸੱਚੇ ਪਾਤਸ਼ਾਹ ਕੌਮ ਦੀ ਹਮੇਸ਼ਾ ਚੜ੍ਹਦੀ ਕਲਾ ਰੱਖੇ, ਕਿਉਂਕਿ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਖਾਲਸਾ ਜੀ। ਨਾਮ ਜਿਹੜਾ ਹੈ ਖਾਲਸਤਾਨ, ਖਾਲਸ ਖਾਲਸੇ ਦੀ ਗੱਲ ਖਾਲਸਾ ਜੀ ਆਪਾਂ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਇੱਕੋ ਸ਼ਬਦ ਕਹਿਣਾ, ਕਿਉਂਕਿ ਬੁਲਾਰਿਆਂ ਨੇ ਬਹੁਤ ਵਧੀਆ ਢੰਗ ਨਾਲ ਇਹ ਬੇਨਤੀਆਂ ਕੀਤੀਆਂ ਤੇ ਆਪਾਂ ਨੂੰ ਸਮਝ ਵੀ ਆਉਂਦੀਆਂ ਸਨ। ਤੇ ਉਸੇ ਸੰਬੰਧ ਦੇ ਵਿੱਚ ਖਾਲਸਾ ਜੀ ਇੱਕ ਸ਼ਬਦ ਕਹਿਣਾ। ਬਾਬਾ ਮਾਣੋ ਚਾਲ ਜੀ ਦਾ ਵਾਰੀ ਵਾਰੀ ਨਾਂ ਆ ਰਿਹਾ ਸੀ, ਹਰ ਬੁਲਾਰੇ ਨੇ ਉਹਨਾਂ ਦਾ ਨਾਂ ਲਿਆ ਏ ਕਿ ਉਹਨਾਂ ਮੋਢ ਬੰਨਿਆ ਸੀ ਖਾਲਸਾ ਜੀ, ਤੇ ਉਹਦੇ ਵਿੱਚ ਖਾਲਸਾ ਜੀ ਹੋਰ ਵੀ ਸਿੰਘਾਂ ਦੇ ਨਾਂ ਆਉਣੇ ਨੇ ਜਿਨ੍ਹਾਂ ਨੇ ਮੋਢ ਬੰਨਿਆ ਤੇ ਜਿਹੜੇ ਉਹਨਾਂ ਰਾਹਾਂ ਦੇ ਤੁਰ ਕੇ ਆਪਣਾ ਆਪ ਵਾਰ ਗਏ ਨੇ। ਸੁਣੋ, ਵਾਹ ਮਰਦੋ ਹੱਦ ਮੁਕਾਤੀ, ਸੈਂਟਰ ਨਾਲ ਮੱਥਾ ਲਾ ਕੇ ਮੰਨ ਗਈ ਦੁਨੀਆ। ਵਿੱਚ ਜੰਗ ਦੇ ਲੜਦੇ ਨੇ ਉਹ ਜੋ ਦੇ ਸੂਰਬੀਰ ਜੋ ਮਰਦ ਦਲੇਰ ਹੁੰਦੇ, ਇੱਟਾਂ ਉਸੇ ਹੀ ਬੇੜੀ ਨੂੰ ਪੈਂਦੀਆਂ ਨੇ ਜਿਹੜੀ ਬੇੜੀ ਦੇ ਮਿੱਠੜੇ ਬੇਰ ਹੁੰਦੇ। ਕੌਣ ਪੁੱਛਦਾ ਕਾਵਾਂ ਤੇ ਗਿੱਦੜਾਂ ਨੂੰ, ਕੈਦ ਪਿੰਜਰੇ ਬਾਜ ਤੇ ਸ਼ੇਰ ਹੁੰਦੇ। ਸੀੜੀ ਪੋਤੇ ਕਮਾਵਾਂ ਜੰਮਦੀਆਂ ਨੇ, ਬੱਚੇ ਸੂਰੀ ਦੇ ਪੰਛੀਆਂ ਢੇਰ ਹੁੰਦੇ। ਉਹ ਸਿੰਘਾਂ ਨੇ ਆਦਰ ਬਣਾ ਬਦਲਾ, ਜਗ ਸਾਰਾ ਸਿਮਤਾ ਕਰਦਾ, ਜੋ ਕਾਲ ਤੱਕ ਪੂਜੇ ਦੁਨੀਆ, ਜੋ ਕੌਮ ਹਿੰਦਾ ਲਈ ਮਰਦਾ। ਜੇ ਬਾਬੇ ਦੀਪ ਸਿੰਘ ਵਾਂਗੂ ਸਿਰ ਧਰਮ ਦੀ ਭੇਟ ਚੜਾ ਕੇ ਮੰਨ ਗਈ ਦੁਨੀਆ। ਆ ਮਰਦੋ ਹੱਥ ਮੁਕਾਤੀ, ਸੈਂਟਰ ਨਾਲ ਮੱਥਾ ਲਾ ਕੇ ਮੰਨ ਗਈ ਦੁਨੀਆ। ਸਿੰਘਾਂ ਨੇ ਆਦਰ ਬਣਾ
ਧਰਤੀ ਦਾ ਕੰਬਿਆ ਸੀਨਾ ਤੱਕੇ ਅੰਬਰ ਸੀਸ ਨਵਾ ਕੇ ਲੱਖ ਸ਼ਹਿਰ ਕੌਣ ਗਿਆ ਬੈਂਕਾ ਲੱਖ ਸ਼ਹਿਰ ਕੌਣ ਗਿਆ ਬੈਂਕਾ ਚੋਦਾਂ ਦੇ ਚੰਦ ਬਣਾ ਕੇ ਮੰਨ ਗਈ ਦੁਨੀਆ ਬਾਬਰ ਦਾ ਹੱਥ ਮਕਾਰੀ ਸੈਂਟਰ ਨਾਲ ਮੱਥਾ ਲਾ ਕੇ ਮੰਨ ਗਈ ਦੁਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿ ਸਾਡੀ ਮਜਬੂਰੀ ਹੈ ਉਧਰ ਵੀ ਤੇ ਇਸ ਕਰਕੇ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰੋ। ਸਭ ਸੰਗਤਾਂ ਦਾ ਪ੍ਰਬੰਧਕਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਤਨਾਮ ਸਿੰਘ ਜੀ ਜੋ ਆਪ ਜੀ ਨੂੰ ਕਵਿਤਾਵਾਂ ਦੇ ਨਾਲ ਨਿਹਾਲ ਕਰ ਰਹੇ ਸਨ, ਬਹੁਤ ਹੀ ਜੋਸ਼ ਦੇ ਨਾਲ ਅੱਜ ਦੇ ਦਿਨ ਦੇ ਉੱਤੇ ਬਣਦਾ ਸੀ। ਅਸੀਂ ਇੱਕ ਢਾਡੀ ਜਥਾ ਵੀ ਭਾਈ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ, ਪਰ ਰਜੇਵੇਂ ਹੋਣ ਕਰਕੇ ਉਹ ਨਹੀਂ ਪਹੁੰਚ ਸਕੇ। ਸੋ ਇਹਨਾਂ ਪ੍ਰੋਗਰਾਮਾਂ ਦੇ ਉੱਤੇ, ਕੌਮੀ ਪ੍ਰੋਗਰਾਮਾਂ ਉੱਤੇ, ਪੰਥਕ ਪ੍ਰੋਗਰਾਮਾਂ ਉੱਤੇ ਢਾਡੀ ਵਾਲਾ ਕਮਿਸ਼ਨਰੀ ਜਥੇ ਜਿਹੜੇ ਆ ਉਹ ਹੋਰ ਵੀ ਜਿਹੜੀ ਆ ਨਾਜੀ ਜਿਹੜੀ ਵੀਰ ਰਸ ਜਿਹੜੇ ਆ ਸੰਗਤਾਂ ਦੇ ਵਿੱਚ ਭਰ ਦਿੰਦੇ ਆ। ਸੋ ਭਾਈ ਸਤਨਾਮ ਸਿੰਘ ਹੋਰਾਂ ਦਾ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਹਮੇਸ਼ਾ ਹੀ ਹਾਜ਼ਰੀ ਗੁਰਦੁਆਰਾ ਸਾਹਿਬ ਵਿਖੇ ਭਰਦੇ ਆ। ਸੋ ਭਾਈ ਜਸਪਾਲ ਸਿੰਘ ਜੀ, ਅਮਰਜੀਤ ਸਿੰਘ ਜੀ, ਸੰਗਰਾਮ ਸਿੰਘ ਜੀ ਜੋ ਆਪ ਜੀ ਨੂੰ ਹੁਣ ਸ਼ਬਦ ਕੀਰਤਨ ਦੇ ਨਾਲ ਨਿਹਾਲ ਕਰਨਗੇ। ਇਹਨਾਂ ਤੋਂ ਪਹਿਲਾਂ ਇੱਕ ਬੇਨਤੀ, ਜੋ ਅਗਲੇ ਹਫ਼ਤੇ ਆਉਣ ਵਾਲੇ ਐਤਵਾਰ ਜੋ ਪ੍ਰੋਗਰਾਮ ਹੈ, ਭਾਈ ਹਰਦੀਪ ਸਿੰਘ ਜੀ ਉਹਨਾਂ ਦੇ ਮਾਤਾ ਜੀ, ਸਤਿਕਾਰਯੋਗ ਮਾਤਾ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਆਉਣ ਵਾਲੇ ਐਤਵਾਰ ਉਹਨਾਂ ਨੇ ਆਪਣੇ ਮਾਤਾ ਜੀ ਦੇ ਪ੍ਰਥਾਈ ਪ੍ਰੋਗਰਾਮ ਗੁਰਦੁਆਰਾ ਸਾਹਿਬ ਵਿਖੇ ਰੱਖਿਆ। ਅੰਤਮ ਅਰਦਾਸ ਹੋਏਗੀ। ਸੋ ਬੇਨਤੀ ਆ ਸੰਗਤਾਂ ਨੂੰ ਜ਼ਰੂਰ ਸਾਰੇ ਜਣੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਿਓ। ਸੋ ਇੱਕ ਬੇਨਤੀ ਮੈਂ ਹੋਰ ਕਰਾਂ, ਜੋ ਸਾਡੇ ਸਾਬਕਾ ਕਮੇਟੀ ਮੈਂਬਰ ਸਨ ਸਰਦਾਰ ਹਰਜਿੰਦਰ ਸਿੰਘ ਜੀ ਖਹਿਰਾ, ਉਹ ਵੀ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਆ। ਅਸੀਂ ਸਮੂਹ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਸੰਗਤਾਂ ਸਾਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ। ਸੋ ਹਰਜਿੰਦਰ ਸਿੰਘ ਖਹਿਰਾ, ਉਹਨਾਂ ਦਾ ਪਰਿਵਾਰ ਸਾਰਾ ਹੀ ਕਾਫੀ ਸੇਵਾਵਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਨਿੱਘੇ ਸੁਭਾਅ ਦੇ ਮਾਲਕ ਸਨ। ਸੋ ਉਹਨਾਂ ਦਾ ਜੋ ਸੰਸਕਾਰ ਦਾ ਜੋ ਸਮਾਂ ਬਣਿਆ, ਆਉਣ ਵਾਲੇ ਮੰਗਲਵਾਰ ਸਾਰਾ ਪ੍ਰੋਗਰਾਮ ਤੈਅ ਹੋਇਆ, ਉਹਦੇ ਵਿੱਚ ਵੀ ਆਪ ਜੀ ਸ਼ਾਮਲ ਹੋਏ। ਕੁਝ ਇਸੇ ਤਰ੍ਹਾਂ ਪਰਿਵਾਰ ਜਿਹੜੇ ਆ, ਭਾਈ ਕੁਲਵੀਰ ਸਿੰਘ ਜੀ ਜੋ ਪਰਮਜੀਤ ਸਿੰਘ ਸੈਕਟਰੀ ਹੁੰਦੇ ਸਨ ਗੁਰਦੁਆਰਾ ਸਾਹਿਬ ਵਿਖੇ, ਉਹਨਾਂ ਦੇ ਭਰਾਤਾ ਵੀ ਪਿੱਛੇ ਪੰਜਾਬ ਦੇ ਵਿੱਚ ਅਕਾਲ ਚਲਾਣਾ ਕਰਕੇ ਉਹ ਵੀ ਬਹੁਤ ਸੇਵਾ ਕਰਦਾ ਹੁੰਦਾ ਸੀ ਸਿੰਘ ਗੁਰਦੁਆਰਾ ਸਾਹਿਬ ਵਿੱਚ। ਕਾਫੀ ਚੰਗੇ ਸੁਭਾਅ ਦਾ ਗੁਰਸਿੱਖ ਸੀ ਕੁਲਵੀਰ ਸਿੰਘ। ਸੋ ਇਸੇ ਤਰ੍ਹਾਂ ਕਾਫੀ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਸੁਣਨ ਨੂੰ ਮਿਲ ਰਹੀਆਂ। ਭਾਈ ਹਰਜਿੰਦਰ ਸਿੰਘ ਖਹਿਰਾ ਜੀ ਦੇ ਪਰਿਵਾਰ ਦੇ ਵਿੱਚ ਵੀ ਕਾਫੀ ਸਮੇਂ ਤੋਂ ਕਾਫੀ ਡੈਥਾਂ ਹੋ ਰਹੀਆਂ। ਸੋ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਵੀ ਆ, ਗੁਰੂ ਮਹਾਰਾਜ ਬੌੜੀ ਕਰਨ, ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ। ਸੋ ਭਾਈ ਹਰਜਿੰਦਰ ਸਿੰਘ ਉਹਨਾਂ ਨੂੰ ਵੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਸੋ ਆਪਾਂ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ, ਜ਼ਰੂਰ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਿਓ ਤੇ ਜਾਇਓ, ਤੇ ਆਉਣ ਵਾਲੇ ਮੰਗਲਵਾਰ ਦੇ ਪ੍ਰੋਗਰਾਮ ਦੇ ਵਿੱਚ ਵੀ ਹਾਜ਼ਰੀਆਂ ਭਰਿਓ। ਸੋ ਹੁਣ ਭਾਈ ਜਸਪਾਲ ਸਿੰਘ ਜੀ, ਅਮਰਜੀਤ ਸਿੰਘ ਜੀ, ਸੰਗਰਾਮ ਸਿੰਘ ਜੀ ਆਪ ਜੀ ਨੂੰ ਸ਼ਬਦ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੇ ਮਿਲ ਕੇ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਅੰਮ੍ਰਿਤ ਤੋਂ ਲੈ ਕੇ ਹੁਣ ਤੇ ਲੰਬੇ ਸਮੇਂ ਸਾਰੀ ਭਰੀ ਹੈ। 5-7 ਮਿੰਟ ਦਾ ਟਾਈਮ ਹੋ ਰਿਹਾ ਹੈ। ਇੱਕ ਸ਼ਬਦ ਨਾਲ ਹੀ ਆਪਾਂ ਆਨੰਦ ਸਾਹਿਬ ਦਾ ਪਾਠ ਕਰ ਦੇਣਾ ਹੈ। ਉਪਰੰਤ ਦੁਆਰਾ ਫੇਰ ਅਖੰਡ ਪਾਠ ਸਾਹਿਬ ਹੋ ਰਹੇ ਨੇ। ਸੋ ਸਾਰੇ ਜੁੜੋ ਸ਼ਬਦ ਦੇ ਨਾਲ। ਉੱਚਾ ਨਹੀਂ ਕਹਿਣਾ, ਮਨ में रहना, आपे जाने जानो। ਸੋ
पुरजा पुरजा कट मरै कबू ना छाड़ के ऊंचा नहीं कहना मन में रहना, ऊंचा नहीं कहना मन में रहना। आपे जाने जानो, आपे जाने जानो, आपे जाने जानो, आपे जाने जानो। ऊंचा नहीं कहना मन में रहना, ऊंचा नहीं कहना मन में रहना। ऊंचा नहीं कहना मन में रहना, ऊंचा नहीं कहना मन में रहना। आपे जाने जानो, आपे जाने जानो, आपे जाने जानो, आपे जाने जानो। ऊंचा नहीं कहना मन में रहना, ऊंचा नहीं कहना मन में रहना। मरण मोड़ सा सूर्य हक मरण मोड़ सा सूर्य हक है, जो होए मरण परवानो। सूर्य से ही आगे आखी है, सूरज से ही आगे आखी है। दर्द पाए साची मानो, दर्द पाए साची मानो, दर्द पाए साची मानो। ऊंचा नहीं कहना मन में रहना, ऊंचा नहीं कहना मन में रहना। आपे जाने जानो, आपे जाने जानो, आपे जाने जानो, आपे जाने जानो। ऊंचा नहीं कहना मन में रहना, ऊंचा नहीं कहना मन में रहना। सूरज से ही आगे आखी है,
दुख न लागे आगे दुख न लागे ताके तुझे ता फल पावे काये को ता फल पावे जित से ओ आगे जित से ओ पागे जित से ओ पागे ऊंचा नहीं कहना मन में रहना ऊंचा नहीं कहना मन में रहना आपे जाने जानो आपे जाने जानो आपे जाने जानो आपे जाने जानो ऊंचा नहीं कहना मन में रहना ऊंचा नहीं कहना मन में रहना आपे जाने जानो मरण मोड़ सा सूर्य हक है मरण मोड़ सा सूर्य हक है जो होए मरे परवानो जो होए मरे परवानो जो होए मरे परवानो ऊंचा नहीं कहना मन में रहना ऊंचा नहीं कहना मन में रहना आपे जाने जानो आपे जाने जानो आपे जाने जानो आपे जाने जानो ऊंचा नहीं कहना मन में रहना ऊंचा नहीं कहना मन में रहना ऊंचा नहीं कहना मन में रहना वाहिगुरु वाहिगुरु जी राम कली माला दिया आनंद एक ओंकार सतगुर प्रसाद आनंद पाया मेरी माए सतगुरु मैं पाया सतगुर का पाया सहज सिद्धि मन वजिया भराइया राग रतन परवार बलिया शबद गामड़ियाइया सब दूत प्रभु हरि तेरा मन जी बसाया करे नानक आनंद हुआ सतगुरु मैं पाया हे मन मेरा तू सदा हरना दे मरनाद रो तू मन मेरे दुख सब सारना अंगीकार करे मेरा काज सब सवारना सब नाग ना समरत स्वामी सो क्यों मनो विसार
सदा सिमत सदा तेरी नाम मन प्रसाद नाम दिल के मन वसिया वाजे शब्द कनेरे करे नानक सच्चे साहिब क्या नहीं करते सतनाम मेरा आधार सतनाम आधार मेरा जिन कृपा भगवान कर साथ सुख माया वसिया जिन इच्छा सदा कुर्बान पिता गुरु को नित्य कहे नानक सुनो सतु संगत प्यारो सदा नाम मेरा आधार हुआ जी पंच शब्द पाठ मागे शब्द वाजे प्राण परवारी पंच दूत पद वासे मीठे काल कंठ मारया तुर करम पाया दुर्जन को से नाम के लागे करे नानक दस को आकत करे हरवारी हम सुनो बड़ भाग्यो सगल मनोरथ पूरे पार ब्रह्म पद पाया उदय सगल सूरे दूसरो संताप उदय सोनी सची पाणी संत राजन पै सत्य तुझे गुरु जा छोटे पुनीत एक सगुर पर पूरे बिना नाम गुर चरण लागे वाजे अनहर तुलस को पवन गुरु पाणी पिता माता तट मार देव सराग बरनाई दया खेला सगल राग चंगियां बुरियां वाजे अनहर धर्मी आपो अपनी वाहिगुरु जी नाम ते आया गए मशक्कत काल नानक दे मुख उच केती छुट्टी काल बोलो वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह।